वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते बच्ची वी84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 11 जुलाई 2022 27 हाड़ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਇਰ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਅਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੰਟ ਇਸ਼ੂ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਸ ਬਾਰੇ ਗੱਲਬਾਤ ਹੋਏਗੀ। ਸੋ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਨੇਡਾ ਦੇ ਕਿਊਬੇਕ ਸਥਿਤ ਨਿਸ਼ਾਨ ਟਰਾਂਸਪੋਰਟ ਵੱਲੋਂ। ਸੋ ਵੀਰ ਰਾਜਵਿੰਦਰ ਸਿੰਘ ਜੀ ਨੇ TV84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਮਨਜੀਤ ਸਿੰਘ ਦੀ ਸ਼ਲਾਘਾ ਕੀਤੀ ਹੈ ਕਿ ਤੁਸੀਂ ਸਿੱਖ ਨੈਰੇਟਿਵ ਬਿਲਡਿੰਗ ਵਿੱਚ ਚੰਗਾ ਜਿਹੜਾ ਹੈ ਉਹ ਯੋਗਦਾਨ ਪਾ ਰਹੇ ਹੋ। ਸੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ TV84 ਹੋਰ ਵੀ ਤਰੱਕੀਆਂ ਕਰੇ। ਸੋ ਅਸੀਂ ਨੈਰੇਟਿਵ ਦੀ ਲੜਾਈ ਵਿੱਚ ਹੁਣ ਪਿੱਛੇ ਨਹੀਂ ਰਹਿਣਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਾਜਵਿੰਦਰ ਸਿੰਘ ਜੀ ਹੋਰਾਂ ਦਾ ਅਤੇ ਨਿਸ਼ਾਨ ਟਰਾਂਸਪੋਰਟ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸ੍ਰੀਲੰਕਾ ਦੇ ਹਵਾਲੇ ਨਾਲ ਕਿ ਸ੍ਰੀਲੰਕਾ ਦੀ ਜਿਹੜੀ ਸਥਿਤੀ ਹੈ ਜਿਹੜੀ ਸਿਆਸੀ ਸਥਿਤੀ ਹੈ ਜਿਹੜੀ ਸੰਕਟ ਦੇ ਵਿੱਚ ਹੈ। ਸੋ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੋਨਾਂ ਦੇ ਘਰਾਂ ਵਿੱਚ ਆਮ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਔਰ ਉਹ ਦੋਵੇਂ ਜਿਹੜੇ ਭਗੋੜੇ ਹੋਏ ਨੇ। ਸੋ ਕਦੇ ਇਹੀ ਲੋਕ RS ਦੇ ਹਿੰਦੂਤਵਾ ਦੇ ਰਸਤੇ ਵਾਂਗ ਸ੍ਰੀਲੰਕਾ ਵਿੱਚ ਤਾਮਿਲ ਹਿੰਦੂਆਂ ਮੁਸਲਮਾਨਾਂ ਈਸਾਈਆਂ ਦੇ ਉੱਤੇ ਜ਼ੁਲਮ ਢਾ ਰਹੇ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸ਼ਾ ਦੇ ਸਭ ਤੋਂ ਵੱਡੇ ਹਮਾਇਤੀ ਸਨ। ਸੋ ਕਿ ਭਾਰਤ ਦੀ ਫਿਰਕੂ ਹਿੰਦੂਤਵੀ ਨੀਤੀਆਂ ਭਾਰਤ ਦਾ ਅੰਤ ਵੀ ਜਿਹੜਾ ਹੈ ਸ੍ਰੀਲੰਕਾ ਵਾਂਗ ਨਾ ਤਾਂ ਨਹੀਂ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਨਿਸ਼ਾਨ ਟਰਾਂਸਪੋਰਟ ਜਿਹੜੇ ਮੌਂਟਰੀਅਲ ਕਿਊਬੈਕ 'ਚ ਨੇ ਵੀ ਰਾਜਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਮੈਂ ਸਮਝਦਾ ਹਾਂ ਵੀ ਇਹ ਵੀ ਗੁਰੂ ਦੀ ਰਹਿਮਤ ਹੁੰਦੀ ਹੈ ਕਿ ਜਦੋਂ ਗੁਰੂ ਕਿਸੇ ਨੂੰ ਕਾਮਯਾਬੀ ਦਿੰਦੇ ਨੇ ਕਾਰੋਬਾਰ ਦੇ ਵਿੱਚ ਜਾਂ ਜਿਸ ਫੀਲਡ ਨੂੰ ਵੀ ਉਹਨਾਂ ਨੇ ਚੁਣਿਆ ਹੁੰਦਾ ਔਰ ਉਹਨਾਂ ਚੋਂ ਬਹੁਤ ਥੋੜੇ ਅੱਗੋਂ ਹੁੰਦੇ ਨੇ ਜਿਹੜੇ ਸਮਝਦੇ ਨੇ ਕਿ ਭਾਈ ਇਹ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ ਅਸੀਂ ਤਰੱਕੀ ਕੀਤੀ ਹੈ ਔਰ ਅਸੀਂ ਇਸ ਚੋਂ ਜਿਹੜੀ ਸਾਡੀ ਕਾਮਯਾਬੀ ਹੈ ਅਸੀਂ ਆਪਣੇ ਪੰਥ ਲਈ ਔਰ ਖਾਸ ਤੌਰ ਤੇ ਉਸ ਤੋਂ ਵੀ ਅੱਗੇ ਜਦੋਂ ਅੱਜ ਅਸੀਂ ਕੌਮੀ ਕਰ ਖਾਲਿਸਤਾਨ ਦੀ ਲੜਾਈ ਪਿਛਲੀਆਂ 4 ਦਹਾਈਆਂ ਤੋਂ ਉਸ ਮਕਾਰ ਦੁਸ਼ਮਣ ਦੇ ਖਿਲਾਫ ਲੜ ਰਹੇ ਹਾਂ ਜਿਸ ਦੀ ਸਭ ਤੋਂ ਵੱਡੀ ਤਾਕਤ ਹੀ ਝੂਠ ਪ੍ਰੋਪੇਗੈਂਡਾ ਔਰ ਮਕਾਰੀ ਹੈ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਹੀ ਅਦਾ ਕਰ ਸਕਦੇ ਹਾਂ ਕਿ ਭਾਈ ਇਹ ਗੁਰੂ ਦੀ ਰਹਿਮਤ ਹੈ ਉਹਨਾਂ ਦੇ ਉੱਤੇ। ਔਰ ਵੀ ਰਾਜਵਿੰਦਰ ਸਿੰਘ ਜਿਹੜੇ ਸਾਡੇ TV84 ਦੇ ਨਾਲ ਵੀ ਜੁੜੇ ਹੋਏ ਨੇ ਲਗਾਤਾਰਤਾ ਨਾਲ ਵੈਸੇ ਵੀ ਕਿਸੇ ਵੀ ਪੰਥਕ ਪ੍ਰੋਜੈਕਟ ਲਈ ਜਿਹੜਾ ਉਹ ਹਮੇਸ਼ਾ ਪੇਸ਼ ਰਹਿੰਦੇ ਨੇ ਹਰ ਇੱਕ ਦੇ ਮਦਦਗਾਰ ਹੁੰਦੇ ਨੇ। ਔਰ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ ਮੌਂਟਰੀਅਲ ਆਟਵਾ ਬੇਸ ਜਿਹੜਾ ਕੈਨੇਡਾ ਬੇਸ ਉਹਨਾਂ ਦੇ ਨਾਲ ਵੀ ਜਿਹੜਾ ਇਨਫੈਕਟ ਜਿਹੜਾ ਵੀ ਟੁਗੈਦਰਨੈਸ ਵਾਲੇ ਪ੍ਰੋਜੈਕਟ ਹੁੰਦੇ ਨੇ ਉਹ ਵੀ ਰਾਜਵਿੰਦਰ ਸਿੰਘ ਹਮੇਸ਼ਾ ਹੀ ਜਿਹੜੇ ਸਾਥੀ ਸਹਿਯੋਗੀ ਨੇ। ਸੋ ਜਿਵੇਂ ਉਹਨਾਂ ਨੇ TV84 ਦੀ ਨੀਤੀ ਨੂੰ ਐਡਮਾਇਰ ਕੀਤਾ ਹੈ। ਦੇਖੋ
ਲਗਭਗ 10 ਸਾਲ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਪੰਥਕ ਨੈਰੇਟਿਵ, ਸਿੱਖ ਨੈਰੇਟਿਵ ਜਿਹੜਾ ਹੈ ਬਿਲਕੁਲ ਜਿਸ ਦੇ ਨਾਲ ਕੋਈ ਇਫ ਐਂਡ ਬਟ ਨਾ ਲੱਗਾ ਹੋਏ। ਬਹੁਤ ਸਾਰੇ ਹੋਰ ਵੀ ਨੇ ਗੱਲ ਕਰਨ ਵਾਲੇ, ਪਰ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਰ ਇੰਟਰਸਟ ਜੁੜੇ ਹੋਏ ਨੇ। ਅਸੀਂ ਨੰਗੇ ਧੜ ਇਸ ਗੱਲ ਨੂੰ ਸਮਝਦਿਆਂ ਹੋਇਆਂ ਵੀ ਸਾਨੂੰ ਇਹ ਪਹਿਲੇ ਦਿਨ ਤੋਂ ਅਹਿਸਾਸ ਸੀ ਕਿ ਇੱਕ ਪਾਸੇ ਦੁਸ਼ਮਣ ਔਰ ਦੁਸ਼ਮਣ ਦਾ ਦੁਮਛੱਲਾ ਲਾਣਾ, ਪਰ ਦੂਸਰੇ ਪਾਸੇ ਸਾਨੂੰ ਇਹ ਵੀ ਪਤਾ ਹੈ ਵੀ ਆਪਣਿਆਂ ਦੇ ਵਿੱਚ ਵੀ ਜਿਹੜੇ ਈਵਨ ਪੰਥ ਨਾਲ ਪਿਆਰ ਕਰਨ ਵਾਲੇ ਜਾਂ ਹਮਦਰਦੀ ਕਰਨ ਵਾਲੇ ਨੇ, ਉਹਨਾਂ 'ਚੋਂ ਵੀ ਬਹੁਤ ਥੋੜੇ ਨੇ ਜਿਹੜੇ ਨਿੱਤਰ ਕੇ ਗੱਲ ਕਰਨਾ ਚਾਹੁੰਦੇ ਨੇ ਜਾਂ ਈਵਨ ਨਾਲ ਖਲੋਣਾ ਚਾਹੁੰਦੇ ਨੇ। ਭਾਵੇਂ ਉਹ ਵੈਸੇ ਜਿਹੜਾ ਉਹ ਹਮਦਰਦੀ ਵੀ ਰੱਖਦੇ ਨੇ, ਪਿਆਰ ਵੀ ਕਰਦੇ ਨੇ, ਲੇਕਿਨ ਉਹਨਾਂ ਦੇ ਲਈ ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਨੇ ਔਰ ਅਸੀਂ ਇੰਨਾ ਕੁ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਵੀ ਦੇ ਦਿੰਦੇ ਆ ਕਿ ਭਾਈ ਚਲੋ ਤੁਸੀਂ ਕਾਰੋਬਾਰੀ ਲੋਕ ਖਾਸ ਤੌਰ ਤੇ ਜਿਨ੍ਹਾਂ ਨੇ ਪਿੱਛੇ ਆਉਣਾ ਜਾਣਾ ਵੀ ਰੱਖਣਾ ਹੁੰਦਾ ਹੈ, ਉਹਨਾਂ ਦੇ ਲਈ ਤਾਂ ਖਾਲਿਸਤਾਨ ਲਫ਼ਜ਼ ਵੀ ਇੱਕ ਤਬਕਾ ਐਸਾ ਜਿਨ੍ਹਾਂ ਨੂੰ ਜਿਹੜੇ ਇਵੇਂ ਦੌੜਦੇ ਨੇ ਖਾਲਿਸਤਾਨ ਲਫ਼ਜ਼ ਤੋਂ ਜਿਵੇਂ ਕਾਂ ਗਲੇਲੇ ਤੋਂ ਦੌੜਦਾ। ਲੇਕਿਨ ਵੀਰ ਰਾਜਵਿੰਦਰ ਸਿੰਘ ਜਿਹੜੇ ਨੇ ਉਹ ਨਿੱਤਰ ਕੇ ਪੰਥ ਪ੍ਰਸਤ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, 11 ਜੁਲਾਈ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਵਰਲਡ ਪੋਪੂਲੇਸ਼ਨ ਡੇ ਵਜੋਂ ਐਲਾਨਿਆ ਹੋਇਆ। 60s ਦੇ ਵਿੱਚ ਜਦੋਂ ਸਾਡੇ ਇਸ ਪਲੈਨਟ ਦੀ, ਧਰਤੀ ਦੀ ਆਬਾਦੀ 5 ਬਿਲੀਅਨ ਹੋਈ ਸੀ ਤੇ ਉਦੋਂ ਇਹ ਮਤਾ UN ਵੱਲੋਂ ਪਾਸ ਕੀਤਾ ਗਿਆ ਸੀ ਕਿ 11 ਜੁਲਾਈ ਦਾ ਦਿਨ ਵਰਲਡ ਪੋਪੂਲੇਸ਼ਨ ਡੇ ਵਜੋਂ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਏ ਔਰ ਇਸ ਵਰੇ 2022 ਦੇ ਨਵੰਬਰ ਤੱਕ ਪਹੁੰਚਦਿਆਂ ਦੁਨੀਆ ਦੀ ਆਬਾਦੀ 8 ਬਿਲੀਅਨ ਹੋ ਜਾਏਗੀ। ਹੁਣ ਇਹ ਜੇ ਦੇਖਣਾ ਹੋਏ ਤੇ ਆਲਮੋਸਟ ਪਿਛਲੇ 70-80 ਸਾਲ 'ਚ 3 ਗੁਣਾ ਤੋਂ ਜ਼ਿਆਦਾ ਆਬਾਦੀ ਵਧੀ ਹੈ। ਸੋ 8 ਬਿਲੀਅਨ ਲੋਕ ਇਸ ਪਲੈਨਟ ਦੇ ਉੱਤੇ ਇਸ ਨਵੰਬਰ ਤੱਕ ਹੋਣਗੇ ਔਰ ਜਿਹੜੀ ਇਸ ਸੰਬੰਧੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਵੀ ਆਈ ਹੈ। ਭਾਰਤ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਹੋਰ ਕਿਸੇ ਪਾਸੇ ਅੱਗੇ ਲੰਘਣ ਨਾ ਲੰਘਣ। ਇਸ ਸਾਲ ਦੇ ਐਂਡ ਤੱਕ ਜਿਹੜਾ ਹੈ ਉਹਨਾਂ ਨੇ 2023 ਤੱਕ, ਜਿਉਂ ਹੀ ਸਾਲ ਮੁੱਕੇਗਾ ਅਗਲਾ ਸ਼ੁਰੂ ਹੋਏਗਾ, ਆਬਾਦੀ ਦੇ ਲਿਹਾਜ਼ ਨਾਲ ਉਹ ਚੀਨ ਨੂੰ ਪਿੱਛੇ ਛੱਡ ਦੇਣਗੇ। ਸੋ ਘੱਟੋ ਘੱਟ ਇਹ ਤਾਂ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਕਿ ਭਾਈ ਉਹਨਾਂ ਨੇ ਇਸ ਫੀਲਡ ਦੇ ਵਿੱਚ ਕੋਈ ਪਿੱਛੇ ਨਹੀਂ, ਉਹ ਬਹੁਤ ਅੱਗੇ ਨੇ, ਬਹੁਤ ਚੀਨ ਨੂੰ ਵੀ ਪਿੱਛੇ ਛੱਡਦਾ। ਸੋ ਅਦਰਵਾਈਜ਼ ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ, ਹਜ਼ਾਰਾਂ ਸਕੁਅਰ ਕਿਲੋਮੀਟਰ ਆਪਣੀ ਲੈਂਡ ਵੀ ਸਰੈਂਡਰ ਕੀਤੀ ਹੈ, ਪਰ ਉਹ ਇਸ ਦਾ ਜ਼ਰੂਰ ਸ਼ੀਲਡ ਲੈ ਸਕਦੇ ਨੇ ਕਿ ਦੇਖੋ ਜੀ ਅਸੀਂ ਚੀਨ ਨੂੰ ਬੱਚੇ ਜੰਮਣ ਦੇ ਵਿੱਚ ਪਿੱਛੇ ਛੱਡਤਾ ਔਰ ਇਹ ਸਾਡੀਆਂ ਭਾਰਤ ਮਾਤਾ ਦੀਆਂ ਔਰ ਪ੍ਰਾਚੀਨ ਭਾਰਤ ਔਰ ਸਾਡੇ ਜਿਹੜੀਆਂ ਹਿਮਾਲਿਆ ਦੀਆਂ ਬੂਟੀਆਂ ਦਾ ਅਸਰ ਹੈ ਕਿ ਅਸੀਂ ਜਿਹੜਾ ਇਸ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪਰ ਕੁਇਕਲੀ ਇਹ ਔਨ ਦਾ ਲਾਈਟਰ ਸਾਈਡ ਹੈ। ਪਰ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੇ ਦੁਨੀਆ ਦੇ ਡਿਵੈਲਪਡ ਮੁਲਕ ਨੇ ਜਿਵੇਂ ਯੂਰਪ ਹੈ ਔਰ ਅਮਰੀਕਾ ਹੈ, ਕੈਨੇਡਾ ਹੈ, ਇਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਪੋਪੂਲੇਸ਼ਨ ਗਰੋਥ ਰੇਟ ਹੈ ਉਹ ਘਟ ਰਿਹਾ। ਚਾਈਨਾ ਦੇ ਵਿੱਚ ਵੀ ਹੁਣ ਪ੍ਰੋਬਲਮ ਇਹ ਹੈ ਕਿ ਭਾਰਤ ਦੇ ਵਿੱਚ ਜਾਂ ਜਿਹੜੇ ਦੂਸਰੇ ਨੇ ਜਿੱਥੇ ਕਿ ਤੇਜ਼ੀ ਨਾਲ ਜਿਹੜਾ ਉਹ ਪੋਪੂਲੇਸ਼ਨ ਵੱਧ ਰਹੀ ਹੈ, ਉੱਥੇ ਗਰੋਥ ਰੇਟ 2.1% ਹੈ, 2.1%। ਚੀਨ ਜਿਹਦੇ 'ਚ ਇਹਨਾਂ ਨੇ ਕੁਝ ਸਾਲ ਪਹਿਲਾਂ ਚਾਈਨਾ ਨੇ ਪਾਲਿਸੀ 1 ਚਾਈਲਡ ਪਾਲਿਸੀ ਉਹਨਾਂ ਨੇ ਰੱਖੀ ਸੀ ਔਰ ਸਰਕਾਰੀ ਕਾਨੂੰਨੀ ਤੌਰ ਤੇ ਸਿਰਫ ਇੱਕ ਬੱਚਾ ਹੋ ਸਕਦਾ ਹੈ, ਮੁੰਡਾ ਹੋਏ ਕੁੜੀ ਹੋਏ। ਫਿਰ ਉਹਨਾਂ ਨੇ ਕਿਉਂਕਿ ਹੁਣ ਚਾਈਨਾ 'ਚ ਜਿਹੜਾ ਪੋਪੂਲੇਸ਼ਨ ਗਰੋਥ ਹੈ ਉਹ 1.5% ਤੇ ਆ ਗਈ ਹੈ ਔਰ ਇਸ ਤੋਂ ਉਹਨਾਂ ਨੇ 1 ਚਾਈਲਡ ਪਾਲਿਸੀ ਤਾਂ ਖਤਮ ਕਰ ਦਿੱਤੀ ਹੈ। ਸੋ ਚੀਨ ਵਾਲੇ ਐਨਕਰੇਜ ਕਰ ਰਹੇ ਨੇ ਵੀ ਜ਼ਿਆਦਾ ਬੱਚੇ ਹੋਣ, ਲੇਕਿਨ ਇੱਕ ਵਾਰ ਜਿਹੜਾ ਹੁਣ ਸਰਕਾਰੀ ਆਰਡਰ ਦੇ ਨਾਲ ਜੋ ਸੈੱਟ ਹੋ ਗਿਆ ਇਹ ਦਿੱਕਤ ਆ ਰਹੀ। ਪਰ ਸਭ ਤੋਂ ਜ਼ਿਆਦਾ ਦਿੱਕਤ ਯੂਰਪੀਅਨ ਮੁਲਕਾਂ 'ਚ ਹੈ। ਅਮਰੀਕਾ ਤਾਂ ਵੀ ਕਿਉਂਕਿ ਅਮਰੀਕਾ 'ਚ ਮਾਈਗ੍ਰੇਸ਼ਨ ਦੂਸਰੇ ਮੁਲਕਾਂ 'ਚੋਂ ਹੁੰਦੀ ਹੈ, ਇਸ ਲਈ ਚਾਈਲਡ ਜਿਹੜੀ ਹੈ ਉਹ ਪੋਪੂਲੇਸ਼ਨ ਘੱਟ ਵੀ ਹੋਏ ਫਿਰ ਵੀ ਆਬਾਦੀ ਤਾਂ ਵੱਧਦੀ ਹੈ। ਇਸ ਵੇਲੇ ਅਮਰੀਕਾ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ। ਚਾਈਨਾ ਔਰ ਭਾਰਤ ਤੋਂ ਬਾਅਦ ਜਿਹੜਾ ਉਹ ਅਮਰੀਕਾ ਹੈ ਔਰ 2023 'ਚ ਭਾਰਤ ਨੰਬਰ 1 ਤੇ ਹੋਏਗਾ, ਚਾਈਨਾ ਨੰਬਰ 2 ਤੇ ਅਮਰੀਕਾ, ਕਿਉਂਕਿ ਅਮਰੀਕਾ 'ਚ ਮਾਈਗ੍ਰੇਸ਼ਨ ਹੋ ਰਹੀ ਹੈ। ਲੇਕਿਨ ਦੁਨੀਆ ਦੇ ਜਿਹੜੇ ਦੇਸ਼ ਜਿਨ੍ਹਾਂ ਦੇ ਵਿੱਚ ਅਗਲੇ ਜਿਹੜਾ 20-30 ਸਾਲਾਂ ਦੇ ਵਿੱਚ 50% ਜਿਹੜੇ ਇਸ ਪਲੈਨਟ ਦੇ ਉੱਤੇ ਧਰਤੀ ਤੇ ਬੱਚੇ ਜੰਮਣਗੇ ਉਹ ਇਹਨਾਂ 8 ਮੁਲਕਾਂ ਦੇ ਵਿੱਚ ਜੰਮਣਗੇ ਜਿਨ੍ਹਾਂ ਦੇ ਵਿੱਚ ਅਗੇਨ ਭਾਰਤ ਸਰੇਫਰਿਸਤ ਹੈ। ਕਾਂਗੋ, ਇਜਿਪਟ, ਇਥੋਪੀਆ, ਨਾਈਜੀਰੀਆ, ਪਾਕਿਸਤਾਨ,
फिलीपींस और तंजानिया। अच्छा। ਹੁਣ ਇੱਕ ਪਾਸੇ ਗੁਰਬਤ ਦੇ ਮਾਰੇ ਹੋਏ ਮੁਲਕ ਨੇ ਬਹੁਤ ਸਾਰੇ ਜਿਹੜੇ ਜਿੱਥੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ ਤੇ ਅਗਲੇ 30 ਸਾਲਾਂ ਦੇ ਵਿੱਚ ਜਿੰਨੀ ਦੁਨੀਆ ਦੀ ਆਬਾਦੀ ਵਧਣੀ ਹੈ ਉਹਦੇ ਚ ਅੱਧੀ ਆਬਾਦੀ ਜਿਹੜੀ ਹੈ 50% ਦੁਨੀਆ ਦੀ ਆਬਾਦੀ ਸਿਰਫ ਇਹਨਾਂ 8 ਮੁਲਕਾਂ ਦੇ ਵਿੱਚ ਹੋਏਗੀ। ਔਰ ਇਹ ਜਿਹੜੀ ਪ੍ਰੋਬਲਮ ਦੂਸਰੇ ਪਾਸੇ 61 ਮੁਲਕ ਦੁਨੀਆ ਦੇ ਐਸੇ ਨੇ ਜਿਨ੍ਹਾਂ 'ਚ ਡਿਵੈਲਪਡ ਨੇਸ਼ਨਸ ਵੀ ਨੇ, ਕੁਝ ਅੰਡਰ ਡਿਵੈਲਪਡ ਨੇ, ਕੁਝ ਡਿਵੈਲਪਿੰਗ ਨੇ, ਜਿਨ੍ਹਾਂ ਦੇ ਵਿੱਚ ਗਰੋਥ ਰੇਟ ਇੰਨਾ ਕੁ ਥੱਲੇ ਆ ਰਿਹਾ ਹੈ ਕਿ ਅਗਲੇ 30 ਸਾਲਾਂ ਦੇ ਵਿੱਚ ਜਿਹੜਾ ਉੱਥੇ ਇੱਕ ਜਿਹੜਾ % ਗਰੋਥ ਰੇਟ ਹੋਏਗਾ। ਇਹਦਾ ਮਤਲਬ ਹੈ ਕਿ 1 ਚਾਈਲਡ ਦੇ ਉੱਤੇ ਆ ਕੇ ਉਹ ਖਲੋ ਰਹੇ ਨੇ। ਔਰ ਇਹਦੇ 'ਚ ਜਿਹੜਾ ਇਹੀ ਨਹੀਂ ਕਿ ਵੀ ਆਬਾਦੀ ਘਟ ਰਹੀ ਹੈ ਇੱਕ ਪਾਸਿਓਂ, ਦੂਸਰੇ ਪਾਸੇ ਇਹ ਵੀ ਹੈ ਵੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਜਿਹਨੂੰ ਐਵਰੇਜ ਉਮਰ ਕਹਿੰਦੇ ਨੇ ਉਹ 2050 ਤੱਕ ਪਹੁੰਚਦੇ ਆ, ਯਾਨੀ ਹੁਣ ਤੋਂ ਆਲਮੋਸਟ 28 ਸਾਲ ਬਾਅਦ ਇਸ ਧਰਤੀ ਦੇ ਉੱਤੇ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ 77.2% ਹੋਏਗਾ। ਵੀ ਹਰ ਐਵਰੇਜ ਜਿਹੜਾ ਬੰਦਾ ਹੈ ਉਹ 77 ਸਾਲ ਦੇ ਲਗਭਗ ਜੀਵੇਗਾ। ਹੁਣ ਵੀ ਜਿਹੜੇ ਅਮਰੀਕਾ ਵਰਗੇ ਮੁਲਕ ਨੇ 70+ ਜਿਹੜਾ ਇੱਥੇ ਰੇਸ ਵਾਈਜ਼ ਵੀ ਹੈ, ਵਾਈਟ ਮੈਨ ਦੀ ਲਾਈਫ ਐਕਸਪੈਕਟੈਂਸੀ 75-76 ਹੈ, ਔਰਤਾਂ ਦੀ ਜਿਹੜੀ ਹੈ ਉਹ ਥੋੜੀ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਲੇਕਿਨ 2050 ਦੇ ਵਿੱਚ ਇਹ ਜਿਹੜੀ ਹੈ ਐਵਰੇਜ ਲਾਈਫ ਸਪੈਨ 77.2% ਹੋਏਗਾ। ਔਰ ਇਸ ਦੇ ਵਿੱਚ ਜਿਹੜੀ 65 ਸਾਲ ਤੋਂ ਉੱਪਰ ਦੀ ਆਬਾਦੀ ਹੋਏਗੀ 2050 'ਚ ਉਹ 16% ਤੋਂ ਜ਼ਿਆਦਾ ਹੋਏਗੀ। ਕਿਉਂਕਿ ਜਦੋਂ ਅਸੀਂ ਕੁੱਲ ਸੁਸਾਇਟੀ ਦੇ ਵਿੱਚ ਜਿਹੜੇ ਚੈਲੰਜਸ ਜਾਂ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਫਿਰ ਜਿਵੇਂ ਜਾਪਾਨ ਹੈ, ਜਾਪਾਨ ਦੇ ਵਿੱਚ ਹੁਣ ਐਲਡਰਲੀ ਪੋਪੂਲੇਸ਼ਨ ਈਵਨ ਜਿਨ੍ਹਾਂ ਦੀ 100 ਸਾਲ ਉਮਰ ਹੈ ਉਹ ਬਹੁਤ ਜ਼ਿਆਦਾ ਹੈ, ਦੁਨੀਆ 'ਚ ਕਾਫੀ ਉਹਨਾਂ ਦੀ ਗਿਣਤੀ ਹੈ। ਔਰ ਜਦੋਂ ਤੁਸੀਂ 65-70 ਤੋਂ ਬਾਅਦ ਹੁੰਦੇ ਹੋ ਉਦੋਂ ਤੁਹਾਡੀ ਕੁਆਲਿਟੀ ਆਫ ਲਾਈਫ ਉਹ ਨਹੀਂ ਹੁੰਦੀ। ਤੁਸੀਂ ਹੁਣ ਅਮਰੀਕਾ 'ਚ ਵੀ ਦੇਖਿਆ ਹੋਏਗਾ ਕਿ ਹਸਪੀਟਲ ਜਾਂ ਦੂਜੇ ਅਫੋਰਡ ਹੀ ਨਹੀਂ ਕਰ ਸਕਦੇ, ਇਸ ਲਈ ਮੈਡੀਕਲ ਸਟਾਫ ਜਾਂ ਦੂਜਾ ਉਹ ਕੁਇਕ ਟ੍ਰੇਨਿੰਗ ਦੇ ਕੇ ਇਦਾਂ ਦੇ ਨੇ ਕਿ ਜਿਹੜੇ ਐਲਡਰਲੀ ਨੇ ਉਹਨਾਂ ਦੀ ਘਰਾਂ 'ਚ ਟੇਕ ਕੇਅਰ ਹੁੰਦੀ ਹੈ ਕਿਉਂਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਔਰ ਜਾਪਾਨ ਦੇ ਵਿੱਚ ਵੀ ਬੇਸ਼ੱਕ ਜਿਹੜਾ ਐਲਡਰਲੀ ਔਰ ਦੂਸਰਿਆਂ ਦੇ ਲਈ ਬਣੇ ਹੋਏ ਨੇ ਘਰ ਵੀ ਜਾਂ ਦੂਜੇ, ਲੇਕਿਨ ਇਹ ਵੀ ਇੱਕ ਜਦੋਂ ਅਸੀਂ ਸਮਾਜ ਦੇ ਚੈਲੰਜਸ ਦੀ ਗੱਲ ਕਰਦੇ ਹਾਂ, ਉਮਰ ਵੱਧ ਰਹੀ ਹੈ, ਪਰਿਵਾਰ ਟੁੱਟਦੇ ਨੇ, ਸਾਂਝੇ ਪਰਿਵਾਰ ਤਾਂ ਹੈ ਹੀ ਨਹੀਂ, ਇੰਡੀਵਿਜੂਅਲ ਦੇ ਵਿੱਚ ਵੀ ਉਸ ਕਿਸਮ ਦਾ। ਸੋ ਕੁੱਲ ਮਿਲਾ ਕੇ ਇਹ ਸਮਾਜ ਦੇ ਉੱਤੇ ਵੀ ਪ੍ਰੈਸ਼ਰ ਬਣਦਾ। ਔਰ ਇਹ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਹੈ ਇਸ ਮੁਤਾਬਕ ਇੰਡੀਆ 'ਚ ਇਸ ਵੇਲੇ 1,400,000,000 ਲੋਕ ਨੇ, ਜਿਹੜਾ ਕਿ ਨੰਬਰ ਅਗਲੇ ਸਾਲ 'ਚ ਜਿਹੜਾ ਉਹ ਕਿੱਥੇ ਪਹੁੰਚੇਗਾ। ਲੇਕਿਨ ਇਹ ਜ਼ਾਹਰ ਹੈ ਕਿ ਵੀ ਭਾਰਤ ਜਿਹੜੀ ਟਰਾਫੀ ਹੈ ਬੱਚੇ ਜੰਮਣ ਦੀ ਉਹ ਭਾਰਤ ਦੇ ਕੋਲ ਹੈ ਔਰ ਅਸੀਂ ਉਹਨਾਂ ਨੂੰ ਇਸ ਦੇ ਉੱਤੇ ਵਧਾਈ ਦਿੰਦੇ ਹਾਂ। ਹੁਣ ਗੱਲ ਜਿਹੜੀ ਅਸੀਂ ਵਧਾਈ ਤੋਂ ਸ਼ੁਰੂ ਕਰਕੇ ਤੇ ਕੰਮ ਕ੍ਰਾਈਸਿਸ ਵੱਲ ਲਿਜਾ ਰਹੇ ਹਾਂ, ਕਿਉਂਕਿ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿਹੜਾ ਨੈਰੇਟਿਵ ਹੁੰਦਾ ਹੈ ਕਿਸੇ ਚੀਜ਼ ਦਾ ਉਹ ਕਿਵੇਂ ਹਿੰਦੂਤਵੀ ਮਾਰ ਨੇ ਸਾਠ ਦੇ ਕਿਵੇਂ ਉਹ ਨੈਰੇਟਿਵ ਬਣਾਉਂਦੇ ਨੇ, ਕਿਵੇਂ ਹਾਰ ਨੂੰ ਜਿੱਤ 'ਚ ਬਦਲਣਾ ਉਹਨਾਂ ਨੂੰ ਆਉਂਦਾ ਔਰ ਜਿੱਤੇ ਹੋਏ ਨੂੰ ਜਿੱਤ ਦਾ ਮਜ਼ਾ ਜਾਂ ਸਵਾਦ ਵੀ ਨਹੀਂ ਲੈਣ ਦਿੰਦੇ। ਔਰ ਬਰਾਬਰ ਦੇ ਉੱਤੇ ਕੁਛ ਨਾ ਕੁਛ ਐਸਾ ਕਰਦੇ ਰਹਿੰਦੇ ਨੇ ਕਿ ਜਿਹਨੂੰ ਇੱਥੋਂ ਵਾਲੇ ਸਮੋਕ ਸਕਰੀਨ ਕਹਿੰਦੇ ਨੇ ਕਿ ਕੁਛ ਤੁਸੀਂ ਧੂਆਂ ਜਿਹਾ ਉਡਾ ਦਿਓ ਤੇ ਉਹਦੇ ਥੱਲੇ ਜਿਹੜੀ ਹੈ ਉਹ ਗੱਲ ਕੁਛ ਹੋਰ ਚੱਲ ਰਹੀ ਹੁੰਦੀ ਹੈ। ਸ੍ਰੀਲੰਕਾ ਹੁਣ ਪਿਛਲੇ ਸਾਰੇ ਦਿਨਾਂ 'ਚ ਸਾਡੇ ਮੀਡੀਆ 'ਚ ਸਾਊਥ ਏਸ਼ੀਆ ਦੇ ਇਨ ਪਾਰਟਿਕੂਲਰ ਔਰ ਵੈਸੇ ਗਲੋਬਲ ਮੀਡੀਆ 'ਚ ਵੀ BBC, ਵਾਇਸ ਆਫ ਅਮਰੀਕਾ, ਰॉयटर, ਐਸੋਸੀਏਟਿਡ ਪ੍ਰੈਸ, ਸਾਰੇ ਵਰਲਡ ਚੈਨਲ ਜਿਹਨੂੰ ਕਵਰ ਕਰ ਰਹੇ ਨੇ ਉਹ ਸ੍ਰੀਲੰਕਾ ਕ੍ਰਾਈਸਿਸ ਹੈ। ਔਰ ਖਾਸ ਤੌਰ ਤੇ ਵੀਕਐਂਡ ਦੇ ਉੱਤੇ ਤਾਂ ਇਹ ਇੱਕ ਜਿਹੜਾ ਹੈ ਉਹ ਇਹਦੇ 'ਚ ਇੱਕ ਸਵਾਦਲਾ ਐਲੀਮੈਂਟ ਵੀ ਐਂਟਰ ਸੀ ਕਿਉਂਕਿ ਕ੍ਰਾਈਸਿਸ ਤਾਂ ਉੱਥੇ ਚੱਲ ਰਿਹਾ ਸੀ ਪਿਛਲੇ ਕਈ ਹਫ਼ਤਿਆਂ ਤੋਂ, ਜਿੱਥੇ ਕਿ ਡਾਲਰ ਦੇ ਅਗੇਂਸਟ ਉਹਨਾਂ ਦੀ ਕਰੰਸੀ ਕਲੈਪਸ ਕਰ ਰਹੀ ਸੀ। ਹੌਲੀ ਦਵਾਈਆਂ ਔਰ ਖਾਣ ਵਾਲੀਆਂ ਚੀਜ਼ਾਂ, ਦੂਸਰੀਆਂ ਸਾਰੀਆਂ ਚੀਜ਼ਾਂ ਦੇ ਵੀ ਕਮੀ ਹੋਈ। ਸਿਚੁਏਸ਼ਨ ਇਹ ਬਣੀ ਕਿ ਫੌਜ ਸੱਦ ਲਈ ਗਈ, ਕਰਫਿਊ ਲੱਗ ਗਏ, ਲੇਕਿਨ ਲੋਕਾਂ ਦਾ ਐਂਗਰ ਜਾਂ ਗੁੱਸਾ ਇਸ ਹੱਦ ਤੱਕ ਪਹੁੰਚਿਆ ਕਿਉਂਕਿ ਜਦੋਂ ਤੁਹਾਡੇ ਕੋਲ ਕੁਝ ਖਾਣ ਨੂੰ ਨਹੀਂ ਹੁੰਦਾ ਔਰ ਤੁਸੀਂ ਭੁੱਖੇ ਮਰਨ ਨਾਲ ਤੁਸੀਂ ਕਹਿੰਦੇ ਕੋਈ ਨਹੀਂ ਗੋਲੀ ਖਾ ਕੇ ਮਰ ਜਾਾਂਗੇ, ਕਿ ਉਹ ਸੜਕਾਂ ਤੇ ਉਤਰ ਆਏ। ਔਰ ਵੀਕਐਂਡ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਫੌਜੀ ਆਰਡਰ, ਕਰਫਿਊ ਲੱਗਣ ਦੇ ਬਾਵਜੂਦ ਹਜ਼ਾਰਾਂ ਲੋਕ ਜਿਹੜੇ ਨੇ, ਰਾਦਰ ਲੱਖਾਂ ਲੋਕ ਲੰਕਾ ਦੇ ਅੱਡ-ਅੱਡ ਸ਼ਹਿਰਾਂ 'ਚ ਬਾਹਰ ਨਿਕਲੇ ਔਰ ਜਿਹੜੀ ਉਹਨਾਂ ਦੀ ਰਾਜਧਾਨੀ ਹੈ ਕੋਲੰਬੋ, ਉਸ ਦੇ ਵਿੱਚ ਉਹ ਹਜ਼ਾਰਾਂ ਲੋਕਾਂ ਦਾ ਸਮੂਹ ਫਿਰ ਜ਼ਬਰਦਸਤੀ
ਪ੍ਰੈਜ਼ੀਡੈਂਟ ਦੇ ਘਰ 'ਚ ਵੀ ਵੜ ਗਿਆ, ਪ੍ਰਾਈਮ ਮਿਨਿਸਟਰ ਦੇ ਘਰ 'ਚ ਵੀ ਵੜ ਗਿਆ। ਔਰ ਤਸਵੀਰਾਂ ਚਾਰ ਚਫੇਰੇ ਕਿ ਜੀ ਪ੍ਰੈਜ਼ੀਡੈਂਟ ਦੇ ਸਵਿਮਿੰਗ ਪੂਲ 'ਚ ਲੋਕ ਜਿਹੜੇ ਸਣੇ ਕੱਪੜਿਆਂ ਦੇ ਤੈਰ ਰਹੇ ਨੇ, ਅੰਦਰ ਵੜ ਕੇ ਜਿਹੜਾ ਉਹਨਾਂ ਦਾ, ਔਰ ਰੈਗੂਲਰ ਉਹਨਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ। ਪ੍ਰੈਜ਼ੀਡੈਂਟ ਜਿਹਦਾ ਨਾਂ ਗੋਟਾਬਾਇਆ ਰਾਜਾਪਕਸਾ ਹੈ, ਉਹ ਕਿੱਥੇ ਹੈ, ਉਹਦੀਆਂ ਵੇਅਰ ਅਬਾਊਟਸ ਨਹੀਂ ਪਤਾ। ਪਹਿਲਾਂ ਸੀ ਉਹਨਾਂ ਦੇ ਸਪੀਕਰ ਨੇ ਜਿਹੜਾ ਪਾਰਲੀਮੈਂਟ ਦੇ ਅਨਾਉਂਸ ਕੀਤਾ ਸੀ ਜੀ ਕਿ ਉਹ ਗਵਾਂਢੀ ਮੁਲਕ 'ਚ ਆ ਗਿਆ ਔਰ ਉਹ ਵਾਪਸ ਆਏਗਾ, ਔਰ 13 ਜੁਲਾਈ ਵਾਲੇ ਦਿਨ ਉਹ ਵਾਪਸ ਆ ਕੇ ਤੇ ਅਸਤੀਫਾ ਦੇਗਾ, ਕਿਉਂਕਿ 13 ਜੁਲਾਈ ਦਾ ਦਿਨ ਜਿਹੜਾ ਫੁੱਲ ਮੂਨ ਡੇ ਹੈ, ਜਿਹਨੂੰ ਪੂਰਨਮਾਸ਼ੀ ਅਸੀਂ ਕਹਿੰਦੇ ਹਾਂ, ਔਰ ਇਸ ਦਿਨ ਦਾ ਸੰਬੰਧ ਬੁੱਧ ਦੇ ਨਿਰਵਾਣ ਪ੍ਰਾਪਤ ਨਾਲ ਵੀ ਹੈ, ਕਿਉਂਕਿ ਬੁੱਧ ਦੀ ਇੱਕ ਆਪਣੀ ਹਿਸਟਰੀ ਹੈ। ਮਹਾਤਮਾ ਬੁੱਧ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦਾ ਨਾਂ ਸਿਧਾਰਥਾ, ਉਹਨਾਂ ਦੇ ਪਿਤਾ ਦਾ ਨਾਂ ਸ਼ੁਧੋਧਨ, ਔਰ ਇਹ ਜਿਹੜੀ ਉਹਨਾਂ ਦੀ ਰਿਆਸਤ ਸੀ ਕਪਲਵਸਤੂ, ਜਿਹੜੀ ਮੌਜੂਦਾ ਨੇਪਾਲ ਦੇ ਵਿੱਚ ਹੈ। ਔਰ ਅਸੀਂ ਕਹਾਣੀ ਤੋਂ ਵਾਕਿਫ ਹੈ ਕਿ ਕਿਵੇਂ ਉਹ ਇੱਕੋ ਇੱਕ ਲੜਕਾ ਸੀ ਔਰ ਬਹੁਤ ਛੋਟੇ ਹੁੰਦਿਆਂ ਉਹਨਾਂ ਦੀ ਮਦਰ ਦੀ ਡੈਥ ਹੋਈ। ਔਰ ਜਿਵੇਂ ਕਹਾਣੀਕਾਰ ਇਹ ਬਿਆਨਦੇ ਨੇ ਕਿ ਭਾਈ ਇਹ ਜਿਹੜੇ ਐਸਟ੍ਰੋਲੋਜਰ ਸੀ, ਨਜੂਮੀ ਜਾਂ ਜੋਤਸ਼ੀ, ਉਹਨਾਂ ਨੇ ਇਹ ਗੱਲ ਕਹੀ ਉਹਦੇ ਪਿਓ ਨੂੰ ਕਿ ਵੀ ਤੇਰੇ ਘਰ ਜਿਹੜਾ ਇਹ ਮੁੰਡਾ ਜੰਮਿਆ, ਇਹ ਜਾਂ ਤਾਂ ਬਹੁਤ ਵੱਡਾ ਬਾਦਸ਼ਾਹ ਹੋਏਗਾ ਜਾਂ ਫਕੀਰ ਹੋਏਗਾ। ਔਰ ਇਹ ਜਿਹੜਾ ਉਹਨੇ ਪਿਓ ਨੇ ਕਿਹਾ ਵੀ ਫਕੀਰ ਤਾਂ ਹੋਏਗਾ ਜੇ ਮੈਂ ਇਹਨੂੰ ਕੋਈ ਜਿਹੜਾ ਉਹ ਦੁੱਖ ਦੀ ਚੀਜ਼ ਦੇਖਣੀ ਨਾ ਦਿਆਂਗਾ। ਔਰ ਉਹਨੇ ਬੜੇ ਨਾਜ਼ਾਂ ਨਾਲ ਪਾਲਿਆ ਔਰ ਉਹਨੂੰ ਬਿਲਕੁਲ ਬਾਹਰ ਨੇ ਰਾਜ ਮਹਿਲ ਦੇ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਹੁੰਦੀਆਂ ਨੇ, ਔਰ ਛੋਟੀ ਉਮਰ ਦੇ ਵਿੱਚ ਵਿਆਹ ਵੀ ਕਰ ਦਿੱਤਾ ਹੈ। ਔਰ ਉਸ ਦੇ ਬੱਚਾ ਵੀ ਹੋਇਆ ਜਿਹਦਾ ਨਾਂ ਰਾਹੁਲ ਕਰਕੇ ਆਂਦਾ ਹੈ ਹਿਸਟਰੀ। ਲੇਕਿਨ ਉਹਨੇ ਇੱਕ ਦਿਨ ਇਹ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਵੀ ਮੈਂ ਜਿਸ ਮੁਲਕ ਦਾ ਰਾਜਾ ਬਣਨਾ ਹੈ, ਮੈਨੂੰ ਉਸ ਦਾ ਜਿਹੜਾ ਸੈਰ ਤਾਂ ਕਰਵਾ ਦਿਓ। ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਸਾਰੇ ਪਾਸੇ ਖੁਸ਼ੀਆਂ, ਮੰਗਲ, ਲੋਕ ਜਿਹੜੇ ਨੇ ਨਾਚ ਔਰ ਦੂਜੇ ਤੀਜੇ ਹੋ ਰਹੇ ਸੀ। ਪਰ ਉਹ ਜਦੋਂ ਉਹ ਰੱਥ ਦੇ ਉੱਤੇ, ਉਦੋਂ ਰੱਥ ਹੀ ਸਨ, ਰੱਥ ਦੇ ਉੱਤੇ ਉਹ ਨਿਕਲਿਆ, ਉਹਦਾ ਜਿਹੜਾ ਰਥਵਾਨ ਸੀ ਉਹਦਾ ਨਾਂ ਚੰਨਾ ਸੀ, ਔਰ ਉਹ ਗੁਜ਼ਰ ਰਿਹਾ ਭੀੜ ਚੋਂ। ਔਰ ਉਹਨੇ ਦੇਖਿਆ ਕਿ ਵੀ ਭੀੜ ਦੇ ਉੱਤੇ ਉਹਦੀ ਅੱਖ ਪਈ ਇੱਕ ਥਾਂ ਤੇ ਕਿ ਇੱਕ ਬਜ਼ੁਰਗ ਜਿਹੜਾ ਹੈ ਉਹ ਜਿਹਨੂੰ ਕੁੱਬ ਪਿਆ ਹੋਇਆ, ਉਹ ਵੀ ਉਸ ਭੀੜ 'ਚ ਪਿੱਛੇ ਜੇ ਖੜਾ ਹੈ। ਉਹਨੇ ਆਪਣਾ ਰੱਥ ਰੁਕਵਾਇਆ ਔਰ ਉਹਨੇ ਉਹਦੇ ਵੱਲ ਇਸ਼ਾਰਾ ਕੀਤਾ ਵੀ ਇਹ ਕੀ ਹੈ। ਤੇ ਉਹਨੇ ਉਹਨੂੰ ਕਿਹਾ, ਉਹਦੇ ਰਥਵਾਨ ਨੇ, ਚੰਨੇ ਨੇ, ਕਿ ਵੀ ਬੁਢਾਪਾ ਆਉਂਦਾ ਹੈ ਔਰ ਬੁਢਾਪੇ 'ਚ ਕਹਿੰਦਾ ਵੀ ਅੱਛਾ ਇਹ ਜਿਵੇਂ ਦੇ ਅਸੀਂ ਹਾਂ ਇਵੇਂ ਦੇ ਅਸੀਂ ਨਹੀਂ ਰਹਿ ਸਕਦੇ। ਔਰ ਉਹ ਚਲਾ ਗਿਆ, ਉਵੇਂ ਉਦਾਸ ਮੁੜ ਗਿਆ। ਫਿਰ ਕੁਝ ਮਹੀਨਿਆਂ ਬਾਅਦ ਉਹਨੇ ਫਿਰ ਆਪਣੀ ਖਾਹਿਸ਼ ਜ਼ਾਹਿਰ ਕੀਤੀ, ਉਵੇਂ ਹੀ ਆਇਆ। ਔਰ ਉਸ ਵਿਜ਼ਿਟ ਵੇਲੇ ਉਸਨੇ ਦੇਖਿਆ ਕਿ ਵੀ ਇੱਕ ਬਹੁਤ ਬਿਮਾਰ ਬੰਦਾ ਜਿਹੜਾ ਉਸ ਭੀੜ ਦੇ ਵਿੱਚ ਹੈ, ਬਜ਼ੁਰਗ ਹੈ, ਬੁੱਢਾ ਹੈ, ਬਿਮਾਰ ਹੈ। ਔਰ ਤੀਸਰੀ ਵਾਰ ਉਹਨੇ ਆਪਣੀ ਵਿਜ਼ਿਟ ਦੇ ਵੇਲੇ ਦੇਖਿਆ ਕਿ ਇੱਕ ਕੋਈ ਦੂਰ ਉਹਦੀ ਨਜ਼ਰ ਪਈ ਕਿ ਕੋਈ ਅਰਥੀ ਲਿਜਾ ਰਿਹਾ, ਔਰ ਉਹਨੂੰ ਇਹ ਪਤਾ ਲੱਗਦਾ ਵੀ ਅਲਟੀਮੇਟਲੀ ਇਹ ਬਾਡੀ ਇਹਦਾ ਐਂਡ ਵੀ ਹੁੰਦਾ ਹੈ। ਔਰ ਆਪਣੀ ਅਗਲੀ ਵਿਜ਼ਿਟ ਵੇਲੇ ਉਹਨੇ ਇੱਕ ਭੀੜ ਦੇ ਵਿੱਚ ਫਕੀਰ ਨੁਮਾ ਇਨਸਾਨ ਦੇਖਿਆ ਜਿਹੜਾ ਬਾਕੀਆਂ ਨਾਲੋਂ ਬੜਾ ਖੁਸ਼ ਲੱਗ ਰਿਹਾ ਸੀ। ਉਹਨੇ ਉਹਨੂੰ ਰੁਕਵਾਇਆ ਰੱਥ ਨੂੰ, ਉਹਨੇ ਪੁੱਛਿਆ ਕਿ ਵੀ ਇਹ ਕੀ ਹੈ, ਔਰ ਉਹਨੇ ਕਿਹਾ ਜੀ ਕਿ ਇਹ ਜਿਹੜਾ ਇਸ ਸੰਸਾਰ ਤੋਂ ਵਿਰਕਤ ਹੈ, ਇਹਨੇ ਜਿਹੜਾ ਇਸ ਸੱਚ ਦੀ ਖੋਜ 'ਚ ਨਿਕਲਿਆ। ਔਰ ਇਹ ਚਲੋ ਇਹ ਕਹਾਣੀ ਜੁੜੀ ਹੋਈ ਹੈ, ਪਰ ਇਵੇਂ ਹੁੰਦਾ ਹੈ ਕਿ ਭਾਈ ਫਿਰ ਇੱਕ ਰਾਤ ਜਿਹੜਾ ਸਿਧਾਰਥ ਜਿਹੜਾ ਬਾਅਦ 'ਚ ਮਹਾਤਮਾ ਬੁੱਧ ਬਣਦਾ ਹੈ, ਉਹ ਆਪਣੀ ਸੁੱਤੀ ਹੋਈ ਪਤਨੀ ਔਰ ਬੱਚੇ ਨੂੰ ਛੱਡ ਕੇ ਘਰੋਂ ਨਿਕਲ ਜਾਂਦਾ ਹੈ, ਲੰਬਾ ਉਹਦੀ ਸਾਧਨਾ। ਔਰ ਫਿਰ ਇੱਕ ਬੈਨਾਇਨ ਟਰੀ ਜਿਹਨੂੰ ਬੱਟ ਵ੍ਰਿਕਸ਼ ਕਹਿੰਦੇ ਨੇ, ਅੱਜ ਵੀ ਉਹ ਬਿਹਾਰ ਦੇ ਗਿਆ ਨਾਂ ਦਾ ਜ਼ਿਲ੍ਹਾ ਗਿਆ ਥਾਂ ਹੈ ਜਿੱਥੇ ਕਿ ਉਸ ਦੇ ਥੱਲੇ ਥੱਕ ਹਾਰ ਕੇ ਆ ਕੇ ਬੈਠਦਾ ਹੈ ਕਿ ਇਹ ਵੀ ਹੈ ਜੰਗਲ 'ਚ ਜਿਹੜਾ ਉਹ ਬੇਹੋਸ਼ ਹੋ ਕੇ ਭੁੱਖ ਦੇ ਨਾਲ ਡਿੱਗ ਪੈਂਦਾ ਹੈ। ਇੱਕ ਜਿਹੜੀ ਬੱਕਰੀਆਂ ਚਾਰਨ ਵਾਲੀ ਉਹਦੇ ਮੂੰਹ 'ਚ ਬੱਕਰੀ ਦੀਆਂ ਧਾਰਾਂ ਮਾਰਦੀ ਹੈ। ਔਰ ਇਹ ਸਾਰੇ 'ਚੋਂ ਗੁਜ਼ਰਦੇ ਆ ਉਸ ਦਰਖਤ ਦੇ ਥੱਲੇ ਜਿਹੜੀ, ਕਿਉਂਕਿ ਇਹ ਜਿਹੜਾ 13 ਜੁਲਾਈ ਦਾ ਦਿਨ ਜਿੱਦਣ ਉਹਨੇ ਇਹ ਕਿਹਾ ਜੀ ਮੈਂ ਆਵਾਂਗਾ ਦੁਬਾਰਾ ਅਸਤੀਫਾ ਦੇਣ, ਇਹ ਉਹਦੇ ਨਾਲ ਜੁੜਿਆ ਹੋਇਆ ਕਿ ਇੱਕ ਫੁੱਲ ਮੂਨ ਜਿਹਨੂੰ ਅਸੀਂ ਪੂਰਨਮਾਸ਼ੀ ਕਹਿੰਦੇ ਹਾਂ, ਉਸ ਦੇ ਥੱਲੇ, ਉਸ ਦਰਖਤ ਦੇ ਥੱਲੇ ਬੈਠਾ ਤੇ ਜੋ ਉਹਦੇ ਅੰਦਰ ਚੱਲ ਰਹੇ ਸਵਾਲ ਸੀ ਉਸ ਦਾ ਉਹਨੂੰ ਜਵਾਬ ਮਿਲ ਜਾਂਦਾ, ਜਿਹਨੂੰ ਨਿਰਵਾਣ ਕਿਹਾ ਜਾਂਦਾ। ਔਰ ਉਹਨਾਂ ਦਾ ਨਿਰਵਾਣਾ, ਸੋ ਇਹੀ ਜਿਹੜਾ ਦਰਖਤ ਸੀ ਜਿਸ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ ਕਦੇ। ਔਰ ਲਗਭਗ 800 ਤੋਂ 1000 ਸਾਲ ਉਸ ਖਿੱਤੇ ਦੇ ਵਿੱਚ ਬੁੱਧ ਧਰਮ ਦਾ ਬੋਲਬਾਲਾ, ਸਭ ਤੋਂ ਵੱਡਾ ਮਜ਼ਹਬ ਜਿਹੜਾ ਸਟੇਟ ਰਿਲੀਜਨ ਵੀ ਸੀ, ਅਸ਼ੋਕਾ ਉਹਨਾਂ ਦਾ ਕਿੰਗ ਹੋਇਆ। ਪਰ ਫਿਰ ਜਦੋਂ ਬ੍ਰਾਹਮਣਾਂ ਨੇ ਪਲਟਾ ਮਾਰਿਆ
ਔਰ ਜਿਵੇਂ ਉਹਨਾਂ ਨੇ ਧੋਖੇ ਨਾਲ ਬੋਧੀ ਰਾਜਿਆਂ ਦਾ ਕਤਲ ਕੀਤਾ, ਉਹਨਾਂ ਦੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬੋਧੀਆਂ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰਿਆ, ਜਿਉਂਦੇ ਸਾੜਿਆ। ਬਹੁਤ ਸਾਰੇ ਦੌੜ ਗਏ ਕਿਤੇ ਜਦੋਂ ਅਸੀਂ ਚੀਨ, ਵੀਅਤਨਾਮ, ਕੰਬੋਡੀਆ, ਕੋਰੀਆ, ਇਹਨਾਂ ਸਾਰੇ ਮੁਲਕਾਂ ਦੇ ਵਿੱਚ, ਸ੍ਰੀਲੰਕਾ, ਇਸ ਦੇ ਵਿੱਚ ਬੁੱਧ ਧਰਮ ਨੂੰ ਦੇਖਦੇ ਤੇ ਇਹ ਕਹਾਣੀ ਉਹਦੇ ਨਾਲ ਜੁੜਦੀ ਹੈ ਕਿ ਬ੍ਰਾਹਮਣਾਂ ਦੇ ਉਹਨਾਂ ਜ਼ੁਲਮਾਂ ਦੇ ਸਾਹਮਣੇ ਬੋਧੀ ਉੱਥੋਂ ਦੌੜੇ ਔਰ ਬ੍ਰਾਹਮਣਾਂ ਨੇ ਫਿਰ ਈਵਨ ਉਸ ਦਰਖਤ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ, ਜਿਹੜਾ ਵਟ ਬ੍ਰਿਕਸ਼ ਜਾਂ ਬੈਨੀਅਨ ਟਰੀ, ਜਿਹਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ। ਲੇਕਿਨ ਉਸ ਤੋਂ ਪਹਿਲਾਂ ਜਦੋਂ ਅਸ਼ੋਕ ਦੇ ਜ਼ਮਾਨੇ 'ਚ ਬੁੱਧ ਧਰਮ ਅਫਗਾਨਿਸਤਾਨ ਤੋਂ ਲੈ ਕੇ ਦੂਸਰੇ ਸਿਰੇ ਤੱਕ ਸੀ, ਉਦੋਂ ਅਸ਼ੋਕ ਦੀ ਇੱਕ ਭੈਣ ਜਿਹੜੀ ਹੈ ਉਹ ਭਿਕਸ਼ੂ ਬਣ ਗਈ ਸੀ, ਮੰਕ ਜਿਹਨੂੰ ਕਹਿੰਦੇ ਨੇ, ਬੁੱਧਿਸਟ ਭਿਕਸ਼ੂਣੀ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ। ਔਰ ਉਹਨੇ ਜਾ ਕੇ ਸ੍ਰੀਲੰਕਾ ਦੇ ਵਿੱਚ ਜਿਹੜਾ ਬੁੱਧ ਧਰਮ ਦਾ ਪ੍ਰਚਾਰ ਕੀਤਾ ਸੀ, ਉਹ ਅਸ਼ੋਕ ਦੀ ਭੈਣ ਨੇ ਕੀਤਾ ਸੀ। ਔਰ ਉਸ ਪੀਰੀਅਡ 'ਚ ਜਿਹੜਾ ਉਹ ਦਰਖਤ ਜਿਹੜਾ ਬੈਨੀਅਨ ਟਰੀ ਸੀ, ਉਹਦੀ ਇੱਕ ਬ੍ਰਾਂਚ ਲਿਜਾ ਕੇ ਉੱਥੇ ਸ੍ਰੀਲੰਕਾ ਦੇ ਵਿੱਚ ਪਲਾਂਟ ਕੀਤੀ ਗਈ ਸੀ, ਉੱਥੇ ਉਹ ਦਰਖਤ ਬਣਾਇਆ ਗਿਆ ਸੀ। ਔਰ ਇਹ ਜਦੋਂ ਦਰਖਤ ਇਹਨਾਂ ਨੇ ਸਾੜ ਦਿੱਤਾ ਬਾਹਮਣਾਂ ਨੇ, ਔਰ ਕੁਝ ਸਮੇਂ ਬਾਅਦ ਜਦੋਂ ਥੋੜਾ ਬਹੁਤ ਹਾਲਾਤ ਨਾਰਮਲ ਹੋਏ, ਫਿਰ ਉਸੇ ਹੀ ਜਿਹੜੀ ਸ੍ਰੀਲੰਕਾ 'ਚ ਜਾ ਕੇ ਦਰਖਤ ਲਾਇਆ ਗਿਆ ਸੀ, ਉਹਦੀ ਇੱਕ ਬ੍ਰਾਂਚ ਲਿਆ ਕੇ ਉਸੇ ਥਾਂ ਦੇ ਉੱਤੇ ਪਲਾਂਟ ਕੀਤੀ ਗਈ। ਔਰ ਅੱਜ ਜਿੱਥੇ ਗਿਆ, ਬੌਧ ਗਿਆ ਉਹਨੂੰ ਕਹਿੰਦੇ ਨੇ, ਉਸ ਦਰਖਤ ਦੇ, ਔਰ ਉੱਥੇ ਅੱਜ ਵੀ ਉਸ ਬੌਧ ਗਿਆ ਦੇ ਅੱਧੇ ਹਿੱਸੇ ਤੇ ਬਾਹਮਣਾਂ ਨੇ ਕਬਜ਼ਾ ਕੀਤਾ ਹੋਇਆ ਔਰ ਅੱਧਿਆਂ 'ਚ ਜਿਹੜੇ ਬੁੱਧਿਸਟ ਮੰਕ ਨੇ। ਸੋ ਇਹ ਬੈਕਗਰਾਉਂਡ ਸਮਝਣੀ ਜ਼ਰੂਰੀ ਹੈ ਕਿ ਵੀ ਉਹੀ ਬੁੱਧ ਧਰਮ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਜਿਹੜਾ ਹੈ ਉਹ ਕਿਸ ਰਸਤੇ ਤੇ ਜਾ ਰਿਹਾ, ਔਰ ਜਿਹੜਾ ਨੈਰੇਟਿਵ ਦੀ ਜੇ ਗੱਲ ਕਰੀਏ ਤਾਂ ਤੁਸੀਂ ਭਾਰਤੀ ਮੀਡੀਆ 'ਚ ਦੇਖੋਗੇ ਕਿ ਜੋ ਸ੍ਰੀਲੰਕਾ 'ਚ ਚੱਲ ਰਿਹਾ ਹੈ ਉਹਨੂੰ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਜਿਹੜਾ ਉਹ ਸ੍ਰੀਲੰਕਾ ਦੇ ਰਸਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਾਕਿਸਤਾਨ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਹੈ, IMF ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਅਜੇ ਤੱਕ ਡੀਲ ਕੋਈ ਫਾਈਨਲ ਨਹੀਂ ਹੋਈ। ਹਾਲਾਂਕਿ ਚੀਨ ਨੇ $3.5 ਬਿਲੀਅਨ ਪਾਕਿਸਤਾਨ ਨੂੰ ਦਿੱਤੇ ਨੇ, ਜਿਹਦੇ ਥੱਲੇ ਉਹਨਾਂ ਦਾ ਇਸ ਵੇਲੇ ਰੁਪਈਆ ਰਿਲੇਟਿਵਲੀ ਸਟੇਬਲ ਹੈ, ਜਿਵੇਂ 2 ਹਫ਼ਤੇ ਪਹਿਲਾਂ ਤੱਕ ਅਨਸਟੇਬਲ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ 17 ਤਰੀਕ ਨੂੰ, 17 ਜੁਲਾਈ ਨੂੰ ਜਿਹੜੀਆਂ ਜਿਮਨੀ ਚੋਣਾਂ, ਜਿਨ੍ਹਾਂ ਨੂੰ ਬਾਈ ਇਲੈਕਸ਼ਨਸ ਅਸੀਂ ਕਹਿੰਦੇ ਹਾਂ, ਹੋਣ ਜਾ ਰਹੀਆਂ ਔਰ ਇਸ ਵੇਲੇ ਕਾਫੀ ਕਸ਼ੀਦਗੀ ਹੈ ਮਾਹੌਲ ਦੇ ਵਿੱਚ। ਲੇਕਿਨ ਗੱਲ ਸਿਰਫ ਇਕਨੋਮਿਕਲੀ ਨਹੀਂ ਹੈ ਕਿ ਜੀ ਇਹ ਰਾਜਾ ਪਕਸ਼ਾ ਨੇ ਇਕਨੋਮਿਕਲ ਉਹਨਾਂ ਦਾ ਮਾਡਲ ਕੀ ਸੀ ਜਾਂ ਦੂਜਾ ਕੀ ਸੀ। ਅਸੀਂ ਇਹ ਦੇਖਾਂਗੇ ਕਿ ਜਿਹੜੀਆਂ ਸੁਸਾਇਟੀਜ਼ ਦੇ ਵਿੱਚ ਉਹ ਵਿਚਾਰਧਾਰਾ ਜਾਂ ਉਹ ਆਈਡੀਓਲੋਜੀ ਜਿਹੜੀ ਨਫ਼ਰਤ ਤੇ ਆਧਾਰਿਤ ਹੁੰਦੀ ਹੈ, ਜਿਹੜੀ ਸਮਾਜ ਨੂੰ ਵੰਡਦੀ ਹੈ, ਡਿਵਾਈਡ ਕਰਦੀ ਹੈ, ਜਿਸ ਚੋਂ ਇਨਜਸਟਿਸ ਨਿਕਲਦਾ ਹੈ, ਔਰ ਇਸ ਕਿਸਮ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲਿਆਂ ਨੂੰ ਜਦੋਂ ਲੋਕ ਇੱਕ ਦੇਵਤੇ ਵਾਂਗ ਜਾਂ ਇੱਕ ਸੇਵੀਅਰ ਵਾਂਗ ਜਾਂ ਇੱਕ ਮਸਾਏ ਵਾਂਗ ਡੀਲ ਕਰਨ ਲੱਗ ਜਾਂਦੇ ਨੇ, ਤੇ ਉਹ ਵੀ ਆਪਣੇ ਆਪ ਨੂੰ ਮਸੀਹਾ ਸਮਝਣ ਲੱਗ ਜਾਂਦਾ ਹੈ, ਤੇ ਉਹ ਸੁਸਾਇਟੀਜ਼ ਬੇਸ਼ੱਕ ਟੈਂਪਰੇਰੀਲੀ ਜ਼ਰੂਰ ਲੱਗਦਾ ਹੈ ਕਿ ਵੀ ਉਹ ਤਰੱਕੀ ਕਰ ਰਹੀਆਂ, ਪਰ ਇਵੈਂਚੁਅਲੀ ਉਹਨਾਂ ਸੁਸਾਇਟੀਜ਼ ਦਾ, ਉਹਨਾਂ ਮੁਲਕਾਂ ਦਾ ਕਲੈਪਸ ਹੁੰਦਾ ਹੈ। ਅਸੀਂ ਪਿਛਲੇ ਹਫ਼ਤੇ ਹਿਟਲਰ ਔਰ ਮੁਸੋਲਿਨੀ, ਜਿਨ੍ਹਾਂ ਨੇ ਇੱਕ ਸਟੇਜ ਤੇ, ਬੇਸ਼ੱਕ ਹਿਟਲਰ ਨੇ ਜਰਮਨੀ ਨੂੰ ਔਰ ਮੁਸੋਲਿਨੀ ਨੇ ਇਟਲੀ ਨੂੰ ਮੁਸ਼ਕਲ ਚੋਂ ਕੱਢਿਆ, ਮੁਲਕ ਨੂੰ ਜਿਹੜਾ ਤਰੱਕੀ ਦੇ ਰਸਤੇ ਤੇ ਪਾਇਆ, ਔਰ ਉਹਨਾਂ ਦੇ ਮੁਲਕ ਦੇ ਲੋਕਾਂ ਨੂੰ ਵੀ ਲੱਗਣ ਲੱਗ ਗਿਆ ਕਿ ਜੀ ਇਹੀ ਸਾਡੇ ਸੇਵੀਅਰ ਨੇ। ਉਹਨਾਂ ਨੇ ਫਿਰ ਜਿਸ ਅੰਦਾਜ਼ 'ਚ ਨਾਜ਼ੀਆਂ ਨੇ ਔਰ ਫਾਸ਼ੀਵਾਦੀ ਮੁਸੋਲਿਨੀ ਦੀ ਪਾਰਟੀ ਨੇ ਜਿਵੇਂ ਨਫ਼ਰਤ ਫੈਲਾਈ, ਜਿਵੇਂ ਆਪਣੀਆਂ ਵੋਜ਼ ਲਈ, ਆਪਣੀਆਂ ਡਿਫਿਕਲਟੀਜ਼ ਲਈ ਯਹੂਦੀਆਂ ਨੂੰ, ਦੂਸਰੇ ਫਿਰਕਿਆਂ ਨੂੰ ਜ਼ਿੰਮੇਵਾਰ ਦੱਸਿਆ, ਫਿਰ ਉਹਨਾਂ ਦੀ ਸਿਸਟਮੈਟਿਕ ਪ੍ਰੋਸੀਕਿਊਸ਼ਨ ਜਿਹੜੀ ਹੈ ਉਹ ਕੀਤੀ, ਪਰਸੀਕਿਊਸ਼ਨ ਕੀਤੀ, ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਐਂਡ ਫਿਰ ਕਿੱਥੇ ਜਾ ਕੇ ਹੋਇਆ। ਇਹੀ ਨਹੀਂ ਵੀ ਹਿਟਲਰ ਔਰ ਮੁਸੋਲਿਨੀ ਦੋਨਾਂ ਦਾ ਐਂਡ ਹੋਇਆ, ਉਸ ਸਾਰੀ ਮਾਰ ਚੋਂ ਫਿਰ ਕਿਵੇਂ ਲੰਬਾ ਵਕਤ ਜਰਮਨੀ ਔਰ ਇਟਲੀ ਉੱਠ ਨਹੀਂ ਸਕੇ, ਔਰ ਅੱਜ ਤੱਕ ਜਿੱਥੇ ਉਹ ਕਲੰਕ ਵੀ ਨਾਲ ਲੈ ਕੇ ਫਿਰਦੇ ਨੇ, ਉੱਥੇ ਜਰਮਨੀ ਜਿਹੜਾ ਯੂਰਪ ਦੇ ਵਿੱਚ ਕਦੇ ਪ੍ਰਸ਼ੀਅਨ, ਇੱਕ ਪਰਸ਼ੀਆ ਹੈ, ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇੱਕ ਪ੍ਰਸ਼ੀਅਨ ਰਜੀਮ ਜਿਨ੍ਹਾਂ ਦਾ ਇੱਕ ਆਪਣਾ ਜਰਮਨਸ ਦਾ ਯੂਰਪ ਦੇ ਵਿੱਚ ਰੋਲ ਰਿਹਾ, ਪੋਸਟ ਸੈਕੰਡ ਵਰਲਡ ਵਾਰ ਜਿਹੜਾ ਜਰਮਨ ਫਿਰ ਸੈਕੰਡ ਫਿਡਲ ਹੀ ਪਲੇ ਕਰਦਾ। ਹੁਣ ਇਹ ਸਾਰੇ ਦਾ ਪਿਛੋਕੜ ਜੇ ਅਸੀਂ ਦੇਖੀਏ ਤੇ ਇਹ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਸ੍ਰੀਲੰਕਾ ਦੇ ਜਿਹੜੇ ਭੱਜੇ ਹੋਏ ਨੇ,
ਪ੍ਰਾਈਮ ਮਿਨਿਸਟਰ ਦੇ ਤਾਂ ਘਰ ਨੂੰ ਹੀ ਜਿਹੜੀ ਆ ਉਹ ਉਹਨਾਂ ਨੇ ਅੱਗ ਲਾਈ ਜਾਂ ਉਹਨਾਂ ਦੇ। ਹੁਣ ਇਹ ਜਿਹੜੇ ਦੋਵੇਂ ਤਿੰਨੇ ਭਰਾ ਗੋਟਾਬਾਇਆ ਰਾਜਾਪਕਸ਼ਾ, ਇਹਨਾਂ ਦੀ ਜੇ ਤੁਸੀਂ ਦੇਖੋ ਕਿ ਵੀ ਇਹਨਾਂ ਦੀ ਮਾੜੀ ਜਿਹੜੀ ਮਸ਼ਹੂਰੀ ਕਿੱਥੋਂ ਹੋਈ। ਮਾੜੀ ਮਸ਼ਹੂਰੀ ਇਸ ਲਈ ਕਿ ਵੀ ਇਹਦੇ ਚੋਂ ਉਹ ਪਾਵਰ ਬਣ ਕੇ ਨਿਕਲੇ ਔਰ ਅਲਟੀਮੇਟਲੀ ਉਹ ਡਿਕਟੇਟਰਾਂ ਵਾਂਗ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਵੀ ਅਮੈਂਡ ਕੀਤਾ। ਇਸ ਹੱਦ ਤੱਕ ਉਹਨਾਂ ਨੇ ਆਪਣੀ ਤਾਕਤ ਬਣਾ ਲਈ ਕਿ ਅੱਜ ਜਦੋਂ ਅਸੀਂ ਉਹਨਾਂ ਦੀ ਪਾਰਲੀਮੈਂਟ 'ਚ ਦੇਖਦੇ ਹਾਂ ਤਾਂ ਪਾਰਲੀਮੈਂਟ 'ਚ ਆਪੋਜੀਸ਼ਨ ਦੇ ਕੋਲ ਸਿਰਫ ਜਿਹੜੀਆਂ ਨੇ 50 ਸੀਟਾਂ ਨੇ 225 ਸੀਟਾਂ 'ਚੋਂ ਟੋਟਲ ਇਹਨਾਂ ਦੀ ਪਾਰਟੀ ਦੀਆਂ ਨੇ। ਔਰ ਇਹਨਾਂ ਨੇ ਜਦੋਂ ਆਪਣਾ ਇਮੇਜ ਬਿਲਡ ਕੀਤਾ, ਹਾਲਾਂਕਿ ਸ਼੍ਰੀਲੰਕਾ ਦੇ ਇਹ ਜਿਹੜਾ ਭਰਾਵਾਂ ਦਾ ਟੋਲਾ ਕਰਪਸ਼ਨ ਦੇ ਵਿੱਚ ਵੀ ਮੁਲਵਸ ਹੋਇਆ ਜਾਂ ਦੂਜਾ, ਪਰ ਇਹਨਾਂ ਨੇ ਜੇ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਇਹਨਾਂ ਦਾ ਝੁਕਾਅ ਗੋਟਾਬਾਇਆ ਰਾਜਾਪਕਸ਼ਾ ਔਰ ਇਹਦਾ ਭਰਾ ਜਿਹੜਾ ਪ੍ਰੈਜ਼ੀਡੈਂਟ, ਔਰ ਇਹਨਾਂ ਨੇ ਕ੍ਰੈਡਿਟ ਕਿਵੇਂ ਲਿਆ ਜਾਂ ਲੋਕਾਂ 'ਚ ਆਪਣੀ ਥਾਂ ਬਣਾਈ ਜਦੋਂ ਇਹਨਾਂ ਨੇ ਤਾਮਿਲਾਂ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਸ਼੍ਰੀਲੰਕਾ ਦੇ ਨਾਰਥ ਦੇ ਵਿੱਚ ਜਿੱਥੇ ਜਾਫਨਾ ਔਰ ਦੂਸਰਾ ਅਸੀਂ ਏਰੀਆ ਦੇਖਦੇ ਹਾਂ ਨਾਰਥ ਈਸਟ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਾਮਿਲ ਹਿੰਦੂ ਰਹਿੰਦੇ ਨੇ। ਇਹ ਉਹੀ ਤਾਮਿਲ ਹਿੰਦੂ ਨੇ ਜਿਨ੍ਹਾਂ ਨੂੰ ਕਦੇ ਟੀ ਜਾਂ ਕਾਫੀ ਦੀ ਪਲਾਂਟੇਸ਼ਨ, ਜਿਹਦੇ ਲਈ ਸ਼੍ਰੀਲੰਕਾ ਦੀ ਜਿਹੜੀ ਜ਼ਮੀਨ ਹੈ ਉਹ ਬੜੀ ਜ਼ਰਖੇਜ਼ ਹੈ ਹਾਲਾਂਕਿ, ਔਰ ਦੂਸਰਾ ਉਹਨਾਂ ਦਾ ਵੱਡਾ ਸਾਧਨ ਜਿਹਦੇ ਰਾਹੀਂ ਉਹਨਾਂ ਦੀ ਇਕਨੋਮੀ ਥੋੜੀ ਬਹੁਤ ਸਟੇਬਲ ਹੈ ਉਹ ਟੂਰਿਜ਼ਮ ਹੈ। ਅਦਰਵਾਈਜ਼ ਸ਼੍ਰੀਲੰਕਨ ਕਾਫੀ ਜਾਂ ਚਾਹ ਜਾਣੀ ਜਾਂਦੀ ਹੈ। ਹੁਣ ਇਹ ਲੇਬਰ ਉਹਨਾਂ ਨੇ ਲਿਆਂਦੀ ਤਮਿਲਨਾਡੂ ਦੇ ਮੇਨ ਲੈਂਡ ਤੋਂ, ਜਿੱਥੇ ਅੱਜ ਤਮਿਲਨਾਡੂ ਸਟੇਟ ਹੈ ਭਾਰਤ ਦੀ ਉਸ ਯੂਨੀਅਨ ਦੇ ਵਿੱਚ, ਔਰ ਉੱਥੇ ਇਵੈਂਚੁਅਲੀ ਉਹਨਾਂ ਦੀ ਗਿਣਤੀ ਵੱਧਦੀ ਚਲੀ ਗਈ ਔਰ ਉਹਨਾਂ ਨੇ ਇਹ ਮੰਗ ਔਰ ਕਿਵੇਂ ਇੰਡੀਆ ਨੇ ਖੜਾ ਕੀਤਾ। ਇੰਡੀਆ ਜਿਹੜਾ ਸ਼੍ਰੀਲੰਕਾ ਨੂੰ ਡੀਸਟੈਬਿਲਾਈਜ਼ ਕਰਨਾ ਚਾਹੁੰਦਾ ਸੀ ਉਹਨਾਂ ਲੇਟ 70s 80s, ਕਿਉਂਕਿ ਸ਼੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਜੈਵਰਧਨੇ ਇੱਕ ਇੰਡੀਪੈਂਡੈਂਟ ਮਾਈਂਡਡ ਬੰਦਾ ਸੀ ਔਰ ਉਹ ਇੰਦਰਾ ਗਾਂਧੀ ਦੇ ਜਿਹੜਾ ਉਹ ਕਿਸੇ ਧਮਕੀਆਂ 'ਚ ਨਹੀਂ ਸੀ ਆਉਂਦਾ। ਸੋ ਇੰਦਰਾ ਗਾਂਧੀ ਸ਼੍ਰੀਲੰਕਾ ਨੂੰ ਇਵੇਂ ਹੀ ਬਣਾਉਣਾ ਚਾਹੁੰਦੀ ਸੀ ਜੋ ਹਾਲ ਉਹਨੇ ਸਿੱਕਮ ਦਾ ਕੀਤਾ ਜਾਂ ਭੂਟਾਨ ਵਾਂਗ ਜਾਂ ਨੇਪਾਲ ਵਾਂਗ। ਇਹ ਵੱਖਰੀ ਗੱਲ ਹੈ ਕਿ ਅੱਜ ਨੇਪਾਲ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ ਔਰ ਭੂਟਾਨ ਵੀ ਜਿਹੜਾ ਉਹ ਖੰਭ ਮਾਰ ਰਿਹਾ ਉਹਨਾਂ 'ਚੋਂ ਨਿਕਲਣ ਦੇ ਲਈ, ਲੇਕਿਨ ਜੈਵਰਧਨੇ ਅੜ ਗਿਆ ਔਰ ਉਹਨੇ ਆਪਣੀ ਇੰਡੀਪੈਂਡੈਂਸ ਨਾਲ ਸਮਝੌਤਾ ਕਰਨ ਤੋਂ ਨਾ ਕੀਤੀ। ਨਤੀਜੇ ਦੇ ਤੌਰ ਤੇ ਇੰਡੀਅਨ ਖੁਫੀਆ ਏਜੰਸੀ ਰਾ ਨੇ ਫਿਰ ਕਿਵੇਂ ਪ੍ਰਭਾਕਰਨ ਨੂੰ ਕ੍ਰੀਏਟ ਕੀਤਾ, ਕਿਵੇਂ ਉਹਨਾਂ ਨੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਏਲਮ ਜਿਹਨੂੰ ਲਿਟੇ ਕਿਹਾ ਜਾਂਦਾ ਉਹ ਕ੍ਰੀਏਟ ਕੀਤੀ, ਕਿਵੇਂ ਉਹਨਾਂ ਨੇ ਸ਼੍ਰੀਲੰਕਾ ਨੂੰ ਸਿਵਲ ਵਾਰ ਵੱਲ ਧੱਕਿਆ ਔਰ ਹੌਲੀ ਜਦੋਂ ਸੱਚਮੁੱਚ ਹੀ ਲਿਟੇ ਕਾਮਯਾਬ ਹੋਣ ਲੱਗ ਗਏ ਔਰ ਨਾਰਥ ਦੇ ਵਿੱਚ ਉਹਨਾਂ ਨੇ ਆਪਣਾ ਨਾ ਸਿਰਫ ਉਹਨਾਂ ਦੇ ਕੋਲ ਫੌਜ, ਟੈਂਕ, ਜਹਾਜ਼ ਤੱਕ ਉਹਨਾਂ ਨੇ ਬਣਾ ਲਏ, ਬਲਕਿ ਉਹਨਾਂ ਨੇ ਜਿਹੜਾ ਮੇਨਲੈਂਡ ਸ਼੍ਰੀਲੰਕਾ ਸੀ ਉਹਦੇ 'ਚ ਵੀ ਐਟ ਵਿਲ ਸੁਸਾਈਡ ਬੰਬਰ, ਉਹਨਾਂ ਦੀਆਂ ਕੁੜੀਆਂ ਮੁੰਡੇ ਜਿਵੇਂ ਉਹਨਾਂ ਨੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਐਟ ਵਿਲ ਕਰ ਸਕਦੇ ਸੀ। ਉਦੋਂ ਜਿਹੜੇ ਇੰਡੀਆ ਵਾਲਾ ਤਮਿਲਨਾਡੂ ਸੀ ਉਹਨਾਂ ਦੇ ਤਮਿਲਾਂ ਵਿਚਲਾ ਨੈਸ਼ਨਲਿਜ਼ਮ ਵੀ ਜਾਗਿਆ ਔਰ ਇੰਡੀਆ ਨੂੰ ਫਿਕਰ ਹੋਇਆ ਵੀ ਇਹ ਤਾਂ ਜੇ ਇਹ ਲਿਟੇ ਦੇ ਥੱਲੇ ਜਿਹੜਾ ਇਹ ਮੁਲਕ ਬਣ ਗਿਆ ਤੇ ਇਹ ਤਾਂ ਇੱਧਰ ਇਨਸਪਾਇਰ ਕਰੇਗਾ ਤਮਿਲਨਾਡੂ ਨੂੰ ਕਿ ਵੀ ਆਲਰੇਡੀ ਜਦੋਂ ਅਸੀਂ ਸਿਵਲਾਈਜੇਸ਼ਨ ਵਾਈਜ਼ ਦੇਖਦੇ ਹਾਂ ਉਹ ਤਮਿਲਨਾਡੂ ਹੋਏ, ਕਰਨਾਟਕਾ ਹੋਏ, ਆਂਧਰਾ ਹੋਏ, ਤੇਲੰਗਾਨਾ ਹੋਏ, ਕੇਰਲਾ ਹੋਏ, ਇਹ ਸਾਰੇ ਜਿਹੜੀਆਂ ਇਹ 5 ਸਟੇਟਾਂ ਭਾਰਤ ਦੀਆਂ ਨੇ ਇਹ ਡ੍ਰੈਵਿਡਨ ਮੂਲ ਦੀਆਂ ਨੇ। ਔਰ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਭਾਈ ਇਹ ਜਿਹੜਾ ਐਰੀਅਨ ਵਰਸਸ ਡ੍ਰੈਵਿਡਨ, ਹਾਲਾਂਕਿ ਇਹ ਸਾਰੀਆਂ ਥਿਊਰੀਜ਼ ਹਮੇਸ਼ਾ ਉਹਨਾਂ ਦੇ ਡਿਫਰੈਂਟ ਨੈਰੇਟਿਵ ਵੀ ਹੁੰਦੇ ਨੇ, ਲੇਕਿਨ ਇਨ ਜਨਰਲ ਅਸੀਂ ਕਹਿਣਾ ਹੋਏ ਕਿ ਉਹਨਾਂ ਦੀ ਜ਼ਬਾਨ ਵੀ ਵੱਖਰੀ ਹੈ, ਜਿਵੇਂ ਤਮਿਲ ਨੇ ਉਹਨਾਂ ਦੀ ਤਮਿਲ ਜ਼ਬਾਨ, ਔਰ ਉਵੇਂ ਹੀ ਈਵਨ ਇੰਡੀਅਨ ਕਨਸਟੀਟਿਊਸ਼ਨ ਜਿਵੇਂ ਸੰਸਕ੍ਰਿਤ ਨੂੰ ਐਜ਼ ਏ ਕਲਾਸਿਕ ਲੈਂਗੁਏਜ ਮੰਨਿਆ ਹੋਇਆ ਇਵੇਂ ਹੀ ਤਮਿਲ ਨੂੰ ਵੀ ਮੰਨਿਆ ਹੋਇਆ। ਸੋ ਉਹ ਕੋਈ ਇਹਨਾਂ ਦੀ ਡੋਮੀਨੈਂਸ ਨਹੀਂ ਨੇ ਔਰ ਉਹਨਾਂ ਦਾ ਆਪਣਾ ਲਿਟਰੇਚਰ, ਆਪਣਾ ਸਾਰਾ, ਔਰ ਉਹਨਾਂ ਨੂੰ ਪ੍ਰਾਈਡ ਹੈ ਆਪਣੀ ਸਿਵਲਾਈਜੇਸ਼ਨ ਦੇ ਵਿੱਚ, ਉਹ ਹਿੰਦੀ ਨੂੰ ਨਹੀਂ ਮੰਨਦੇ। ਸੋ ਆਲਰੇਡੀ ਇਹ ਜਿਹੜੀ ਇਸ ਕਿਸਮ ਦੀਆਂ ਤਰੰਗਾਂ ਜਦੋਂ ਤਮਿਲਨਾਡੂ 'ਚ ਵੀ ਫਰੀडम ਦੀਆਂ ਆਈਆਂ ਤਾਂ ਇੰਡੀਆ ਨੇ ਨਾ ਸਿਰਫ ਬੈਕ ਟਰੈਕ ਕੀਤਾ, ਉਸੇ ਹੀ ਸ਼੍ਰੀਲੰਕਨ ਗਵਰਨਮੈਂਟ ਦੇ ਨਾਲ ਜਿਹੜਾ ਸਮਝੌਤਾ ਕਰਕੇ ਫਿਰ ਪੀਸ ਕੀਪਿੰਗ ਫੋਰਸ ਦੇ ਥੱਲੇ ਤਮਿਲਾਂ ਨੂੰ ਮਾਰਨ ਦੇ ਲਈ ਆਪਣੇ ਫੌਜੀ ਭੇਜ ਦਿੱਤੇ। ਹਾਲਾਂਕਿ ਉਹਨਾਂ ਦਾ ਉੱਥੇ ਕੀ ਹਸ਼ਰ ਹੋਇਆ ਇੱਕ ਵੱਖਰੀ ਕਹਾਣੀ ਹੈ ਔਰ ਅਲਟੀਮੇਟਲੀ ਇੰਦਰਾ ਗਾਂਧੀ ਦੀ ਨੀਤੀ ਜਿਹਨੂੰ ਰਾਜੀਵ ਗਾਂਧੀ ਨੇ ਵੀ ਅੱਗੇ ਤੋਰਿਆ ਸੀ ਉਹਦਾ ਮੁੱਲ ਇਹਨਾਂ ਨੂੰ ਉਤਾਰਨਾ ਪਿਆ ਔਰ ਰਾਜੀਵ ਗਾਂਧੀ ਦਾ ਐਂਡ ਇੱਕ ਤਮਿਲ ਕੁੜੀ ਨੇ, ਧੇਨੂ ਨਾਂ ਦੀ ਕੁੜੀ ਨੇ ਜਿਹੜਾ ਖੁਦਕੁਸ਼ ਬੰਬਰ ਬਣ ਕੇ ਉਹਦੇ ਚੀਥੜੇ ਉਡਾਏ। ਹੁਣ ਉਸ ਤੋਂ ਬਾਅਦ ਸ਼੍ਰੀਲੰਕਾ ਜਿਹੜਾ ਉਹ ਭਾਰਤ ਦੇ ਨਾਲੋਂ ਬੇਸ਼ੱਕ
चीन वाल उन्होंने अपनी जिहड़ी की उन्हां दी पोर्ट है वो भी चीन नूं दित्ती हुई है। श्रीलंका दे पाकिस्तान नाल भी सखावे संबंध रहे ने। उन्हां दे ऑफिसर्स खास तौर ते पाकिस्तान दी जिहड़ी मिलिटरी अकैडमी काकूल और दूसरियां दे विच ट्रेंड भी हुंदे रहे ने। और बाद दे विच उही जिहड़े तमिल सी जिन्हां नूं फिर इंडिया मुकाना फिर इकट्ठे हो गए श्रीलंकन गवर्नमेंट नाल। और ये राजा पक्से और इन्हां ने बड़ी बेदर्दी दे नाल फिर ईवन सिविलियन पॉपूलेशन दे उत्ते भी बंबार्ड कीता, अस्पतालों नूं भी कीता। और इस वेले ये गोटाबाया राजा पक्सा और उहदा भरा जिहड़ा है वो इंटरनेशनल कम्युनिटी दे विच UN दे विच जैनोसाइड वॉच दे विच ये जंगी अपराधी के तौर पर इन्हों मनिया जाता है। श्रीलंका के उत्ते इंटरनेशनल सैंक्शनस लगी हैं, दूसरा लग्या। लेकिन जिवें यही कहानी मोदी ने 2002 च गुजरात दोहराई, यही पार्ट दिल्ली च अज मोदी अमित शाह जिवें जिहड़ा है वो मुसलमानां नाल ईसाइयां नाल सिखां नाल घट गिणतियां नूं देख के और लोग भी भारत दे वाह वाह मोदी डिकटेटर ये साडा मसीहा आ गया, यही करतूत इन्हें जिहड़ा राजा पक्से ने जदों तमिलों के नाल कर लिया, हिंदुआं नाल उन्हां दा सफाया करके जां उन्हां दी बिल्कुल उहदा ईवन प्रभाकरण दा छोटा मुंडा जिन्होंने पहला चॉकलेट फौज उन्हां दी दे रही है उन्हें सरेंडर किया, बाद च उन्होंने मार दिता है। फिर उन्होंने यही पॉलिसी जिहड़ी है वो श्रीलंका विचले मुसलमानों के खिलाफ 8-9% आबादी मुसलमानों की है, उन्हां नाल दहशतगर्दी जोड़ के उन्हां दे हिजाब मसीत हलाल जो भी चीज़ां उन्हां ते पाबंदियां दी लाइन यही ईसाइयां दे नाल भी करना। और ये जिहड़ा एक मैनूं कई वारी हैरानी हुंदी है भी असीं भी मजहब की गल जदों करते हैं कि भी ये किस किस्म की हिंदूतवियां नूं तां असीं ब्राह्मणवाद जां हथ छुरी जगत कसाई जां दूसरा कहंदे हैं, पर वो बुद्ध का थॉट जिहड़ा बुद्ध का मैसेज ही अहिंसा परमो धर्म है, नॉन वायलेंस है, कंपैशन फॉर द एनीमल्स है। ईवन उही बुद्ध धर्म नूं मनण वाला जिहड़ा फौजी जंट है उन्होंने बर्मा दे विच म्यांमार दे विच किन्ने जुल्म कीते ने और कर रहे ने लगातारता दे नाल रोहिंग्या मुसलमानां दे उत्ते। और श्रीलंका जिहड़ा बुद्धिस्ट मुल्क सी जिहड़ा जिन्हां ने अपनी बेशक इंडिया की डोमीनेंस नूं हटा के राजीव गांधी जां उहदियां नीतियां नूं फेल करके वो अपने ते आए सी, उन्हां नूं तां रादर प्रूव करना चाहिदा सी कि बुद्धिज़म किवें बेहतर है हिंदूत्वा नालों जां इन्हां दी ब्राह्मणवाद की आइडियोलॉजी नालों, कि वो अपनी अकलीयतां नूं जिहड़ियां खुशहाल सी, मुसलमान उत्थे खुशहाल ने, उत्थे तमिल जिहड़े ने वो भी मेहनती ने, वो सिर्फ विद इन कॉन्स्टिट्यूशन अपने राइट ही मंगदे सी। पर इन्हें राजा पक्सा ने और ये जिहड़े उत्थे फिर बुद्धिस्ट मंक्स दियां ऑर्गेनाइजेशनस उस किस्म दियां जिहो जिहियां RSS वर्गियां ने, उन्होंने राजा पक्सा तो ये कह के कि जी साडा राज धर्म बुद्ध धर्म है, इत्थे कोई अकलीयत नहीं है, कॉन्स्टिट्यूशन च भी तब्दीली, झंडे दे विच भी जिहड़े रंग जिहड़ा एक हिंदुआं दा रंग भी सी, तमिलां दा मुसलमानां दा भी हरा सी, वो हटा के जी फलाना असी रंग रखना है जिहदे च सिर्फ वो शेर ते फलाना टिमका। सो उहदा नतीजा ये होया भी जो और उही लोकां दे विच भी नफरत फैलाई गई। हुण उस नफरत दा नतीजा सी कि लोकां ने अखां बंद कर लईआं कि राजा पक्से और भरा अदरवाइज किन्ने करप्ट ने, इकनोमिकली किवें एग्रीकल्चर रिलेटेड ही कदी नीति लियांदी कि जी असी ऑर्गैनिक फार्मिंग करनी है कि पता नहीं की करना है। हौली हौली जदों लोग अखां बंद करके इस किस्म के डिकटेटर नुमा जिहड़े जालम हो जाते हैं उन्हां दे मगर लगते हैं, तो फिर उही हशर हुंदा है जो बीते च जर्मनी का और इटली का होया। और अज जदों श्रीलंका का हाल यह है कि वो भगौड़े ने अजे किन्ना खून खराबे वालों वधेगा। और दूसरा तो जदों असी ये कहा कि 2014 जदों मोदी प्राइम मिनिस्टर बनदा है तो श्रीलंका दे विच यही डिमांड उठ रही सी कि सानू मोदी चाहिए कि भाई इदां दा होए। देखो किवें उन्हें मुसलमानां नूं नत्थ पाई है, किवें उन्हें जिहड़ा वो बाकियां नूं कि स्ट्रोंग लीडर सानू चाहिए मोदी वर्गा। और उन्हां दे बुद्धिस्ट मंक्स दे कहण दे उत्ते जां उन्हां दा वो सारा जिहड़ा जबर दा आरा चलदा रहा है वो तमिल हिंदुआं दे उत्ते मुसलमानां ते ईसाइयां ते नतीजा उही है अज कि उन्हां दी इकोनॉमी भी कोलैप्स है। कल नूं की होएगा, हालां इनू रशिया ने कहा जी ये कलर्ड रेवोल्यूशन है, फलाने कर रहे हैं। अज चाइना की भी ग्लोब एंड टाइम्स ने एक स्टेटमेंट दी है कि जी ये फलाना ते टिमका। लेकिन ये कोई ये गल बिल्कुल क्लीयर है जदों असीं ये कहंदे हैं कि
ਇੰਡੀਆ ਸ੍ਰੀਲੰਕਾ ਦੇ ਵਾਲੇ ਰਾਹ ਤੇ ਤਾਂ ਨਹੀਂ ਜਾ ਰਿਹਾ, ਕਿਉਂਕਿ ਸ੍ਰੀਲੰਕਾ ਨੇ ਜਾਂ ਇਹ ਰਾਜਾ ਪਕਸਿਆਂ ਨੇ ਜਿਹੜੀ ਲਾਈਨ ਲਈ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ ਦੀ ਔਰ ਮੈਜੋਰਿਟੀ ਕਮਿਊਨਿਟੀ ਵਾਲੇ ਸਿਹਾਲੀਜ਼ ਬੁੱਧਿਸਟ ਅੱਖਾਂ ਬੰਦ ਕਰਕੇ ਉਹਨਾਂ ਦੇ ਮਗਰ ਲੱਗੇ ਰਹੇ ਔਰ ਇਕਨੋਮੀ ਕਲੈਪਸ ਹੋਣ ਵੱਲ ਜਾਂਦੀ ਰਹੀ ਔਰ ਅੱਜ ਉੱਥੇ ਤੱਕ ਪਹੁੰਚ ਗਈ ਹੈ। ਇਹੀ ਹਾਲ ਭਾਰਤ ਦੇ ਵਿੱਚ ਹੈ, ਕਿਉਂਕਿ ਸ੍ਰੀਲੰਕਾ ਵਾਲਿਆਂ ਨੇ ਇੰਡੀਆ ਤੋਂ ਪ੍ਰੇਰਨਾ ਲਈ ਵੀ ਸਾਨੂੰ ਮੋਦੀ ਚਾਹੀਦਾ ਤੇ ਮੋਦੀ ਉਧਰ ਲਿਜਾ ਰਿਹਾ। ਅੱਜ ਪਿਛਲੇ 14 ਮਹੀਨੇ 'ਚ ਸਭ ਤੋਂ ਘੱਟ ਇੰਡੀਆ ਦਾ ਫੋਰਨ ਐਕਸਚੇਂਜ ਰਿਜ਼ਰਵ ਹੈ। 10 ਸਾਲ ਮਨਮੋਹਨ ਸਿੰਘ ਨੇ ਫੋਰਨ ਐਕਸਚੇਂਜ ਰਿਜ਼ਰਵ ਚੰਗਾ ਭਰ ਦਿੱਤਾ ਸੀ ਔਰ ਉਹਨਾਂ ਦੀ ਇਕਨੋਮੀ ਦਾ ਬੇੜਾ ਗਰਕ ਹੋ ਰਿਹਾ। ਅਨਐਮਪਲੋਇਮੈਂਟ ਦਾ ਕੀ ਹਾਲ ਹੈ, ਕੋਈ ਅਗਨੀਪਥ ਲਿਆ ਰਹੇ ਨੇ ਕਿਉਂਕਿ ਉਹ ਫੌਜ ਵੀ ਅਫੋਰਡ ਨਹੀਂ ਕਰ ਸਕਦੇ ਔਰ ਉਹ ਆਪਣੇ ਹੀ ਆਰਐਸਐਸ ਦੇ ਵਰਕਰਾਂ ਨੂੰ ਟ੍ਰੇਨਡ ਕਰਨਾ ਚਾਹੁੰਦੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਕਿ ਭਾਈ ਇੰਡੀਆ ਉਸ ਰਸਤੇ ਤੇ ਜਿਹੜਾ ਕਲੈਪਸਿੰਗ ਵੱਲ ਜਾ ਰਿਹਾ ਹੈ ਜਿੱਥੇ ਕਿ ਸ੍ਰੀਲੰਕਾ ਪਹੁੰਚਿਆ ਹੋਇਆ ਹੈ। ਔਰ ਇਹ ਹੁੰਦੀ ਹੈ ਨਫ਼ਰਤ ਦੀ ਰਾਜਨੀਤੀ। ਇਹ ਹੁੰਦੀ ਹੈ ਜਦੋਂ ਤੁਸੀਂ ਜਿਹੜਾ ਸਿਰਫ ਤੇ ਸਿਰਫ ਇਹ ਲੋਕ ਵੀ ਇਹਦੇ ਲਈ ਜ਼ਿੰਮੇਵਾਰ ਹੁੰਦੇ ਨੇ। ਲੋਕਾਂ ਦਾ ਹੀ ਸ੍ਰੀਲੰਕਾ ਵਾਲਿਆਂ ਨੇ ਇਹਨਾਂ ਨੂੰ ਸਿਰ ਤੇ ਚੁੱਕਿਆ ਔਰ ਮੋਦੀ ਨੂੰ ਜੇ ਉਹ ਆਇਆ 2014 'ਚ ਵੀ 2019 'ਚ ਵੀ ਜਿੰਨੀ ਉਹ ਕੁੱਟ ਚਾੜਦਾ ਹੈ, ਮੈਜੋਰਿਟੀ 80% ਜਿਹੜੇ ਹਿੰਦੂ ਨੇ ਉਹਨਾਂ ਨੂੰ ਲੱਗਦਾ ਕਿ ਵੀ ਔਰ ਬੀਜੇਪੀ ਨੂੰ ਲੱਗਦਾ ਵੀ ਅਸੀਂ ਮੁਸਲਮਾਨਾਂ ਦੀਆਂ ਵੋਟਾਂ ਤੋਂ ਬਿਨਾਂ ਵੀ ਗੁਜ਼ਾਰਾ ਕਰ ਸਕਦੇ। ਇਹੀ ਪੋਲਿਟਿਕਸ ਸ੍ਰੀਲੰਕਾ 'ਚ ਸੀ। ਉਹਨਾਂ ਨੂੰ ਲੱਗਾ ਕਿ ਵੀ ਅਸੀਂ ਹੁਣ ਇੰਨਾ ਜਿਹੜੀ ਰਿਲੀਜੀਅਸ ਫਰੈਂਜ਼ੀ ਕ੍ਰੀਏਟ ਕਰ ਦਿੱਤੀ ਹੈ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਬਿਨਾਂ ਮੁਸਲਮਾਨਾਂ ਔਰ ਈਸਾਈਆਂ ਦੀਆਂ ਵੋਟਾਂ ਦੇ ਵੀ ਜਿੱਤ ਸਕਦੀ ਹੈ। ਸੋ ਇਹੀ ਜੇ ਅੱਜ ਕਹਿਣਾ ਹੋਏ ਕਿ ਭਾਰਤ ਵੀ ਸ੍ਰੀਲੰਕਾ ਦੇ ਰਸਤੇ ਤੇ ਗਾਮਜ਼ਨ ਹੈ ਔਰ ਉਹੀ ਫੇਟ ਇਹਦਾ ਵੀ ਹੋਣ ਜਾ ਰਿਹਾ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੁੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਇਸ ਵੇਲੇ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਤੇ ਭਾਰਤ ਤਬਾਹੀ ਵੱਲ ਵੱਧ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕਈ ਵਾਰ ਸਾਡੇ ਕੁਝ ਵੀਰਾਂ ਨੂੰ ਜਿਹੜੇ ਸਿਰਫ ਤੇ ਸਿਰਫ ਪੰਜਾਬ ਦੀ ਅੰਦਰੂਨੀ ਰਾਜਨੀਤੀ ਕਿਹਨੇ ਕਿਹਨੂੰ ਕੀ ਕਿਹਾ ਉਸ ਨਾਲ ਹੀ ਸੰਬੰਧਿਤ ਗੱਲਬਾਤ ਸੁਣਨਾ ਚਾਹੁੰਦੇ ਹੁੰਦੇ ਨੇ ਔਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਵੀ
ਇੰਟਰਨੈਸ਼ਨਲ ਜਾਂ ਇਸ ਲੈਵਲ ਦੀਆਂ ਗੱਲਾਂ ਉਹਨਾਂ ਦੀ ਸਮਝ ਤੋਂ ਬਾਲਾਤਰ ਨੇ। ਅੱਛਾ, ਪਰ ਅਸੀਂ ਫਿਰ ਵੀ ਸਮਝਦੇ ਹਾਂ ਕਿ ਅਲਟੀਮੇਟਲੀ ਜਿਹੜੇ ਲੋਕਲ ਫੈਕਟਰ ਹੁੰਦੇ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਲੋਕਲ ਹੀ ਹੁੰਦਾ ਹੈ। ਜਦੋਂ ਚੇਂਜਸ ਹੁੰਦੀਆਂ ਨੇ, ਜੀਓਪੋਲਿਟਿਕਸ ਜਿਹਦੇ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਤੇ ਜੇ ਤੁਸੀਂ ਵੱਡੇ ਸਿਨੈਰੀਓ ਨੂੰ ਨਾ ਸਮਝੋ ਜਾਂ ਉੱਥੇ ਜਿਸ ਕਿਸਮ ਦਾ ਪ੍ਰਚਾਰ ਨੈਰੇਟਿਵ, ਭਾਰਤ ਬਹੁਤ ਸਟਰੋਂਗ ਇਕਨੋਮੀ, ਬਹੁਤ ਪ੍ਰਾਚੀਨ ਭਾਰਤ, ਜ਼ਰੂਰ ਤੁਸੀਂ ਅੱਧਿਓਂ ਜ਼ਿਆਦਾ ਭਾਰਤੀਆਂ ਦੇ ਨਾਲ ਪੜ੍ਹੇ ਲਿਖੇ ਵੀ ਗੱਲ ਕਰੋਗੇ, ਉਹਦਾ ਪ੍ਰਭਾਵ ਕਬੂਲ ਰਹੇ ਹੁੰਦੇ ਨੇ। ਜੀ ਦੇਖੋ ਮੋਦੀ ਵਾਕਈ ਵਰਲਡ ਪਾਵਰ ਬਣ ਗਿਆ, ਦੇਖੋ ਜੀ ਉੱਥੇ ਹੀ ਆਪਣੀਆਂ ਖਬਰਾਂ ਲਾਈ ਜਾਂਦੇ ਨੇ, ਆਪਣੀਆਂ ਸੁਣਾ ਆਪੇ ਹੀ ਪੜ੍ਹਦੇ ਨੇ। ਹਾਲਾਂਕਿ ਇੱਥੇ ਜਦੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਕੋਈ ਵੀ ਆਂਦਾ, ਇੱਥੇ ਕਿਸੇ ਮੇਜਰ ਚੈਨਲ ਤੇ ਇੱਕ ਲਾਈਨ ਵੀ ਨਹੀਂ ਹੁੰਦੀ ਉਹਨਾਂ ਦੀ। ਉਹਨਾਂ ਦੇ ਆਪਣੇ ਹੀ ਜਿਹੜੇ ਨਾਲ ਉਹ ਜਹਾਜ਼ ਭਰ ਕੇ ਪੱਤਰਕਾਰਾਂ ਦਾ ਲਿਆਂਦਾ ਹੁੰਦਾ ਹੈ, ਉਹੀ ਝੂਠ ਬੋਲ ਰਹੇ ਹੁੰਦੇ ਨੇ, ਉਹੀ ਪਿੱਛੇ ਲੱਗ ਰਿਹਾ ਹੁੰਦਾ ਜੀ ਮੋਦੀ ਨੇ ਤਾਂ ਜਾ ਕੇ ਅਮਰੀਕਾ ਜਿੱਤ ਲਿਆ। ਔਰ ਇਹੀ ਹਾਲ ਇਹਨਾਂ ਦਾ ਈਵਨ ਯੂਰਪ ਦੇ ਟ੍ਰਿਪ ਵੇਲੇ ਵੀ ਮੈਂ ਦੇਖਿਆ ਕਿ ਮੀਡੀਆ ਨੇ ਅਦਰ ਦੈਨ ਕਿ ਭਾਈ ਉੱਥੇ ਚੱਲ ਕੀ ਰਿਹਾ ਮਾਈਨੋਰਟੀਜ਼ ਨਾਲ, ਜਾਂ ਪ੍ਰੈਸ ਫਰੀडम ਕਿੱਥੇ ਹੈ ਜਾਂ ਦੂਜਾ, ਕਿਉਂਕਿ ਹੁਣ ਤਾਂ ਇਹਨਾਂ ਨੇ ਉਹ ਟਵਿੱਟਰ ਹੋਏ, ਇੰਸਟਾਗ੍ਰਾਮ ਹੋਏ, ਫੇਸਬੁੱਕ, ਯੂਟਿਊਬ ਤਾਂ ਪਹਿਲਾਂ ਹੀ ਅੰਡਰ ਕੰਟਰੋਲ ਸੀ। ਹੁਣ ਤਾਂ ਆਮ ਲੋਕਾਂ ਦੇ ਟਵੀਟ ਤਾਂ ਉਡਾਏ ਸੀ, ਈਵਨ ਹਿਊਮਨ ਰਾਈਟਸ ਐਕਟਿਵਿਸਟ ਤੋਂ ਲੈ ਕੇ ਈਵਨ ਅਸੀਂ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਦਾ ਦੇਖਦੇ ਹਾਂ, ਔਰ ਸਾਰੇ ਮੇਜਰ ਪੱਤਰਕਾਰਾਂ ਦੇ ਔਰ ਦੂਸਰਿਆਂ ਦੇ ਉਹ ਗਾਇਬ ਕੀਤੇ ਹੋਏ ਨੇ, ਟਵਿੱਟਰ ਅਕਾਊਂਟ ਹੀ ਬੰਦ ਕਰਵਾ ਦਿੱਤੇ ਨੇ। ਸੋ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਡਾ ਇਹ ਪਲੇਟਫਾਰਮ, ਰਾਜੀ ਸਰ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਸੋ ਉਹਨਾਂ ਨੇ ਬੜੀ ਐਪਰੀਸ਼ੀਏਟਿਵ ਟੋਨ ਦੇ ਵਿੱਚ ਕਿਹਾ ਕਿ ਜੀ ਦੇਖੋ ਇਸ ਵੇਲੇ ਜੇ ਪੰਥਕ ਮੀਡੀਆ ਹੀ ਨਹੀਂ, ਦੂਸਰੇ ਵੀ ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਦੂਸਰੇ ਲੋਕ ਵੀ ਆ ਕੇ ਗੱਲ ਕਰਦੇ ਨੇ ਜਿਹੜੇ ਗੈਰ ਸਿੱਖ ਨੇ, ਜਿਹੜੇ ਭਾਰਤ ਦਾ ਜਿਹੜੀ ਹਾਲਤ ਹੈ ਜਾਂ ਮੋਦੀਤਵਾ ਨਾਲ ਸਹਿਮਤ ਨਹੀਂ ਨੇ, ਕਿ ਵੀ TV 84 ਦਾ ਨੈਰੇਟਿਵ ਜਿਹੜਾ ਉਹਦਾ ਕੋਈ ਮੁਕਾਬਲਾ ਨਹੀਂ ਹੈ, ਕਿ ਵੀ ਕੋਈ ਵੀ ਉਹਦੇ ਸਾਹਮਣੇ ਜਿਹੜਾ ਉਹ ਖਲੋਣ ਦੀ ਹਿੰਮਤ ਨਹੀਂ ਕਰਦਾ ਜਾਂ ਕਰ ਸਕਦਾ, ਕਿਉਂਕਿ ਫੈਕਟਸ ਦੇ ਉੱਤੇ ਬੇਸਡ ਹੈ। ਔਰ ਇਸ ਲਈ ਹਾਲਾਂ ਅਸੀਂ 36 ਹੋਰ ਸੋਰਸ ਵੀ ਲੈ ਸਕਦੇ ਹੁੰਦੇ, ਪਰ ਮੈਂ ਮੋਸਟਲੀ ਜਿਹੜੇ ਇੰਡੀਆ ਬੇਸਡ ਪੋਲੀਟੀਸ਼ੀਅਨ ਜਿਹਨਾਂ 'ਚ ਮਾੜਾ ਮੋਟਾ ਕਰੇਜ ਹੈ ਜਾਂ ਜਿਹੜੀਆਂ ਕੁਝ ਗਲੋਬਲ ਰਿਪੋਰਟਸ ਹੁੰਦੀਆਂ ਨੇ, ਮੈਂ ਉਹਨਾਂ ਦਾ ਸਹਾਰਾ ਲੈਂਦਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਆਪਣੀ ਖਾਲਿਸਤਾਨੀ ਫੈਕਟਰੀ 'ਚ ਖਬਰਾਂ ਬਣਾਈਆਂ ਨੇ। ਅਸੀਂ ਖਬਰਾਂ ਨਹੀਂ ਬਣਾਉਂਦੇ, ਅਸੀਂ ਇਹਨਾਂ ਦੀਆਂ ਫੈਕਟਰੀ 'ਚ ਬਣੀਆਂ ਜਿਹੜੀਆਂ ਨੇ ਉਹਨੂੰ ਉਧੇੜ ਉਧੂੜ ਕੇ ਦੱਸ ਦਿੰਦੇ ਆ ਕਿ ਆਹ ਦੇਖ ਲਓ ਤੁਹਾਡੀ ਹਕੀਕਤ ਹੈ। ਹਾਂਜੀ, ਸੋ ਹੁਣ ਭਾਰਤ ਦੀ ਇੱਕ ਸਟੇਟ ਤੇਲੰਗਾਨਾ ਹੈ। ਤੇਲੰਗਾਨਾ ਦਾ ਚੀਫ ਮਿਨਿਸਟਰ ਜਿਹੜਾ ਮੈਂ ਉਹਨੂੰ ਹਮੇਸ਼ਾ ਐਡਮਾਇਰ ਕਰਦਾ ਕੇ ਚੰਦਰਸ਼ੇਖਰ ਰਾਓ, ਔਰ ਉਹਨੂੰ ਇਨ ਬਰੀਫ KCR ਕਹਿੰਦੇ ਨੇ, ਕਿ ਉਹਦਾ ਨਾਂ ਜਿਹੜਾ ਕ੍ਰਿਸ਼ਨਾ ਚੰਦਰਸ਼ੇਖਰ ਰਾਓ ਹੈ। ਹੁਣ ਤੇਲੰਗਾਨਾ ਇੱਕ ਉਹ ਸੂਬਾ ਜਿਹੜਾ KCR ਨੇ ਆਪਣੇ ਐਫਰਟ ਨਾਲ ਉਹਨੇ ਐਜੀਟੇਸ਼ਨ ਚਲਾਈ, ਆਂਧਰਾ ਪ੍ਰਦੇਸ਼ ਦਾ ਹਿੱਸਾ ਸੀ, ਔਰ ਇਹ ਵੱਡਾ ਹਿੱਸਾ ਜਿਹੜਾ ਅਸੀਂ ਜਦੋਂ ਹੈਦਰਾਬਾਦ ਦੀ ਗੱਲ ਕਰਦੇ ਹਾਂ, ਜਿੱਥੇ ਜਿਹੜੀ ਅੱਜ ਤੇਲੰਗਾਨਾ ਦੀ ਕੈਪੀਟਲ ਹੈ, ਇਹ ਕਿਸੇ ਵੇਲੇ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ। ਔਰ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਆਲਮੋਸਟ 100,000 ਸਕੁਅਰ ਮਾਈਲ ਜਿਹੜੀ ਹੈ ਉਹਦੀ ਰਿਆਸਤ ਸੀ, ਔਰ ਬਹੁਤ ਵੱਡਾ ਅੱਜ ਦਾ ਆਂਧਰਾ, ਤੇਲੰਗਾਨਾ, ਕੁਝ ਹਿੱਸਾ ਕਰਨਾਟਕਾ ਦਾ ਔਰ ਈਵਨ ਮਹਾਰਾਸ਼ਟਰ ਤੱਕ ਦੇ ਇਹ ਉਹਦਾ ਹਿੱਸਾ ਸੀ। ਔਰ ਇਹਦੇ ਚੋਂ ਬਾਅਦ ਉਹਨਾਂ ਨੇ ਸੂਬੇ ਬਣਾਏ। ਹੁਣ ਜਿਹੜਾ ਆਂਧਰਾ ਪ੍ਰਦੇਸ਼ ਹੈ ਉਸ ਦੀ ਆਪਣੀ ਲੈਂਗੁਏਜ ਤੇ ਬੇਸਡ ਤੇਲਗੂ ਉਹਨਾਂ ਦੀ ਜ਼ਬਾਨ ਹੈ, ਰੀਜਨਲ ਲੈਂਗੁਏਜ, ਉਹਦੇ ਤੇ ਬੇਸਡ ਆਂਧਰਾ ਪ੍ਰਦੇਸ਼ ਬਣਿਆ। ਲੇਕਿਨ KCR ਨੇ ਇੱਕ ਪੂਰੀ ਐਜੀਟੇਸ਼ਨ ਲੀਡ ਕੀਤੀ ਕਿ ਵੀ ਅਸੀਂ ਅੱਡ ਤੇਲੰਗਾਨਾ ਚਾਹੁੰਦੇ ਹਾਂ, ਸਾਡਾ ਆਂਧਰਾ, ਸਾਡਾ ਆਪਣਾ ਕਲਚਰ ਹੈ, ਸਾਡੀ ਆਪਣੀ ਤਹਿਜ਼ੀਬ ਹੈ, ਔਰ ਉਹਨੇ ਵਰਤ ਵੀ ਰੱਖਿਆ, ਦੂਜਾ ਵੀ। ਪਰ ਮੈਂ ਸਮਝਦਾ ਵੀ ਚੰਗਾ ਆਰਗੇਨਾਈਜ਼ਰ ਉਹੀ ਹੁੰਦਾ ਹੈ ਜਿਹੜਾ ਜਿਸ ਮੁੱਦੇ ਨੂੰ ਲੈ ਕੇ ਤੁਰਿਆ ਉਹ ਉਸ ਨੂੰ ਕਾਮਯਾਬੀ ਤੱਕ ਲਿਆਏ। ਸੋ KCR ਨੇ ਨਾ ਸਿਰਫ ਤੇਲੰਗਾਨਾ ਨੂੰ ਇੱਕ ਅੱਡ ਸੂਬਾ ਮਨਵਾਇਆ, ਅੱਜ ਇੱਕ ਅੱਡ ਸੂਬਾ ਭਾਰਤ ਦੀ ਯੂਨੀਅਨ ਦੇ ਵਿੱਚ, ਪਰ ਸਭ ਤੋਂ ਵੱਡੀ ਗੱਲ ਜਦੋਂ ਅੱਜ ਅਸੀਂ ਚੰਡੀਗੜ੍ਹ ਦੇ ਮੁੱਦੇ ਤੇ ਗੱਲ ਕਰਾਂਗੇ ਕਿ ਕਿਵੇਂ ਭਗਵੰਤ ਮਾਨ ਗ੍ਰੈਜੂਅਲੀ ਉਹਨੇ ਉਹ ਸਰੈਂਡਰ ਕਰਨ ਵੱਲ ਵੱਧ ਰਿਹਾ ਹੈ ਕੇਜਰੀਵਾਲ ਦੇ ਕਹਿਣ ਤੇ ਚੰਡੀਗੜ੍ਹ ਨੂੰ। ਹੁਣ ਇਹੀ ਸਿਚੁਏਸ਼ਨ ਜਦੋਂ ਤੇਲੰਗਾਨਾ ਸਟੇਟ ਹੋਣ ਦੇ ਵਿੱਚ ਆ ਗਈ, ਹੈਦਰਾਬਾਦ, ਹੁਣ ਹੈਦਰਾਬਾਦ ਭਾਰਤ ਦੇ IT ਦਾ ਵੀ ਹੱਬ ਔਰ ਉਹਦਾ ਇਤਿਹਾਸਕਤਾ ਵੀ। ਹੁਣ ਹੈਦਰਾਬਾਦ ਤੇਲੰਗਾਨਾ ਰਿਆਸਤ ਦਾ ਹਿੱਸਾ ਬਣਦੀ ਸੀ, ਪਰ ਇਹਨੂੰ ਆਂਧਰਾ ਦੇ ਕੈਪੀਟਲ ਦੇ ਤੌਰ ਤੇ ਹੀ ਕਿਹਾ ਜਾਂਦਾ ਸੀ, ਹੈ ਹੀ ਕੈਪੀਟਲ ਸੀ ਉਹਨਾਂ ਦੀ। ਲੇਕਿਨ ਇਹਨੇ ਇਸ ਤੇ ਸਟੈਂਡ ਲਿਆ ਕਿ ਤੇਲੰਗਾਨਾ ਵਿਦਆਊਟ ਹੈਦਰਾਬਾਦ ਮੀਨਸ ਨਥਿੰਗ, ਔਰ ਅੱਜ ਤੇਲੰਗਾਨਾ ਦੀ ਰਾਜਧਾਨੀ ਵੀ ਹੈਦਰਾਬਾਦ ਹੈ। ਇਹੀ ਮਾਮਲਾ ਜਦੋਂ ਅਸੀਂ ਚੰਡੀਗੜ੍ਹ ਦੇ ਮਾਮਲੇ 'ਚ ਦੇਖਦੇ ਹਾਂ ਕਿ ਕਿਵੇਂ ਉਹ ਰਾਜਧਾਨੀ ਜਿਹੜੀ ਬਣੀ ਪੰਜਾਬ ਲਈ ਸੀ, ਲਾਹੌਰ ਤੋਂ ਬਾਅਦ 47 'ਚ ਲਾਹੌਰ ਉੱਧਰ ਚਲਾ ਗਿਆ,
ਉਹ ਕਿਵੇਂ ਅੱਜ ਜਿਹੜਾ ਉਹਨੂੰ ਪਹਿਲਾਂ ਪੰਜਾਬ ਤੋਂ ਖੋਹ ਕੇ ਹਰਿਆਣੇ ਨੂੰ ਦੇਣ ਦੀ ਲਾਈਨ ਸੀ, ਫਿਰ ਮੰਨ ਲਿਆ ਇਨ ਪ੍ਰਿੰਸੀਪਲ ਕਿ ਪੰਜਾਬ ਦੀ ਹੈ, ਪਰ ਅੱਜ ਕਿਵੇਂ ਸੈਂਟਰ ਉਹਨੂੰ ਐਜ਼ ਏ ਯੂਨੀਅਨ ਟੈਰੀਟਰੀ ਪੱਕੇ ਤੌਰ ਦੇ ਉੱਤੇ ਹੀ ਆਪਣੇ ਕਬਜ਼ੇ 'ਚ ਲੈ ਕੇ ਬੈਠ ਗਿਆ। ਹੁਣ ਇਹ ਵੀ KCR ਦੀ ਸਕਸੈਸ ਸੀ ਕਿ ਉਹਨੇ ਹੈਦਰਾਬਾਦ ਤੇ ਤੇਲੰਗਾਨਾ ਦੇ ਕਲੇਮ ਨੂੰ ਮਨਵਾਇਆ। ਔਰ ਫਿਰ ਇਹੀ ਨਹੀਂ, ਉਸ ਤੋਂ ਬਾਅਦ ਜਦੋਂ ਹਕੂਮਤ ਜਿਹੜਾ ਸੂਬਾ ਬਣ ਗਿਆ, ਹੁਣ ਤੱਕ ਵੀ ਜਿਹੜੀ KCR ਦੀ ਪਾਰਟੀ ਹੈ ਜਿਹਨੇ BJP ਤੋਂ ਵੀ ਆਪਣੇ ਆਪ ਨੂੰ ਡਿਸਟੈਂਸ ਰੱਖਿਆ ਹੋਇਆ, ਬਾਕੀਆਂ ਨਾਲ ਵੀ ਉਹੀ ਹਕੂਮਤ 'ਚ ਹੈ। ਔਰ ਇਹ KCR ਚੀਫ ਮਿਨਿਸਟਰ ਹੈ ਤੇਲੰਗਾਨਾ ਦਾ। ਅੱਛਾ, ਹੁਣ ਬੇਸ਼ੱਕ ਤੇਲੰਗਾਨਾ ਕੋਈ UP ਬਿਹਾਰ ਜਾਂ ਤਮਿਲਨਾਡੂ ਵਾਂਗ ਵੱਡੀ ਸਟੇਟ ਨਹੀਂ ਹੈ, ਪਰ ਗੱਲ ਅਲਟੀਮੇਟਲੀ ਤੁਹਾਡੀ ਇੱਕ ਕਲੈਰਿਟੀ ਦੀ, ਤੁਹਾਡਾ ਜਿਹੜੀ ਹੈ ਜਿਹਨੂੰ ਅਸੀਂ ਮੋਰਲ ਹਾਈ ਗਰਾਊਂਡ ਕਹਿੰਦੇ ਹਾਂ, ਔਰ ਤੁਹਾਡਾ ਕਰੇਜ ਵੰਗਾਰਨ ਦਾ। ਔਰ ਜਿਹੜੀਆਂ ਗੱਲਾਂ KCR ਨੇ ਆਪਣੇ ਅੱਜ ਦੀ ਸਟੇਟਮੈਂਟ 'ਚ ਕਹੀਆਂ, ਔਰ ਉਹਨਾਂ ਦੇ ਮੀਡੀਆ ਨੇ ਵੀ ਉਹਨੂੰ ਜਿਹੜਾ ਹੈਡਲਾਈਨ ਬਣਾਇਆ, ਉਹਨੇ ਕਿਹਾ ਵੀ ਦੇਰ ਇਜ਼ ਐਨ ਅਨਡਿਕਲੇਅਰਡ ਐਮਰਜੈਂਸੀ ਇਨ ਇੰਡੀਆ ਸੇਜ਼ ਤੇਲੰਗਾਨਾ ਚੀਫ ਮਿਨਿਸਟਰ ਕੇਸ। ਉਹਨੇ ਕਿਹਾ ਜੀ ਭਾਰਤ ਦੇ ਵਿੱਚ ਅਨਐਲਾਨੀਆ ਐਮਰਜੈਂਸੀ। ਔਰ ਉਹਨੇ ਇੰਦਰਾ ਗਾਂਧੀ ਦੀ ਤਾਰੀਫ, ਉਹਨੇ ਕਿਹਾ ਜੀ ਇੰਦਰਾ ਗਾਂਧੀ 'ਚ ਘੱਟੋ ਘੱਟ ਕਰੇਜ ਤਾਂ ਸੀ ਕਿ ਉਹਨੇ ਐਮਰਜੈਂਸੀ ਲਾ ਕੇ ਜ਼ੁਲਮ ਕੀਤੇ ਸੀ। ਤੁਸੀਂ ਐਮਰਜੈਂਸੀ ਲਗਾਈ ਨਹੀਂ ਹੋਈ, ਪਰ ਤੁਸੀਂ ਜ਼ੁਲਮ ਜਿਹੜੇ ਨੇ ਉਵੇਂ ਹੀ ਕਰ ਰਹੇ ਹੋ ਜਿਵੇਂ ਐਮਰਜੈਂਸੀ ਹੋਇਆ। ਤੁਸੀਂ ਅਨਡਿਕਲੇਅਰਡ ਐਮਰਜੈਂਸੀ ਲਾਈ ਹੋਈ ਹੈ। ਔਰ ਉਹਨੇ ਜਿਹੜੇ 3 ਲਫ਼ਜ਼ ਭਾਰਤ ਦੇ ਰੂਲਰਸ ਲਈ, ਔਰ ਉਹਨੇ ਈਵਨ ਸੁਪਰੀਮ ਕੋਰਟ ਦੇ 2 ਜੱਜਿਸ ਨੇ ਪਿਛਲੇ ਦਿਨਾਂ, ਜਿਨ੍ਹਾਂ ਜਸਟਿਸ ਸੂਰਿਆਕਾਂਤ ਔਰ ਜਸਟਿਸ ਪਰਦੀਵਾਲਾ ਸੀ, ਉਹਨਾਂ ਨੇ ਨੂਪਰ ਸ਼ਰਮਾ ਜਿਸ ਬਾਰੇ ਉਹਨੇ ਟਿੱਪਣੀ ਕੀਤੀ ਦੋਨਾਂ ਜੱਜਾਂ ਨੇ ਕਿ ਵੀ ਉਹਨੇ ਜੋ ਨਬੀ ਮੁਹੰਮਦ ਬਾਰੇ ਕਿਹਾ, ਇਹ ਤਾਂ ਕੱਲੀ ਜ਼ਿੰਮੇਵਾਰ ਹੈ ਜੋ ਭਾਰਤ ਦੇ ਵਿੱਚ ਇਸ ਕਿਸਮ ਦੀ ਤਲਖੀ ਔਰ ਪੋਲਰਾਈਜੇਸ਼ਨ ਹੋਈ, ਔਰ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਦੇ ਉੱਤੇ ਵੀ ਜਿਹੜਾ ਹੈ ਉਹ KCR ਨੇ ਸੁਪਰੀਮ ਕੋਰਟ ਦੀ ਤਾਰੀਫ ਕਰਦਿਆਂ ਕਿਹਾ ਕਿ, ਔਰ ਉਹਦੇ ਜਿਹੜੀ ਉਹਨੇ ਕਿਹਾ ਕਿ ਦਾ ਜੁਡੀਸ਼ਰੀ ਹੈਜ਼ ਟੂ ਸੇਵ ਦਾ ਕੰਟਰੀ, ਕਿ ਅੱਜ ਜੇ ਕੋਈ ਹੋਪ ਬਚੀ ਹੈ ਤੇ ਉਹ ਸਿਰਫ ਜੁਡੀਸ਼ਰੀ ਹੈ ਜੇ। ਔਰ ਇਹ ਨੂਪਰ ਸ਼ਰਮਾ ਦੇ ਉੱਤੇ ਉਹਦੇ ਸੁਪਰੀਮ ਕੋਰਟ ਦੇ ਕਮੈਂਟ ਤੋਂ ਪਿਆ। ਅਦਰਵਾਈਜ਼ ਉਹਨੇ ਕਿਹਾ ਕਿ ਮੁਲਕ ਨੂੰ ਕਿਹਦੇ ਤੋਂ ਬਚਾਉਣਾ ਹੈ। 3 ਲਫ਼ਜ਼ ਉਹਨੇ ਕਿ ਟ੍ਰੇਟਰਸ, ਡੀਮਨਸ ਐਂਡ ਡਿਕਟੇਟਰਸ, ਕਿ ਸਭ ਗੱਦਾਰ ਜਿਹੜੇ ਨੇ ਅੱਜ ਇਹ ਮੁਲਕ ਦੇ ਹਾਕਮ ਬਣੇ ਹੋਏ ਨੇ, ਸ਼ੈਤਾਨ ਦੀ ਔਲਾਦ ਨੇ, ਡੀਮਨ ਨੇ, ਰਾਖਸ਼ਸ ਨੇ, ਔਰ ਨਾਲ ਦੀ ਨਾਲ ਉਹਨੂੰ ਕਿਹਾ ਡਿਕਟੇਟਰ ਨੇ। ਔਰ ਜ਼ਾਹਰ ਹੈ ਕਿ ਇਕੱਲਾ ਇਹੀ ਨਹੀਂ ਕਿ ਨਰਿੰਦਰ ਮੋਦੀ ਉੱਤੇ ਡਿਕਟੇਟਰਾਂ ਦਾ ਡਿਕਟੇਟਰ ਪਿਓ ਬੈਠਾ ਇਹਨਾਂ ਦਾ, ਪਰ ਜਿੰਨੇ ਸੂਬਿਆਂ ਦੇ ਮੁੱਖ ਮੰਤਰੀ ਨੇ ਜਿੱਥੇ BJP ਦੀਆਂ ਹਕੂਮਤਾਂ ਨੇ, ਜੋ ਗੁੰਡਾਗਰਦੀ ਆਦਿੱਤਿਆਨਾਥ ਯੋਗੀ UP 'ਚ ਕਰ ਰਿਹਾ, ਇਸ ਵਾਰ ਈਦ ਦੇ ਮੌਕੇ ਜਿਹਨੂੰ ਅਸੀਂ ਬਕਰੀਦ ਕਹਿੰਦੇ ਹਾਂ, ਉੱਥੇ ਉਹਨਾਂ ਨੇ ਇੰਨੀਆਂ ਪਾਬੰਦੀਆਂ ਲਾਈਆਂ ਕਿ ਪਬਲਿਕਲੀ ਜਿਹੜਾ ਉਹ ਵਿਚਾਰੇ ਜਿਹੜੇ ਗਰੀਬ ਮੁਸਲਮਾਨ ਨੇ ਉਹਨਾਂ ਕੋਲ ਲੈ ਦੇ ਕੇ ਸਾਲ ਦੇ ਵਿੱਚ ਇਹੀ 2 ਤਿਉਹਾਰ, ਇੱਕ ਈਦ ਹੈ ਜਿਹਦੇ 'ਚ ਰਮਜ਼ਾਨ ਤੋਂ ਬਾਅਦ ਇੱਕ ਦੂਸਰੀ, ਔਰ ਇਹ ਬਕਰੀਦ ਜੁੜੀ ਜਿਹੜੀ ਹੈ ਉਹ ਕੁਰਬਾਨੀ ਨਾਲ ਹੋਈ ਹੈ। ਔਰ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਜਿਹੜੀ ਹੈ ਉਹ ਬੱਕਰਿਆਂ ਦੀ ਔਰ ਦੂਜੀ ਜਿਹੜੀ ਹੈ ਉਹ ਕੁਰਬਾਨੀ ਵੀ ਨਹੀਂ ਕਰਨ ਦਿੱਤੀ। ਇੰਨੀਆਂ ਪਾਬੰਦੀਆਂ ਲਾ ਕੇ, ਯਾਨੀ ਸਿੱਧਾ ਧਰਮ ਦੇ ਅੰਦਰ ਦਖਲ ਅੰਦਾਜ਼ੀ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਚੀਫ ਮਿਨਿਸਟਰ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਸਾਰਾ ਪਾਰਟ ਹੈ ਕਿ ਇਹ ਜਿਹੜਾ ਮੋਦੀ ਹੈ ਇਹ ਬਹੁਤ ਕਮਜ਼ੋਰ ਹੈ। ਔਰ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਅਸੀਂ ਅਕਸਰ ਇਹ ਗੱਲ ਮਨੋਵਿਗਿਆਨ ਦੇ ਐਂਗਲ ਤੋਂ ਵੀ ਕਰਦੇ ਹਾਂ ਕਿ ਜਿਹੜੇ ਆਪਣੇ ਆਪ ਨੂੰ ਬੁਲੀ ਜਿਹੜੇ ਨੇ ਬੁਲੀ ਹੁੰਦੇ ਨੇ, ਜਿਹੜੇ ਦੂਜਿਆਂ ਨੂੰ ਬੁਲੀ ਕਰਦੇ ਨੇ, ਉਹਨੂੰ ਬੁਲੀ ਕਿਹਾ ਜਾਂਦਾ ਹੈ। ਹੁੰਦੇ ਵਿੱਚੋਂ ਡਰਾਕਲ ਨੇ, ਡਰਪੋਕ ਨੇ, ਇਨਸਿਕਿਉਰ ਨੇ। ਇਸੇ ਤਰ੍ਹਾਂ ਜਿਹੜੇ ਲੋਕ ਆਪਣਾ ਜਿਹੜਾ ਉਹ ਨੱਕ ਚਾੜ ਕੇ ਰੱਖਦੇ ਨੇ, ਜਿਹਨੂੰ ਸੁਪਰੀਓਰਿਟੀ ਕੰਪਲੈਕਸ ਕਿਹਾ ਜਾਂਦਾ ਹੈ, ਪਰ ਅਸਲ 'ਚ ਉਹ ਉਹਨਾਂ ਦਾ ਅਹਿਸਾਸੇ ਕਮਤਰੀ ਹੁੰਦਾ, ਇਨਫੀਰੀਓਰਿਟੀ ਕੰਪਲੈਕਸ ਹੁੰਦਾ। ਸੋ ਇਹ ਜਿੰਨੇ ਡਿਕਟੇਟਰ ਨੇ ਇਹ ਬੜੇ ਇਨਸਿਕਿਉਰ ਹੁੰਦੇ ਨੇ, ਟਿਮਿਡ ਹੁੰਦੇ ਨੇ, ਕੋਵਰਡ ਹੁੰਦੇ ਨੇ। ਔਰ ਉਹਨੇ ਮੋਦੀ ਬਾਰੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਐਜ਼ ਦਾ ਵੀਕੈਸਟ ਐਂਡ ਇਨਐਫੀਸ਼ੀਐਂਟ ਪ੍ਰਾਈਮ ਮਿਨਿਸਟਰ ਐਵਰ ਇਨ ਦਾ ਕੰਟਰੀ। ਉਹਨੇ ਕਿਹਾ ਜੀ ਜੇ ਅੱਜ ਤੱਕ ਇਸ ਮੁਲਕ 'ਚ ਕੋਈ ਬਹੁਤ ਕਮਜ਼ੋਰ ਔਰ ਇਨਐਫੀਸ਼ੀਐਂਟ ਗੈਰ ਪ੍ਰਭਾਵੀ ਕੋਈ ਪ੍ਰਧਾਨ ਮੰਤਰੀ ਹੋਇਆ ਤਾਂ ਉਹ ਮੋਦੀ ਹੋਇਆ। ਔਰ ਇਹ ਜਿਹੜਾ ਉਹਨੇ ਕਿਹਾ ਵੀ ਇਕੱਠੇ ਹੋ ਕੇ ਆਪੋਜੀਸ਼ਨ ਪਾਰਟੀਆਂ ਨੂੰ, ਲੋਕਾਂ ਨੂੰ, ਇਹਨਾਂ ਨੂੰ ਥਰੂ ਆਊਟ ਕਰਨਾ ਚਾਹੀਦਾ ਹੈ। ਅਦਰਵਾਈਜ਼ ਜਿਹੜਾ ਇਹ ਮੁਲਕ ਇੱਕ ਤਬਾਹੀ ਦੇ ਰਸਤੇ ਤੇ ਜਾ ਰਿਹਾ। ਔਰ ਇਹੀ ਗੱਲ ਜਿੱਥੇ ਇੱਕ ਪਾਸੇ ਇੱਕ ਸਟੇਟ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ, ਅਮ੍ਰਿਤਿਆ ਸੈਨ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਕਲਕੱਤੇ 'ਚ ਕਿਹਾ ਸੀ ਕਿ ਇੰਡੀਆ ਕਲੈਪਸ ਵੱਲ ਵੱਧ ਰਿਹਾ, ਅੱਜ ਵੀ ਉਹਨਾਂ ਦੀ ਸਟੇਟਮੈਂਟ ਜਿਹੜੀ ਨੈਸ਼ਨਲ ਮੀਡੀਆ ਨੇ ਵੀ ਦੇਣਾ ਮਜਬੂਰੀ। ਆਨੰਦ ਬਾਜ਼ਾਰ ਪੱਤਰਿਕਾ, ਇਹ ਬੰਗਾਲ ਦਾ ਇੱਕ ਅਖਬਾਰ ਹੈ ਜਿਹਨੂੰ 100 ਸਾਲ ਹੋ ਗਏ ਨੇ, 1922 ਦੇ ਵਿੱਚ
ਇਹ ਜਿਹੜੀ ਇਸ ਦੀ ਸ਼ੁਰੂਆਤ ਹੋਈ ਸੀ। ਸੋ ਉਹਨਾਂ ਦੇ 100 ਸਾਲਾ ਜਿਹੜਾ ਫਾਊਂਡੇਸ਼ਨ ਦੇ ਉੱਤੇ ਅੰਮ੍ਰਿਤ ਬਾਜ਼ਾਰ ਪੱਤਰਕਾਰ ਦੇ ਅਮ੍ਰਿਤਿਆ ਸੈਨ, ਜਿਹਨੂੰ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਹੋਇਆ, ਉਹਨੇ ਐਡਰੈਸ ਕੀਤਾ ਵਰਚੁਅਲੀ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਸਾਡਾ ਵਕਤ ਇਸ ਵੇਲੇ ਉਸ ਚੋਂ ਗੁਜ਼ਰ ਰਿਹਾ ਕਿ ਮੁਲਕ ਕੋਲੈਪਸ ਵੱਲ ਵੱਧ ਰਿਹਾ। ਵੀ ਨੀਡ ਐਟ ਦਿਸ ਟਾਈਮ when the nation is being divided between Hindus and Muslims by forces of political opportunism and our unity is being destroyed, a powerful हुआ कि इस वेले मुल्क च एक ताकतवर आवाज़ उठनी चाहिए है। नहीं तो जिहड़े मौकाप्रस्त सियासतदान ने उन्होंने हिंदुओं और मुसलमानों का डिवाइड खड़ा करके मुल्क नूं कमज़ोर कर दिता है। और ये जिहड़ा उन्हें कहा भी मैं हुणे 88 साल की उम्र है, सो ज़ाहिर है कि भी जदों पाकिस्तान भारत बनिया अंग्रेज इत्थों गए वो 13 सालों का सी। उन्हें कहा भी जिस किस्म का माहौल 47 तो पहला मैं देखदा सी उही माहौल मैनूं अज नज़र आ रहा है। उन्होंने कहा भी एट दैट टाइम सैवरल पीपल इन द कंट्री वर जेल्ड फॉर पोलिटिकल रीजन, उदों भी सियासी कारणों करके सी। और हुण मैं ये देख रहे हैं कि भी हुण भी पीपल आर बीइंग थ्रोन इन द जेल विदाउट कमिटिंग एनी क्राइम। विल इट एवर स्टॉप? कि ये कदे खत्म होएगा? भी अंग्रेज भी यही कुछ करते सी, ये भी यही कुछ करते हैं। फिर उन्होंने खास तौर पर उमर खालिद का जिक्र किया, जिहड़ा 22-23 फरवरी नूं 2020 जिहड़ी हिंसा खुद हिंदू तवियां ने करवाई दिल्ली च, जदों कि जिहड़ा ये सीए के खिलाफ और दूसरे प्रोटेस्ट चल रहे सी। उमर खालिद पिछले 2 साल तो जिहड़ा वो जेल च बंद है, कोई जिहड़ा वो कन्विक्शन तो दूर की गल, कोई प्रॉपर जिहड़ा है वो ना जमानत है ना दूसरा है। और ये उन्होंने कहा कि भाई अज भारत उही बन गया है जो अंग्रेज़ों के इत्थे हुंदियां सी। मैनी ऑफ दोज हु आर थिंकिंग बोल्डली एंड बीइंग ब्रेव पोलिटिकली are suffering at the hands of government without any trial for their so called offence। कि अखौती उन्हां दे उत्ते वो चार्ज लाए जाते हैं और उन्हां नूं जिहड़े उन्हां नाल सहमत नहीं ने पोलिटिकली और हिम्मत करके कोई गल कहंदे ने जेलां च सुट्टिया होया। फिर उन्होंने कहा कि भी दे आर ऑफ्टन प्रेज्ड फ्रॉम आउटसाइड द कंट्री, कि वो जिहड़े बहादुर लोग इत्थे आवाज़ चुकते हैं बाहरले मुल्कां तो उन्हां दी तारीफ हुंदी है। उन्होंने फिर प्रोफैसर नोम चोमस्की की गल की, जिन्हों ने जिहड़ा है वो उमर खालिद और दूसरिਆਂ ਨੂੰ ਜਿਹੜੀ है वो तारीफ भी की। बट नाल दी नाल अमृत्या सैन ने कहा कि भाई ये जिहड़ी डिवाइसिव पॉलिटिक्स है और अथॉरिटेरियनिज्म है ये बड़ा खतरनाक है, एक घातक है। और इस वेले जिहड़ा कंट्री हैज़ बिकम ए कर्स फॉर फियर एंड अर्ज सिटीजनस टू मेनटेन यूनिटी, कि भाई लोग इकट्ठे होकर आवाज़ चुको, अदरवाइज ये मुल्क नूं जिहड़ा तबाही वाल जाया जा रहा है। सो मैं समझदा भी जिहड़ी गल KCR ने कही, अमृत्या सैन ने भी उस दे उत्ते मोहर लाई है। और असीं जिवें पहले सैगमेंट डिस्कस कीता सी कि यही फिरकू एजेंडे ते आधारित नफरत श्रीलंका दे जिहड़े वो 2 भरा राजा पक्से और उहदा भरा उन्होंने शुरू करके तमिल मुसलमानां नूं, तमिल हिंदुआं नूं, तमिल मुसलमान नहीं, मुसलमान वैसे ही उत्थे ओरिजिनली ने, उन्होंने उस रेस चों ही ने, मुसलमानां नूं, हिंदुआं नूं, इवन ईसाइयां नूं भी सैकंड क्लास सिटीजन बनाया होया सी। ते अज श्रीलंका का की हाल है और इंडिया भी आलमोस्ट उसे ही डायरैक्शन वाल तेजी नाल जा रहा है। जे तुसीं उन्हां दी इकोनॉमी दा अंदरला हाल देखो और उन्हां दा झूठा नैरेटिव जो प्रचार रहे हैं उस दे उत्ते जे तुसीं सवालिया निशान रख के उन्होंने देखोगे फिर तुहानूं हकीकत समझ आ सकती है। जी डॉक्टर साहब तुहाडा बहुत बहुत शुक्रिया। सो इत्थे लेने ब्रेक, व्यूअर्स तुसां इसी तरह बने रहना, मिलते हैं छोटे जिहे ब्रेक तो बाद। खालिस्तान रेफरेंडम दीआं वोटां दा इटली विखे अगला पड़ा, वचेंसा कास्ते गुम्बैरतो विखे खालिस्तान दीआं वोटां 17 जुलाई दिन ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ।
ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ ਕੀਤਾ ਹੈ ਪਰ ਦੂਸਰੇ ਪਾਸੇ ਉਸਨੇ ਚੰਡੀਗੜ੍ਹ ਦੇ ਮੁੱਦੇ ਤੇ ਬਹੁਤ ਕਮਜ਼ੋਰ ਸਟੈਂਡ ਲੈਂਦਿਆਂ ਇਸ ਨੂੰ ਲਗਭਗ ਸਰੈਂਡਰ ਹੀ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੁਰਾਣੇ ਇੰਡੀਅਨ ਸਿਸਟਮ ਦੇ ਵਿੱਚ ਜਿਹਨੂੰ ਆਯੁਰਵੈਦਿਕ ਕਿਹਾ ਜਾਂਦਾ ਹੈ ਉਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਦੇ ਕੋਲ ਸੜੇ ਦਾ ਇਲਾਜ ਤਾਂ ਸੀ, ਕੋਈ ਅੰਗ ਸੜ ਗਿਆ ਤੇ ਉਸ ਦੀ ਮਲਮ ਜਾਂ ਦੂਜੀ ਤੀਜੀ, ਲੇਕਿਨ ਜਿਵੇਂ ਅੰਦਰ ਅਪੈਂਡਿਕਸ ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਜਾਂ ਦੂਜਾ ਉਸ ਕਿਸਮ ਦਾ ਤਾਂ ਹੈ ਹੀ ਨਹੀਂ ਸੀ। ਸਰਜੀਕਲ ਟੂਲਸ ਤਾਂ ਬਹੁਤ ਬਾਅਦ ਚ ਆਏ ਤੇ ਲੋਕ ਉਹ ਇਹ ਕਰਦੇ ਸੀ ਉਹਨਾਂ ਦੇ, ਜਦੋਂ ਉਹਨਾਂ ਨੂੰ ਵੈਦਾਂ ਨੂੰ ਸੱਦਿਆ ਜਾਂਦਾ ਸੀ ਕਿ ਵੀ ਜੇ ਉਹ ਤਕਲੀਫ ਨਾਲ ਤੜਫ ਰਿਹਾ ਜਿਹੜਾ ਤੇ ਉਹ ਉਹਦੇ ਪੈਰ ਨੂੰ ਜਿਹੜਾ ਉਹਦੇ ਤੇ ਸੜਦੀ ਕੋਈ ਲੱਕੜ ਲਾ ਦਿੰਦੇ ਸੀ। ਉਹਦੇ ਨਾਲ ਇਹ ਹੁੰਦਾ ਸੀ ਕਿ ਵੀ ਉਹਨੂੰ ਉਹ ਦਰਦ ਭੁੱਲ ਜਾਂਦਾ ਸੀ, ਉਹਨੂੰ ਚੀਕਾਂ ਮਾਰਦਾ ਸੀ, ਉਹਨੂੰ ਉਹ ਬਾਅਦ ਚ ਠੀਕ ਕਰ ਦਿੰਦੇ ਸੀ ਵਕਤ ਲਾ ਕੇ। ਸੋ ਮੈਂ ਕਈ ਵਾਰੀ ਇਹ ਦੇਖਦਾ ਹਾਂ ਵੀ ਇਹ ਜੋ ਸਿੱਖਾਂ ਦੇ ਨਾਲ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੋ ਰਿਹਾ, ਇੱਕ ਪਾਸੇ ਤਾਂ ਲੁੱਟ ਖਸੁੱਟ, ਜੇ ਪਿਛਲੇ 3-4 ਮਹੀਨੇ ਦੀ ਗੱਲ ਕਰੀਏ ਕਿ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਨੀਤੀ ਜਿਹੜੀ ਹੈ ਉਹ ਪੰਜਾਬ ਮਾਰੂ ਹੈ। ਮੈਂ ਬਾਰ-ਬਾਰ ਉਹ ਲਿਸਟ ਨਹੀਂ ਗਿਣਾਵਾਂਗਾ ਕਿਉਂਕਿ ਫਿਰ ਕਰੰਟ ਟੌਪਿਕ ਲਈ ਵਕਤ ਨਹੀਂ ਬਚਦਾ ਹੈ ਕਿ ਵੀ ਭਗਵੰਤ ਮਾਨ ਨੂੰ ਮੋਹਰਾ ਰੱਖ ਕੇ ਅਲਟੀਮੇਟਲੀ ਕੇਜਰੀਵਾਲ ਦੀਆਂ ਨੀਤੀਆਂ, ਜਿਹੜਾ ਕੇਜਰੀਵਾਲ ਬਿਲਕੁਲ ਹਿੰਦੂਤਵਾਦੀ ਬੀ ਟੀਮ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਹਰ ਇਸ਼ੂ ਉਹ SYL ਕੈਨਾਲ ਦਾ ਹੋਏ, ਉਹ ਅਸੀਂ ਦੇਖਿਆ ਰਾਜ ਸਭਾ ਤੋਂ ਕਿਵੇਂ ਹਿੰਦੂਤਵੀ ਪੈਸੇ ਲੈ ਕੇ ਉਹਨਾਂ ਤੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ। ਹਰ ਮੁੱਦੇ ਦੇ ਉੱਤੇ ਤੁਹਾਨੂੰ ਕੋਈ ਵੀ ਸਟੈਂਡ ਅਦਰ ਦੈਨ ਕਿ ਜੀ ਅਸੀਂ ਮਹੱਲਾ ਕਲੀਨਿਕ ਬਣਾ ਦੇਵਾਂਗੇ, ਅਸੀਂ ਸਕੂਲ ਬੜੇ ਵਧੀਆ ਕਰ ਦੇਵਾਂਗੇ, ਉਹ ਵੀ ਸਾਹਮਣੇ ਆ ਗਿਆ ਕਿ ਭਾਈ ਇੱਕ ਕਿਸਮ ਦਾ ਫਰਾਡ ਹੈ। ਹੁਣ ਇਸ ਸਾਰੇ ਪੀਰੀਅਡ 'ਚ ਜਿਹੜੇ ਦੋ ਚੀਜ਼ਾਂ ਸਾਹਮਣੇ ਆਈਆਂ ਕਿ ਕਿਵੇਂ ਹੁਣ ਸਿੱਧੂ ਮੂਸੇਵਾਲਾ ਦੀ ਵੀ ਅਸੀਂ ਗੱਲ ਕਰਾਂਗੇ ਕਿ ਆਲਮੋਸਟ 29 ਮਈ ਦਾ ਇਹ ਵਾਕਿਆ ਹੈ ਤੇ ਅੱਜ ਅਸੀਂ ਆਲਮੋਸਟ 11 ਜੁਲਾਈ ਨੂੰ ਗੱਲ ਕਰ ਰਹੇ ਹਾਂ ਔਰ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਿ ਭਾਈ ਇਹ ਬਿਲਕੁਲ ਕਿਸੇ ਪਾਸੇ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ। ਔਰ ਇਸ ਵੀ ਅਸੀਂ ਦੇਖਦੇ ਹਾਂ ਕਿਵੇਂ 24 ਘੰਟੇ ਪਹਿਲਾਂ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ ਔਰ ਇਹ ਵਾਕਿਆ ਵਾਪਰਦਾ ਹੈ। ਫਿਰ ਇਸ ਸਾਰੇ ਦੇ ਨਾਲ ਜੇ ਚੱਲਦੇ ਹਾਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਮੱਤੇਵਾੜਾ ਜਿਹਨੂੰ ਜਿਹੜਾ ਪ੍ਰੋਜੈਕਟ, ਬੇਸ਼ੱਕ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਨੇ, ਕੋਈ ਦੋ ਰਾਵਾਂ ਨਹੀਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਦੇ ਨਾਂ ਥੱਲੇ ਇਹਦੀਆਂ ਜ਼ਮੀਨਾਂ ਖੁਰਦ-ਬੁਰਦ ਕਰਨੀਆਂ ਨੇ ਜਾਂ ਕਰਨੀਆਂ ਸੀ, ਜਾਂ ਆਪਣੇ ਯਾਰ ਇੰਡਸਟਰੀਲਿਸਟ ਜਿਹਨਾਂ 'ਚ ਮੈਜੋਰਟੀ ਇਸ ਵੇਲੇ ਹਿੰਦੂ ਇੰਡਸਟਰੀਲਿਸਟ ਹੀ ਨੇ, ਉਹਨਾਂ ਦੇ ਹਵਾਲੇ ਕਰਕੇ ਆਲਰੇਡੀ ਜਿਹੜਾ ਗੰਦਾ ਸਤਲੁਜ ਇਹਨੂੰ ਕੀਤਾ ਹੋਇਆ, ਜਿਹਦੇ ਬਾਰੇ ਉਹ ਜਿਹੜਾ ਇੱਕ ਭਗਵੇ ਕੱਪੜਿਆਂ ਵਾਲਾ ਰਾਜ ਸਭਾ 'ਚ ਭੇਜਿਆ ਇਹਨਾਂ ਨੇ ਸੀਚੇਵਾਲ ਕਿ ਜੀ ਉਹ ਬੁੱਢਾ ਨਾਲਾ ਤੇ ਫਲਾਣਾ ਢਿਮਕਾ, ਉਹ ਅਦਾਲਤਾਂ 'ਚ ਵੀ, ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਗਿਆ, ਕੋਈ ਵਾਲੀ ਵਾਰਸ ਨਹੀਂ। ਹੁਣ ਉਹ ਕਹਿੰਦਾ ਜੀ ਮੈਂ ਜਿਹੜਾ ਇਹਨੂੰ ਕਰਵਾਵਾਂਗਾ। ਪਰ ਇਸ ਸਾਰੇ ਦੇ ਉੱਤੇ ਮੱਤੇਵਾੜਾ ਪ੍ਰੋਜੈਕਟ ਤੇ ਸੀਚੇਵਾਲ ਨੇ ਵੀ ਮੂੰਹ ਬੰਦ ਰੱਖਿਆ। ਹੁਣ ਜਦੋਂ ਅਮਰਿੰਦਰ ਨੇ ਇਸ ਸਾਰੇ ਨੂੰ ਇਹ ਟੈਕਸਟਾਈਲ ਪਾਰਕ ਤੇ ਹੈ ਕੀ ਸੀ ਕਿ ਉੱਥੇ ਫੈਕਟਰੀਆਂ ਲਾ ਕੇ ਉਹੀ ਗੰਦਾ ਪਾਣੀ ਜਿਹੜਾ ਆਲਰੇਡੀ ਜ਼ਹਿਰੀਲਾ ਪਾਣੀ ਜਿਹਦੇ ਥੱਲੇ ਉੱਥੇ ਨਾ ਕੋਈ ਜਿਹੜੀ ਸੀ ਲਾਈਫ ਹੈ, ਈਵਨ ਜਿਹੜੇ ਡੰਗਰ ਨੇ, ਮੈਂ 2-4 ਪਿੰਡਾਂ ਦੇ ਹਵਾਲੇ ਨਾਲ ਦੇਖ ਰਿਹਾ ਸੀ ਜਿੱਥੋਂ ਦੀ ਇਹ ਲੰਘਦੇ ਨੇ ਔਰ ਦੂਜੇ ਨੇ, ਉੱਥੇ ਚਮੜੀ ਦੇ ਰੋਗ ਲੋਕਾਂ ਨੂੰ, ਪਿੰਡਾਂ ਦੇ ਪਿੰਡ ਬਿਮਾਰ ਨੇ। ਈਵਨ ਡੰਗਰ ਵੀ ਜੇ ਕਿਤੇ ਗਲਤੀ ਨਾਲ ਉਸ ਪਾਣੀ 'ਚ ਵੜ ਜਾਣ ਤਾਂ ਉਹਨਾਂ ਦੀ ਚਮੜੀ ਜਿਹੜੀ ਹੈ ਔਖੜੀ ਹੁੰਦੀ ਹੈ। ਹੁਣ ਇਹਨਾਂ ਹਾਲਾਤਾਂ 'ਚ ਇਹੀ ਭਗਵੰਤ ਮਾਨ ਹੱਥ 'ਚ ਫੜ ਕੇ ਜਿਹੜਾ ਪਲੈਕੇਟ ਉੱਥੇ ਬੈਠਾ ਹੋਇਆ ਸੀ ਜਦੋਂ ਕੈਪਟਨ ਅਮਰਿੰਦਰ ਦੇ ਵੇਲੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਗੱਲ ਹੋਈ, ਫਾਈਲਾਂ ਕਲੀਅਰ ਕਰ, ਸੈਂਟਰ ਦਾ ਪ੍ਰੋਜੈਕਟ ਸੀ ਜੀ। ਉਹਨਾਂ ਨੇ 7 ਜਿਹੜੇ ਨੇ ਇਸ ਕਿਸਮ ਦੇ ਟੈਕਸਟਾਈਲ ਔਰ ਇੰਡਸਟਰੀਅਲ ਕੇ ਕੀਪ ਜਿਹੜੇ ਨੇ ਉਹ ਬਣਾਣੇ ਨੇ, ਉਹਨਾਂ ਦੇ ਪ੍ਰੋਜੈਕਟ ਸੀ ਔਰ ਇੱਕ ਪੰਜਾਬ ਦੇ ਵਿੱਚ ਹੈ।
ਔਰ ਉਹਨਾਂ ਦੀ ਨੀਤੀ ਕੀ ਹੈ? ਉਹ ਜ਼ਾਹਰ ਹੈ ਕਿ ਭਾਈ ਉਹ ਹਿੰਦੂ ਤਵੀਆਂ ਨੂੰ ਆਪਣਾ ਉਹਨਾਂ ਦਾ ਏਜੰਡਾ ਹੁੰਦਾ ਹੈ। ਹੁਣ ਉਹੀ ਭਗਵੰਤ ਮਾਨ ਵਿਦਿਨ 3 ਮੰਥਸ ਜਿਹੜਾ ਉਹ ਇਸ ਦੇ ਉੱਤੇ ਆਂਦਾ ਵੀ ਉਹਨੂੰ ਉਹ ਕਲੀਅਰ ਕਰ ਦਿੰਦਾ ਔਰ ਇਹ ਕਹਿੰਦਾ ਜੀ ਠੀਕ ਹੈ ਮੱਤੇਵਾੜਾ ਪ੍ਰੋਜੈਕਟ ਜਿਹੜਾ ਹੈ ਇਹ ਬਿਲਕੁਲ ਪੰਜਾਬ ਦੇ ਭਲੇ 'ਚ ਔਰ ਫਲਾਣਾ। ਹੁਣ ਮੈਂ ਇਸ ਗੱਲ ਦੀ ਦਾਤ ਦਿੰਦਾ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਸਾਡੇ ਜਿਹੜੇ ਐਕਟਿਵਿਸਟ ਕਿਸਾਨ ਲਹਿਰ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਇੱਕ ਚੇਤਨਾ ਆਈ ਔਰ ਉਹ ਚੇਤਨਾ ਪੋਲੀਟੀਕਲੀ ਵੀ ਬੇਸ਼ੱਕ ਉਹ ਸਰ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋਂ ਜਿੱਤ ਹੈ ਜਾਂ ਈਵਨ ਸੁਖਪਾਲ ਸਿੰਘ ਖਹਿਰਾ ਜਿਹਨੂੰ ਲੈ ਦੇ ਕੇ ਭਾਵੇਂ ਉਹ ਆਪ ਟਿਕਦਾ ਇੱਕ ਥਾਂ ਨਹੀਂ ਹੈ ਲੇਕਿਨ ਘੱਟੋ ਘੱਟ ਪੰਜਾਬ ਦੇ ਹਿੱਤਾਂ ਲਈ ਉਹ ਮੁਖਰ ਹੋ ਕੇ ਬੋਲਦਾ ਹੈ। ਔਰ ਉਹ ਕਲਾਈਮੇਟ এনवायरमेंट ਰਿਲੇਟਡ ਜਿਹੜੇ ਸਾਰੇ ਨੇ ਐਕਟਿਵਿਸਟ ਉਹਨਾਂ ਦੀ ਔਰ ਈਵਨ ਵਿਦਿਆਰਥੀ ਜਥੇਬੰਦੀ ਸੱਤ ਜਿਸ ਨੇ ਇਸ ਇਸ਼ੂ ਨੂੰ ਵੀ ਉਵੇਂ ਹੀ ਹਾਈਲਾਈਟ ਕੀਤਾ ਜਿਵੇਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਟੇਕ ਓਵਰ ਕਰਨ ਦੀ ਲਾਈਨ ਜਿਹੜੀ ਅਦਾਲਤ ਰਾਹੀਂ ਕਰਵਾਈ ਉਸ ਨੂੰ ਉਹਨਾਂ ਨੇ ਘੱਟੋ ਘੱਟ ਸਪੀਕਰ ਤੱਕ ਪਹੁੰਚਾਇਆ। ਲੰਗੜਾ ਜਿਹਾ ਮਤਾ ਵੀ ਪੰਜਾਬ ਅਸੈਂਬਲੀ ਨੇ ਪਾਸ ਕੀਤਾ। ਪਰ ਤੁਸੀਂ ਇਹ ਸਾਰਾ ਪਾਰਟ ਦੇਖੋਗੇ ਕਿ ਬਈ ਇੱਕ ਪਾਸੇ ਜਦੋਂ ਇੰਨਾ ਕੁ ਦਬਾਅ ਬਣਿਆ ਬਹੁਤ ਵੱਡਾ ਇਕੱਠ ਹੋਇਆ ਔਰ ਇਹ ਨਜ਼ਰ ਆ ਗਿਆ ਕੇਜਰੀਵਾਲ ਜਾਂ ਦੂਜੇ ਨੂੰ ਕਿ ਭਾਈ ਅਜੇ ਤਾਂ ਪਹਿਲਾਂ ਹੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਜਿਹੜਾ ਖੂਨ ਹੈ ਉਹੀ ਇਹਨਾਂ ਦੇ ਹੱਥਾਂ ਦੇ ਉੱਤੇ ਲੱਗਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਵੀ ਇਹ ਤਾਂ ਬਿਲਕੁਲ ਉਹਨਾਂ ਨੇ ਬੈਕ ਗੇਅਰ ਮਾਰ ਲਿਆ। ਔਰ ਇਹ ਭਗਵੰਤ ਮਾਨ ਨੇ ਜਿਹੜੀ ਲੋਕਾਂ ਨੇ ਪਬਲਿਕ ਐਕਸ਼ਨ ਕਮੇਟੀ ਬਣਾਈ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨੇ ਇਹ ਟਵੀਟ ਕੀਤਾ ਕਿ ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗਿਆ। ਦੇਖੋ ਨਾ ਕਿੰਨੇ ਲੁਭਾਵਣੇ ਦਿੱਤੇ ਉਹ ਨਜ਼ਰ ਆ ਰਿਹਾ ਵੀ ਕਾਹਦੇ ਲਈ ਉਹਨਾਂ ਨੇ ਉਹਨਾਂ ਦੀਆਂ ਫੈਕਟਰੀਆਂ ਲਵਾ ਕੇ ਉਹੀ ਜਿਹੜਾ ਮਲਕੀਅਤ ਔਰ ਗੰਦਾ ਪਾਣੀ ਦਰਿਆ ਦੇ ਹਵਾਲੇ ਇਹ ਅੱਜ ਪਹਿਲਾਂ ਆਇਆ ਜੀ ਇਹਦਾ ਕੋਈ ਲਾਗਾ ਦੇਗਾ ਨਹੀਂ ਉਸ ਜੰਗਲ ਨਾਲ ਇਹ ਤਾਂ ਉਸ ਤੋਂ ਅੱਗੇ ਜਾ ਕੇ ਉੱਪਰ ਭਾਈ ਤੁਹਾਡਾ ਜਿਹੜਾ ਵਾਟਰ ਬੈੱਡ ਵੀ ਹੁੰਦੇ ਨੇ ਦਰਿਆਵਾਂ ਦੇ ਨਾਲ ਮੀਲਾਂ ਤੱਕ ਔਰ ਉਹਨੂੰ ਕਹਿ ਰਿਹਾ ਜੀ ਇਹ ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗੇਗਾ। ਅੱਜ ਪੀਏਸੀ ਨਾਲ ਮੀਟਿੰਗ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ। ਸਗੋਂ ਇਹ ਹੀ ਨਹੀਂ ਕੋਈ ਵੀ ਹੋਰ ਇੰਡਸਟਰੀ ਜੋ ਪਾਣੀ ਗੰਦਲਾ ਕਰਦੀ ਹੋਵੇਗੀ ਉਹ ਦਰਿਆਵਾਂ ਦੇ ਕੰਢੇ ਨਹੀਂ ਲੱਗੇਗੀ। ਪੰਜਾਬ ਦੀ ਧਰਤੀ ਤੇ ਪਾਣੀ ਬਚਾਉਣ ਲਈ ਅਸੀਂ ਵਚਨਬੱਧ ਹਾਂ। ਹੁਣ ਕੋਈ ਪੁੱਛੇ ਕਿ 2 ਹਫ਼ਤੇ ਪਹਿਲਾਂ ਤੱਕ ਜਦੋਂ ਤੁਸੀਂ ਇਹਨੂੰ ਅਪਰੂਵ ਕੀਤਾ ਉਦੋਂ ਤੁਹਾਨੂੰ ਲੱਗਦਾ ਸੀ ਕਿ ਵੀ ਇਹ ਪਾਣੀ ਗੰਦਲਾ ਨਹੀਂ ਕਰੇਗੀ ਦਰਿਆਈ ਪਾਣੀ ਨੂੰ ਜਾਂ ਦੂਜੇ ਨੂੰ? ਇੱਕ ਪਾਸੇ ਤਾਂ ਇਹਨੂੰ ਅਸੀਂ ਜਿਵੇਂ ਸੈਲੀਬ੍ਰੇਟ ਕਰਦੇ ਹਾਂ ਕਿ ਭਾਈ ਲੋਕਾਂ ਦੀ ਤਾਕਤ ਸਾਹਮਣੇ ਇਹਨਾਂ ਨੂੰ ਇਹ ਜਿਹੜਾ ਥੁੱਕਿਆ ਚੱਟਣਾ ਪਿਆ। ਪਰ ਇਸ ਸਾਰੇ ਜਦੋਂ ਅਸੀਂ ਇਹ ਕਿਹਾ ਵੀ ਇੱਕ ਦਰਦ ਹਟਾਉਣ ਲਈ ਉਹ ਦੂਜੀ ਦਰਦ ਦੇਣੀ ਹੁੰਦੀ ਹੈ ਕਿਉਂਕਿ ਇਸ ਪੀਰੀਅਡ ਦੇ ਵਿੱਚ 2 ਡਿਵੈਲਪਮੈਂਟਸ ਹੋਰ ਹੋਈਆਂ ਜਿਨ੍ਹਾਂ ਤੇ ਥੋੜੀ ਬਹੁਤ ਆਵਾਜ਼ ਉੱਠੀ ਪਰ ਉਸ ਲੈਵਲ ਤੇ ਨਹੀਂ ਕਿਉਂਕਿ ਮੱਤੇਵਾੜਾ ਇੰਨਾ ਕੁ ਛਾਇਆ ਗਿਆ। ਪਹਿਲਾਂ ਤਾਂ ਸੀ ਕਿ ਮੱਤੇਵਾੜਾ ਬਚਾਓ ਹੁਣ ਇਹ ਹੋ ਗਿਆ ਵੀ ਜਿੱਤ ਗਏ ਦੇਖੋ ਜੀ ਸਰਕਾਰ ਨੂੰ ਹੁਕਮ ਵਾਪਸ ਲੈਣ ਤੇ। ਪਰ 2 ਡਿਵੈਲਪਮੈਂਟ ਜਿਹੜੀਆਂ ਖਾਸ ਕਰ ਚੰਡੀਗੜ੍ਹ ਦੇ ਹਵਾਲੇ ਨਾਲ ਜੇ ਦੇਖਣਾ ਹੋਏ ਹੁਣ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਅਮਿਤ ਸ਼ਾਹ ਦੇ ਨਾਲ ਜਿਹੜੀ ਵੀ ਇਹਨਾਂ ਦੀ ਕੋਈ ਮੀਟਿੰਗ ਹੁੰਦੀ ਹੈ ਚੀਫ ਮਿਨਿਸਟਰੀਅਲ ਜਾਂ ਕਿਸ ਕੰਟੈਕਸਟ ਦੀ ਸੀ ਉਹਦੇ 'ਚ ਉਹਨੇ ਕਿਹਾ ਜੀ ਦੇਖੋ ਅਗਲੇ ਕਿਉਂਕਿ 2030 ਕਿ ਕਦੋਂ ਤੱਕ ਦੁਬਾਰਾ ਜਦੋਂ ਰੀਡਿਸਟ੍ਰਿਕਟਿੰਗ ਹੋਣੀ ਹੈ ਸਾਡੀਆਂ ਸੀਟਾਂ ਅਸੈਂਬਲੀ ਦੀਆਂ 90 ਤੋਂ ਵੱਧ ਕੇ 120 ਕਿ 25 ਹੋ ਜਾਣੀਆਂ ਆਬਾਦੀ ਵੱਧ ਰਹੀ ਹੈ ਔਰ ਸੀਟਾਂ ਸਾਡੀਆਂ ਵਧਣੀਆਂ ਨੇ ਔਰ ਇਸ ਲਈ ਸਾਡੀ ਅਸੈਂਬਲੀ ਬਿਲਡਿੰਗ ਤਾਂ ਹੁਣੀ ਛੋਟੀ ਹੈ 90 ਨੂੰ ਅਕਮੋਡੇਟ ਨਹੀਂ ਕਰਦੀ ਤੇ ਸਾਨੂੰ ਜਿਹੜੀ ਆ ਹੋਰ ਥਾਂ ਦਿਓ ਜਿਹਦੇ ਥੱਲੇ ਕਿ ਅਸੀਂ ਜਿਹੜਾ ਉਸ ਨੂੰ ਐਕਸਟੈਂਡ ਕਰ ਸਕੀਏ ਇਮਾਰਤ ਬਣਾ ਸਕੀਏ। ਔਰ ਅਮਿਤ ਸ਼ਾਹ ਨੇ ਕਿਹਾ ਜੀ ਠੀਕ ਹੈ ਗ੍ਰਾਂਟਡ ਤੁਹਾਨੂੰ ਅਸੀਂ ਇਹ ਦੇਵਾਂਗੇ। ਹੁਣ ਪਹਿਲੀ ਗੱਲ ਇਸ 'ਚ ਜਿਹੜਾ ਕਾਮਨ ਬੰਦਾ ਵੀ ਪੰਜਾਬ ਦੀ ਸਿਆਸਤ ਨੂੰ ਜਾਂ ਪਿਛਲੇ 1966 ਤੋਂ ਬਾਅਦ ਜਿਹੜੇ ਇਸ਼ੂ ਜਿਹੜੇ ਧਰਮਯੁੱਧ ਮੋਰਚੇ ਤੱਕ ਜਾਂ ਜਿਹੜੀ ਕੰਸਿਸਟੈਂਟ ਡਿਮਾਂਡ ਰਹੀ ਕਿ ਭਾਈ ਚੰਡੀਗੜ੍ਹ ਬਣਿਆ ਪੰਜਾਬ ਲਈ ਸੀ ਤੁਸੀਂ ਹਰਿਆਣੇ ਨੂੰ ਵੱਖਰੀ ਰਾਜਧਾਨੀ ਲਈ ਪੈਸੇ ਦੇ ਦਿਓ ਕੋਈ ਹੋਰ ਜਿਹੜਾ ਕੰਪਨਸੇਸ਼ਨ ਦੇ ਦਿਓ ਲੇਕਿਨ ਚੰਡੀਗੜ੍ਹ ਤਾਂ ਪੰਜਾਬ ਦਾ ਹੈ ਬਣਿਆ ਹੀ। ਔਰ ਜਦੋਂ ਬਣਿਆ ਵੀ ਹੈ ਪੰਜਾਬ ਦੇ ਪਿੰਡ ਜਿਹੜੇ ਅੰਬਾਲਾ ਜ਼ਿਲ੍ਹਾ ਸੀ ਉਦੋਂ ਰੋਪੜ ਉਸ ਦੀ ਤਹਿਸੀਲ ਸੀ ਉਸ ਅੰਬਾਲਾ ਜ਼ਿਲ੍ਹੇ ਦੇ ਜਿਹੜੇ ਪਿੰਡ ਸੀ ਪੰਜਾਬੀ ਸਿੱਖਾਂ ਦੇ ਪਿੰਡ ਉਜਾੜ ਕੇ ਬਣਿਆ। ਹੁਣ ਇਹਦੇ ਤੇ ਬਜਾਏ ਇਸ ਦੇ ਕਿ ਵੀ ਅਮਿਤ ਸ਼ਾਹ ਕੌਣ ਔਰ ਦੂਸਰਾ ਰੀਜ਼ਨ ਕਿ ਲੀ ਕਾਰਬੇਜ਼ੀਅਰ ਜਿਹਨੇ ਕਿ ਚੰਡੀਗੜ੍ਹ ਬਣਾਇਆ ਉਸ ਨੇ ਉਹਦੇ 'ਚ ਕੋਈ ਵੀ ਜਿਹੜੀ ਉੱਥੇ ਕੋਈ ਕੰਸਟਰਕਸ਼ਨ ਹੈ ਜੋ ਕੋਈ ਬੁੱਤ ਤੱਕ ਵੀ ਲੱਗਣਾ ਔਰ ਬਹੁਤਿਆਂ ਨੂੰ ਯਾਦ ਹੋਏਗਾ ਵੀ ਜਦੋਂ ਇਹਨੇ ਐਲਾਨ ਕੀਤਾ ਇਹਨੇ ਭਗਵੰਤ ਮਾਨ ਨੇ ਬਣਦੇ ਆਏ ਕਿ ਜੀ ਅਸੀਂ ਫਲਾਂ ਬੁੱਤ ਤੇ ਨਾਲ ਦੀ ਨਾਲ ਉਹਨਾਂ ਦਾ ਆ ਗਿਆ ਕਿ ਬਈ ਉੱਥੇ ਤਾਂ ਇੱਕ
ਤੁਸੀਂ ਖੰਭਾ ਨਹੀਂ ਗੱਡ ਸਕਦੇ ਚੰਡੀਗੜ੍ਹ ਦੇ ਵਿੱਚ ਬਿਨਾਂ, ਕਿਉਂਕਿ ਉਹ ਇੱਕ ਉਹਦੇ ਸ਼ਹਿਰ ਦੇ ਤੌਰ ਦੇ ਉੱਤੇ ਉਹਦੀ ਕੋਈ ਪਰਮਿਸ਼ਨ ਨਹੀਂ ਹੈ। ਹੁਣ ਇੱਕ ਪਾਸੇ ਤਾਂ ਉਹਨੂੰ ਫਲਾਉਟ, ਪਰ ਉਹਦੇ ਨਾਲੋਂ ਵੀ ਜ਼ਿਆਦਾ ਸਾਡਾ ਇਹ ਹੈ ਕਿ ਭਾਈ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਹੈ। ਜਦੋਂ ਜਿੰਨੇ ਇੰਦਰਾ ਗਾਂਧੀ ਦਾ ਅਵਾਰਡ, ਰਾਜੀਵ ਲੌਂਗੋਵਾਲ ਅਵਾਰਡ, ਦੂਜੇ ਤੀਜੇ ਦੇ ਥੱਲੇ ਚੰਡੀਗੜ੍ਹ ਪੰਜਾਬ ਨੂੰ ਹੈ। ਹੁਣ ਭਗਵੰਤ ਮਾਨ ਇਸ ਤੋਂ ਬਾਅਦ ਮੰਗ ਕਰਦਾ ਅਮਿਤ ਸ਼ਾਹ ਨੂੰ ਕਿ ਜੀ ਜੇ ਹਰਿਆਣੇ ਨੂੰ ਦਿੱਤਾ ਜਾਏਗਾ ਤਾਂ ਸਾਨੂੰ ਵੀ ਦਿੱਤਾ ਜਾਏ ਪੰਜਾਬ ਵਿਧਾਨ ਸਭਾ ਦੇ ਲਈ। ਇਹਦਾ ਮਤਲਬ ਇਹ ਹੈ ਵੀ ਆਲਰੇਡੀ ਤੁਸੀਂ ਚੰਡੀਗੜ੍ਹ ਦਾ ਕਲੇਮ ਜਿਹੜਾ ਉਹ ਸਰੈਂਡਰ ਕਰ ਦਿੱਤਾ ਹੈ ਕਿ ਚੰਡੀਗੜ੍ਹ ਦਾ ਮਾਲਕ ਸੈਂਟਰ ਹੈ, ਸੈਂਟਰ ਉੱਥੇ ਦੇਗਾ, ਸੈਂਟਰ ਤੁਹਾਨੂੰ ਦੇਗਾ। ਸੋ ਇਸ ਤੋਂ ਵੱਧ ਕੇ ਹੋਰ, ਔਰ ਇਹ ਬਹੁਤ ਵੱਡੀ ਗੱਲ ਹੈ, ਇਹ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਛੱਡਣ ਵਾਲੀ ਗੱਲ ਹੈ। ਤੁਸੀਂ ਮੰਨ ਲਿਆ ਕਿ ਜੀ ਉਹ ਜਿਹੜਾ ਸੈਂਟਰ ਡਿਸਾਈਡ ਕਰੇਗੀ ਵੀ ਉਹਨੇ ਕਿਹਨੂੰ ਕੀ ਦੇਣਾ ਹੈ। ਇਹ ਵੀ ਖਬਰ ਇਹ ਮੱਤੇਵਾੜਾ ਦੇ ਥੱਲੇ ਲੁਕ ਗਈ। ਦੂਸਰਾ ਜਿਹਨੂੰ ਜਿਹੜਾ ਪੰਜਾਬ ਅਪਾਇੰਟਸ ਆਮ ਆਦਮੀ ਪਾਰਟੀ MP ਰਾਘਵ ਚੱਡਾ ਐਜ਼ ਚੇਅਰਮੈਨ ਆਫ ਐਡਵਾਈਜ਼ਰੀ ਪੈਨਲ, ਆਪੋਜੀਸ਼ਨ ਕਾਲਸ ਹਿਮ ਡੀ ਫੈਕਟੋ CM। ਹੁਣ ਰਾਘਵ ਚੱਡਾ ਕੌਣ ਹੈ? ਅਰਵਿੰਦ ਕੇਜਰੀਵਾਲ ਦਾ ਰਾਈਟ ਹੈਂਡ ਮੈਨ, ਦਿੱਲੀ 'ਚ ਬੈਠਾ ਹੈ, ਉੱਥੋਂ ਹੀ ਉਹਨੂੰ ਜਿਹੜਾ ਉਹ ਭੇਜਿਆ ਗਿਆ, ਰਾਜ ਸਭਾ 'ਚ MP ਬਣਾਇਆ ਗਿਆ। ਹੁਣ ਪੰਜਾਬ ਗਵਰਨਮੈਂਟ ਜਿਹੜਾ ਹੈ ਉਹ ਕਹਿੰਦੀ ਹੈ ਜੀ ਅਸੀਂ ਇੱਕ ਐਡਵਾਈਜ਼ਰੀ ਪੈਨਲ ਬਣਾ ਰਹੇ ਔਰ ਰਾਘਵ ਚੱਡਾ ਜਿਹੜਾ ਹੈ ਉਹ ਉਸ ਐਡਵਾਈਜ਼ਰੀ ਪੈਨਲ ਦਾ ਚੀਫ। ਮਤਲਬ ਇਹ ਹੈ ਕਿ ਆਲਰੇਡੀ ਕਿਉਂਕਿ ਰੌਲਾ ਪੈ ਰਿਹਾ ਸੀ, ਇੱਕ ਮੀਡੀਆ ਮੈਨ, PR ਮੈਨ ਇਹਨਾਂ ਨੇ ਬਣਾਇਆ ਬੈਕਡੋਰ ਤੋਂ, ਉਹਦਾ ਬੰਦਾ ਸੀ ਰਾਘਵ ਚੱਡੇ ਦਾ। ਉਹਨਾਂ ਕਿਹਾ ਵੀ ਇਹ ਗੱਲ ਹੀ ਮੁਕਾ ਦਿਓ, ਹੁਣ ਤੁਸੀਂ ਕਹੋ ਜੀ ਪੰਜਾਬ ਨੂੰ ਜਿਹੜਾ ਉਹ ਚਲਾਏਗਾ ਐਡਵਾਈਜ਼ਰੀ ਪੈਨਲ ਔਰ ਰਾਘਵ ਚੱਡਾ, ਕਿਉਂਕਿ ਅਸੀਂ ਪਬਲਿਕਲੀ ਡਿਕਲੇਅਰ ਕੀਤਾ ਕਿ ਰਾਘਵ ਚੱਡਾ ਜਿਹੜਾ ਉਹ ਚੇਅਰਮੈਨ ਹੋਏਗਾ ਔਰ ਜਿਹੜੀ ਹਕੂਮਤ ਹੈ ਉਹ ਅਰਵਿੰਦ ਕੇਜਰੀਵਾਲ ਇਹਦੇ ਤੇ ਤਾਂ ਟਰਸਟ ਵੀ ਨਹੀਂ ਕਰਦਾ ਭਗਵੰਤ ਮਾਨ ਤੇ। ਹੁਣ ਤਾਂ ਹੈ ਕਿ ਵੀ ਇਹਦੇ ਵਿਚਲਾ ਪਤਾ ਨਹੀਂ ਕਦੋਂ ਸਿੱਖ ਜਾਗ ਪਏ ਜਾਂ ਕਦੋਂ ਇਹਨੇ ਜਿਹੜਾ ਕੋਈ ਹੋਰ ਹਾਲਾਂ ਜਿਵੇਂ ਤਰਲੇ ਮਿੰਤਾਂ ਕਰਕੇ ਚੀਫ ਮਿਨਿਸਟਰ ਬਣਿਆ, ਇਦਾਂ ਦੇ ਜਾਗਦੀ ਨਹੀਂ ਹੁੰਦੀ ਇਹਨਾਂ ਦੀ ਗੈਰਤ। ਪਰ ਇਹਦੇ ਬਾਵਜੂਦ ਕਿ ਇਹ ਪੂਰਾ ਨੱਕ ਰਗੜਦਾ ਹੈ, ਜਿਹਨੂੰ ਉਹ ਇੱਕ ਮੱਥਾ ਟੇਕਣ ਦਾ ਤਰੀਕਾ ਹੁੰਦਾ ਜਿਹਨੂੰ ਇਹ ਬ੍ਰਾਹਮਣਾਂ ਨੇ ਕਿਹਾ ਹੋਇਆ ਕਿ ਵੀ ਕੀ ਉਹਦੇ ਲਈ ਲਫ਼ਜ਼ ਹੁੰਦਾ ਜਿਹੜਾ ਇੱਕ ਹੁੰਦਾ ਅਸ਼ਟਾਂਗ ਪ੍ਰਣਾਮ, ਹਾਂ ਇੱਕ ਹੁੰਦਾ ਦੰਡਵਤ ਪ੍ਰਣਾਮ। ਦੰਡਵਤ ਜਿਵੇਂ ਡੰਡਾ ਲੰਮਾ ਪੈ ਜਾਂਦਾ ਹੈ ਉਵੇਂ, ਤੇ ਇੱਕ ਅਸ਼ਟਾਂਗ ਪ੍ਰਣਾਮ ਹੁੰਦਾ ਜਿਹਦੇ ਨਾਲ 8 ਅੰਗ ਜਿਹੜੇ ਨੇ ਜ਼ਮੀਨ ਤੇ, 2 ਗੋਡੇ, 2 ਪੈਰ, 2 ਹੱਥ, ਨੱਕ ਤੇ ਮੱਥਾ, ਉਹਨੂੰ ਅਸ਼ਟਾਂਗ ਪ੍ਰਣਾਮ ਕਹਿੰਦੇ ਨੇ। ਲੇਕਿਨ ਇੱਕ ਉਹਨਾਂ ਦਾ ਦੰਡਵਤ ਪ੍ਰਣਾਮ। ਸੋ ਇਹ ਜਦੋਂ ਇਹ ਭਗਵੰਤ ਮਾਨ ਟੇਕਦਾ ਮੱਥਾ, ਉਹ ਅਸ਼ਟਾਂਗ ਨਹੀਂ ਹੁੰਦਾ, ਉਹ ਦੰਡਵਤ ਹੁੰਦਾ, ਡੰਡੇ ਦੀ ਤਰ੍ਹਾਂ ਲੰਮਾ ਪੈ ਜਾਂਦਾ ਉਹਦੇ ਸਾਹਮਣੇ। ਲੇਕਿਨ ਇਹਦੇ ਬਾਵਜੂਦ ਇਹ ਸੁਪਰ ਚੀਫ ਮਿਨਿਸਟਰ ਨੇ ਆ ਕੇ ਬਿਠਾਇਆ। ਪਰ ਕਿਉਂਕਿ ਹੁਣ ਮੱਤੇਵਾੜਾ ਜਿੱਤ ਗਿਆ ਜੀ, ਜਿੱਤ ਗਏ, ਹੁਣ ਇਸ ਵੇਲੇ ਇਹ ਵੇਵ ਹੈ, ਇਸ ਲਈ ਇਹ ਸਾਰੀਆਂ ਜਿਹੜਾ ਇਸ ਦਾ ਕੋਈ ਬਹੁਤਾ ਹੋਇਆ ਥੋੜਾ ਬਹੁਤ ਰਿਐਕਸ਼ਨ। ਪਰ ਇਸ ਤੋਂ ਅੰਦਾਜ਼ਾ ਲਾਓ ਵੀ ਚੱਲ ਇਹੀ ਰਿਹਾ ਕਿ ਇੱਕ ਦਰਦ ਦੀ ਥਾਂ ਦੂਜਾ ਮਿਲੇਗਾ। ਤੁਸੀਂ ਉਹਦਾ ਫਿਕਰ ਕਰੋਗੇ ਉਦੋਂ ਤੱਕ ਕੋਈ ਨਵਾਂ ਦਰਦ ਦੇਣ ਦੀ ਉਹਨਾਂ ਨੇ ਤਿਆਰੀ ਕੀਤੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਹਵਾਲੇ ਨਾਲ ਕਿ ਉਹਨਾਂ ਦੇ ਕਤਲ ਹੋਏ ਨੂੰ 1.5 ਮਹੀਨਾ ਹੋ ਚੁੱਕਿਆ ਹੈ ਔਰ ਉਹਨਾਂ ਦੇ ਕਾਤਲਾਂ ਦਾ ਕੋਈ ਪਤਾ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬੜੇ ਪਰੇਸ਼ਾਨ ਨੇ ਔਰ ਇਤਰਾਜ਼ ਜਿਹੜਾ ਹੈ ਉਹ ਜਤਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
जी डॉक्टर साहब की कहना चाहोगे? देखो सिद्धू मूसेवाला ਜਿਹੜਾ ਇੱਕ ਆਈਕੋਨਿਕ ਫਿਗਰ ਯੰਗ ਨੌਜਵਾਨਾਂ ਦੀ ਔਰ ਅਕ੍ਰੋਸ ਦਾ ਬਾਰਡਰ ਪਾਕਿਸਤਾਨੀ ਪੰਜਾਬ 'ਚ ਔਰ ਡਾਇਸਪੋਰਾ 'ਚ ਵੀ ਔਰ ਉਸ ਦਾ ਬਾਰ-ਬਾਰ ਅਸੀਂ ਦੇਖਦੇ ਹਾਂ। ਅਦਰਵਾਈਜ਼ ਬਹੁਤ ਵਾਰ ਕੋਈ ਵੀ ਖਬਰ ਵੱਧ ਤੋਂ ਵੱਧ 2 ਦਿਨ 3 ਦਿਨ 4 ਦਿਨ ਹਫਤਾ ਹੁੰਦੀ ਹੈ, ਪਰ 29 ਮਈ ਤੋਂ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਜਿਹੜਾ ਕੋਲਡ ਬਲੱਡਡ ਮਰਡਰ ਏਜੰਸੀਆਂ ਨੇ ਆਪਣੀ ਖੇਡਦਿਆਂ ਕਰਵਾਇਆ, ਅਸੀਂ 11 ਜੁਲਾਈ 'ਚ ਪਹੁੰਚ ਗਏ ਹਾਂ ਔਰ ਇਹ ਖਬਰ ਸਤਤ ਭਾਵੇਂ ਕਿਸੇ ਹਵਾਲੇ ਨਾਲ ਹੋਏ, ਕੋਈ ਲੋਕ ਉਹਨਾਂ ਦੇ ਪਿੰਡ ਜਾਣ ਜਾਂ ਅਦਰਵਾਈਜ਼ ਹੋਏ, ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੈ। ਇਨਵੈਸਟੀਗੇਸ਼ਨ ਨੂੰ ਲੈ ਕੇ ਵੀ ਕਿੰਨਾ ਹੀ ਪੰਜਾਬ ਗਵਰਨਮੈਂਟ ਸਿੱਟ ਬਣਾ ਦਿੱਤੀ, ਦਿੱਲੀ ਪੁਲਿਸ ਇਨਵੋਲਵ ਹੋਈ, ਮਹਾਰਾਸ਼ਟਰ ਦੀ ਹੋ ਗਿਆ, ਫਲਾਣਾ ਹੋ ਗਿਆ, ਹਰਿਆਣੇ 'ਚ ਹੋ ਗਿਆ, ਇਹ ਬਿਸ਼ਨੋਈ ਗੈਂਗ ਦੇ ਹੁਣ ਅੱਜ 5 ਬੰਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਹੋਰ ਫੜ ਲਏ, ਉੱਥੋਂ ਹਥਿਆਰ ਨਿਰਮਲ ਕਾਲੋਂ ਦਾ ਭਤੀਜਾ ਆ ਗਿਆ ਉਹਦੇ ਕੋਲ ਰਹੇ। ਪਰ ਜੇ ਇਹਨੂੰ ਕਹਿਣਾ ਹੋਏ ਵੀ ਇਹ ਹਨੇਰੇ 'ਚ ਡਾਂਗਾ ਮਾਰਨ ਵਾਂਗ ਜਾਂ ਹਨੇਰੇ 'ਚ ਹੱਥ ਪੈਰ ਮਾਰਨ ਵਾਂਗ ਹੈ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ। ਪਹਿਲੀ ਗੱਲ ਤਾਂ ਜਦੋਂ ਅਸੀਂ ਸਿੱਧੂ ਮੂਸੇਵਾਲਾ ਦੀ ਪਪੂਲੈਰਿਟੀ ਦੀ ਕਰਦੇ ਹਾਂ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਪਿਤਾ ਜੀ ਮਾਤਾ ਜੀ ਦਮਦਮਾ ਸਾਹਿਬ ਤਖਤ ਸਾਹਿਬ ਜਿਹੜਾ ਸਾਡਾ 5ਵਾਂ ਤਖਤ ਹੈ ਜਿਹਦੇ ਦੀਦਾਰ ਲਈ ਉਹ ਗਏ, ਔਰ ਜਿਉਂ ਹੀ ਇਹ ਖਬਰ ਆਲੇ ਦੁਆਲੇ ਗਈ ਕਿ ਉਹਨਾਂ ਦੇ ਪੇਰੈਂਟਸ ਆਏ ਨੇ, ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਲਾਗਲੇ ਪਿੰਡਾਂ ਤੋਂ ਦੂਜੇ ਉੱਥੇ ਪਹੁੰਚ ਗਏ ਗੁਰਦੁਆਰੇ 'ਚ, ਔਰ ਇਹ ਟ੍ਰਿਬਿਊਨ ਵਰਗਾ ਅਖਬਾਰ ਵੀ ਰਿਪੋਰਟ ਕਰ ਰਿਹਾ ਕਿ ਵੀ ਉਹਨਾਂ ਦੇ ਫੈਨਸ ਆਏ ਔਰ ਉਹਨਾਂ ਨੇ ਉੱਥੇ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਐਕਟਿੰਗ ਬਣਾਇਆ ਹੋਇਆ ਜਥੇਦਾਰ ਅਕਾਲ ਤਖਤ ਦਾ, ਐਕਚੁਅਲੀ ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉੱਥੇ ਪੱਕੇ ਨੇ, ਇੱਥੇ ਐਕਟਿੰਗ ਕਰ ਰਹੇ ਨੇ। ਸੋ ਇਹਨਾਂ ਪੇਰੈਂਟਸ ਉਹਨਾਂ ਨੂੰ ਵੀ ਮਿਲੇ, ਉੱਥੇ ਉਹਨਾਂ ਨੇ ਕੀਰਤਨ ਸੁਣਿਆ, ਅਰਦਾਸ ਕੀਤੀ। ਹਾਲਾਂ ਉਹ ਮੀਡੀਆ ਨੂੰ ਫੇਸ ਨਹੀਂ ਕਰਦੇ ਜਾਂ ਉੱਥੇ ਮੀਡੀਆ ਨਾਲ ਨਹੀਂ ਸੀ ਉਹ ਗੱਲ ਕਰਨਾ ਚਾਹੁੰਦੇ, ਪਰ ਉਹਦੇ ਬਾਵਜੂਦ ਜੋ ਉਹਨਾਂ ਨੇ ਕਿਹਾ ਉਹ ਈਵਨ ਟ੍ਰਿਬਿਊਨ ਦੀ ਵੀ ਹੈਡਲਾਈਨ ਬਣਿਆ, ਸਿੱਧੂ ਮੂਸੇਵਾਲਾ's parents offer prayers at Takht Damdama Sahib, express dissatisfaction over Punjab police probe into son's murder। ਉਹਨਾਂ ਨੇ ਕਿਹਾ ਵੀ ਮੈਂ ਬਿਲਕੁਲ ਸੰਤੁਸ਼ਟ ਨਹੀਂ ਹੈ। ਹਾਲਾਂ ਉਹਦੇ 'ਚ ਉਹਨਾਂ ਨੇ ਜੋ ਦਿੱਲੀ ਪੁਲਿਸ ਦੀ ਫਿਰ ਵੀ ਤਾਰੀਫ ਕੀਤੀ ਕਿ ਭਾਈ ਉਹਨਾਂ ਨੇ ਘੱਟੋ ਘੱਟ ਕੁਝ ਵਕਤ ਦੇ ਵਿੱਚ ਜਿਹੜਾ ਹੈ ਉਹ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਜਿਹੜੀ ਹੈ ਉਹਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਪਰ ਮੈਂ ਜਦੋਂ ਨਾਲ ਲੱਗਦੀਆਂ ਖਬਰਾਂ ਦੇਖਦਾ ਕਿ ਹੁਣ ਜਿਉਂ ਹੀ 29 ਮਈ ਨੂੰ ਇਹ ਵਾਕਿਆ ਹੋਇਆ ਸੀ, ਪੰਜਾਬ ਦੇ ਬੀਜੇਪੀ ਦਾ ਇੱਕ ਲੀਡਰ ਨੇ ਜਿਹੜਾ ਉਹ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ ਕਿ ਵੀ ਇਹ ਬੀਜੇਪੀ ਲੀਡਰ ਜਗਜੀਤ ਸਿੰਘ ਕਿ ਵੀ ਇਹਦੀ CBI ਇਨਕੁਆਇਰੀ ਕਰਵਾਈ ਜਾਏ, ਕਿਉਂਕਿ ਪੰਜਾਬ ਗਵਰਨਮੈਂਟ ਨੇ ਤਾਂ ਖੁਦ ਸਿਕਿਉਰਿਟੀ ਵਾਪਸ ਲੈ ਕੇ ਸ਼ੱਕ ਦੇ ਦਾਇਰੇ 'ਚ ਹੈ। ਹੁਣ ਇਹ ਖਬਰ ਲੱਗਦੀ ਹੈ ਪੰਜਾਬ ਬੀਜੇਪੀ ਲੀਡਰ ਵਿਦਡਰਾਜ਼ ਪੈਟੀਸ਼ਨ ਸੀਕਿੰਗ CBI ਪ੍ਰੋਬ ਇਨਟੂ ਸਿੱਧੂ ਮੂਸੇਵਾਲਾ's ਮਰਡਰ। ਉਹਨਾਂ ਨੇ ਅੱਜ ਬੀਜੇਪੀ ਨੇ ਜਿਹੜੀ CBI ਇਨਕੁਆਇਰੀ ਦੀ ਮੰਗ ਸੀ ਉਹ ਪਟੀਸ਼ਨ ਵਾਪਸ ਲੈ ਲਈ, ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਅਸੀਂ ਤਾਂ ਜਿਹੜਾ ਉਹ ਕਰ ਰਹੇ ਸੀ, ਪਰ ਹੁਣ ਜੱਜਾਂ ਨੇ ਵੀ ਇਹ ਕਿਹਾ ਉਹਦੇ ਹਾਈ ਕੋਰਟ ਨੇ ਕਿ ਜੀ ਇਸ ਨੂੰ ਸਿਆਸੀ ਰੰਗ ਨਾ ਦਿਓ। ਹੁਣ ਜਦੋਂ ਬੀਜੇਪੀ ਨੇ ਕੀਤਾ ਜ਼ਾਹਰ ਹੈ ਉਹਨਾਂ ਦਾ ਤਾਂ ਮਕਸਦ ਆਮ ਆਦਮੀ ਪਾਰਟੀ 'ਚ, ਪਰ ਕਾਰਗੁਜ਼ਾਰੀ ਤਾਂ ਹੁਣ ਨਾ ਇਹਨਾਂ ਨੂੰ ਪਤਾ ਹੈ ਨਾ ਉਹਨਾਂ ਨੂੰ ਪਤਾ ਹੈ। ਅਲਟੀਮੇਟਲੀ ਤਾਂ ਇਹ ਅਜੀਤ ਡੋਵਲ ਦੀ ਕਾਰਗੁਜ਼ਾਰੀ ਹੈ, ਲੇਕਿਨ ਐਨ ਇਸ ਮੌਕੇ ਦੇ ਉੱਤੇ ਜਿਹੜਾ ਉਹਨਾਂ ਦਾ ਵਾਪਸ ਲੈਣਾ ਹੈ। ਔਰ ਜੇ ਉਹਦੇ ਪੇਰੈਂਟਸ ਸਿੱਧੂ ਮੂਸੇਵਾਲਾ ਦੇ ਡਿਸਸੈਟਿਸਫੈਕਸ਼ਨ ਦੇ ਰਹੇ ਨੇ ਪੰਜਾਬ ਪੁਲਿਸ ਤੋਂ, ਤੇ ਬੀਜੇਪੀ ਦੇ ਲੀਡਰ ਦਾ ਬਿਆਨ ਦੇਖ ਲਓ ਜਿਹਨੇ ਪਟੀਸ਼ਨ ਕੀਤੀ ਸੀ, ਵੀ ਵਾਂਟਡ ਏ CBI ਪ੍ਰੋਬ ਬਟ ਪੰਜਾਬ ਪੁਲਿਸ ਆਰ ਟੇਕਿੰਗ ਸਟੈਪਸ, ਸੋ ਵੀ ਡੋਂਟ ਵਾਂਟ ਏ ਸੈਂਟਰਲ ਏਜੰਸੀ ਪ੍ਰੋਬ ਐਨੀ ਲੌਂਗਰ, ਵੀ ਆਰ ਨਾਟ ਪ੍ਰੈਸਿੰਗ ਫॉर ਇਟ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਮੰਗੀ ਸੀ, ਪਰ ਹੁਣ ਕਿਉਂਕਿ ਪੰਜਾਬ ਪੁਲਿਸ ਕਰ ਰਹੀ ਹੈ ਇਸ ਲਈ ਸਾਨੂੰ ਹੁਣ ਜਿਹੜੀ ਹੈ ਉਹ ਸੈਂਟਰ ਦੀ ਕੋਈ ਜਿਹੜੀ ਹੈ ਉਹ ਨਹੀਂ ਚਾਹੀਦੀ, ਔਰ ਅਸੀਂ ਬਿਲਕੁਲ ਇਸ ਨੂੰ ਪਟੀਸ਼ਨ ਨੂੰ ਵਾਪਸ ਲੈਂਦੇ। ਸੋ ਮੈਂ ਸਮਝਦਾ ਵੀ ਜਿਹੜੀ ਗੱਲ ਪੇਰੈਂਟਸ ਨੇ ਕਹੀ ਹੈ ਉਹ ਬਿਲਕੁਲ ਦਰੁਸਤ ਹੈ। ਹਾਲਾਂ ਜਿਹੜਾ ਉਹਨਾਂ ਨੂੰ ਦਿੱਲੀ ਪੁਲਿਸ ਦਾ ਵੀ ਲੱਗਦਾ ਹੈ ਉਹ ਵੀ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਹੀ ਸੀ, ਕਿਉਂਕਿ ਉਹਨਾਂ ਨੇ ਉਸ ਲਾਈਨ ਨੂੰ ਹੀ, ਕਿਉਂਕਿ ਇਹ ਲਾਰੈਂਸ ਬਿਸ਼ਨੋਈ ਇਹਨਾਂ ਦਾ ਬੰਦਾ ਹੈ, ਏਜੰਸੀਆਂ ਉਸ ਤੋਂ ਕੰਮ ਲੈਂਦੀਆਂ ਨੇ, ਔਰ ਬਹੁਤ ਸਾਰੇ ਹੁਣ ਇਹ ਸਬੂਤ ਸਾਹਮਣੇ ਆ ਰਹੇ ਨੇ ਕਿ ਕਿਵੇਂ ਪੁਲਿਸ ਲੈਵਲ ਦੇ ਉੱਤੇ ਪੰਜਾਬ 'ਚ DGP ਤੋਂ ਲੈ ਕੇ ਥੱਲੜੇ ਤੱਕ ਉਹਨਾਂ ਨੇ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਨਾਲ ਕਿਵੇਂ ਆਪਣੇ ਸਬੰਧ ਬਣਾਏ ਹੋਏ ਨੇ, ਉਹਨਾਂ ਤੋਂ ਕਿਵੇਂ ਉਹ ਡਰਟੀ ਕੰਮ ਲੈਂਦੇ ਨੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਿਵੇਂ ਇਹ ਗੈਂਗਸ ਆਪਰੇਟ ਕਰਦੀਆਂ, ਔਰ ਕਿਵੇਂ ਜਿਹੜਾ ਇਹ ਸਾਰਾ ਨੈਟਵਰਕ ਜਿਨ੍ਹਾਂ ਨੂੰ ਹੈਡਿੰਗ ਬਹੁਤ ਵਾਰੀ ਹੈ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਕਦੇ ਵੀ, ਔਰ ਇਹ ਗੱਲ ਮੈਂ ਨਹੀਂ, ਗਿਆਨੀ ਜ਼ੈਲ ਸਿੰਘ ਨੇ
ਚੀਫ ਮਿਨਿਸਟਰ ਪੰਜਾਬ ਵੀ ਜਿਹੜਾ ਰਿਹਾ, ਪ੍ਰੈਜ਼ੀਡੈਂਟ ਵੀ ਰਿਹਾ, ਉਹਨੇ ਇਹ ਗੱਲ ਕਹੀ ਸੀ ਇੱਕ ਵਾਰ, ਉਹ ਔਨ ਰੈਕਰਡ ਹੈ। ਉਹਨੇ ਕਿਹਾ ਜੀ ਕੋਈ ਵੀ ਜਿਹੜਾ ਮਾਮਲਾ ਹੈ ਕਤਲ ਦਾ ਹੋਏ ਜਾਂ ਕੋਈ ਸੰਗੀਨ ਮਾਮਲਾ ਹੋਏ, ਉਹ ਪੁਲਿਸ ਨਾਲ ਰਲੇ ਬਿਨਾ ਨਾ ਹੁੰਦਾ ਹੈ, ਤੇ ਜੇ ਉਹਦੀ ਤਹਿ ਤੱਕ ਕੋਈ ਨਹੀਂ ਪਹੁੰਚਦਾ ਤਾਂ ਇਹਦਾ ਵੀ ਰੀਜ਼ਨ ਉਹੀ ਹੁੰਦਾ। ਉਹਨੇ ਕਿਹਾ ਹਾਂ ਇੱਕ ਕੈਟਾਗਰੀ ਹੈ ਜਿਹਨੂੰ ਉਹਨੇ ਕਿਹਾ ਸੀਗਾ ਉਹਦੇ ਲਈ ਲਫ਼ਜ਼ ਕਿ ਜਿਹੜਾ ਮਰਡਰ ਫॉर ਪੈਸ਼ਨ ਹੁੰਦਾ ਹੈ, ਕਿ ਭਾਈ ਕੋਈ ਬੰਦਾ ਜਿਹੜਾ ਉਹਨੇ ਦੇਖਿਆ ਕਿ ਭਾਈ ਉਹਨੇ ਕੋਈ ਇਲੀਗਲ ਸੰਬੰਧ ਕਿਸੇ ਦੇ ਨਾਲ ਆਪਣੇ ਕਿਸੇ ਭੈਣ ਦੇ ਜਾਂ ਦੇਖਿਆ ਤਾਂ ਉਹ ਜਾ ਕੇ ਉਹਨੂੰ ਦਬੋਚ ਲੈਂਦਾ, ਮੌਕੇ ਤੇ ਹੀ ਉਹਨੂੰ ਗੁੱਸਾ ਆਇਆ, ਉਹ ਫੜ ਲਿਆ ਜਾਂ ਉਹਨੇ। ਅਦਰਵਾਈਜ਼ ਉਹਦਾ ਕਹਿਣਾ ਸੀ ਕਿ ਹਰ ਕਤਲ ਜਿਹੜਾ ਹੈ ਉਹ ਪੁਲਿਸ ਦੇ ਨਾਲ ਮਿਲ ਕੇ ਹੁੰਦਾ ਔਰ ਪੁਲਿਸ ਨੂੰ ਉਹਦਾ ਪਤਾ ਹੁੰਦਾ, ਤੇ ਜੇ ਨਾ ਵੀ ਪਤਾ ਹੋਏ ਤੇ ਪੁਲਿਸ ਲਈ ਉਹ ਲੱਭਣਾ ਕੋਈ ਔਖਾ ਨਹੀਂ ਹੁੰਦਾ। ਤੇ ਫਿਰ ਜੇ ਇਹੀ ਸਵਾਲ ਹੈ, ਅੱਜ ਤਾਂ ਇਹਨਾਂ ਦੇ ਕੋਲ ਕਿੱਦਾਂ ਦੇ ਗੈਜਟ ਟਾਵਰ ਨੇ, ਮੋਬਾਈਲ ਕਾਲ ਕਿੱਥੇ ਗਈ, ਕਾਲਾਂ ਦੀ ਫਰਿਸ਼ਤ ਦੂਜੀ ਤੀਜੀ, ਇਹਦੇ ਬਾਵਜੂਦ ਜੇ ਇੰਨਾ ਹਾਈ ਪ੍ਰੋਫਾਈਲ ਬੰਦੇ ਦਾ ਮਰਡਰ ਜਿਹੜਾ ਅੱਜ 29 ਮਈ ਤੋਂ ਬਾਅਦ ਅੱਜ ਤੱਕ ਉਹੀ ਹੈ ਜੀ, ਫੜ ਲਏ 3 ਉੱਥੇ 4 ਉੱਥੇ, ਇਹ ਸਿਰਫ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਗਦੀ ਗੇਟ 'ਚ ਪਾਉਣਾ ਹੀ ਹੈ। ਔਰ ਇਹੀ ਗੱਲ ਉਹਦੇ ਪੇਰੈਂਟਸ ਨੇ ਵੀ ਜਿਹੜਾ ਸਟੇਟ ਵੇ ਇਹ ਕਹੀ ਹੈ ਕਿ ਭਾਈ ਅਸੀਂ ਇਸ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਐਂਡ ਵੈਲ ਦੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਪਾਕਿਸਤਾਨ ਦੇ ਹਵਾਲੇ ਨਾਲ, ਕਿ ਚੀਨ ਤੇ ਪਾਕਿਸਤਾਨ ਵੱਲੋਂ ਇੰਡੀਅਨ ਓਸ਼ਨ ਵਿੱਚ ਸਾਂਝੀਆਂ ਨੇਵੀ ਤੇ 에ਅਰ ਫੋਰਸ ਦੀਆਂ ਮਸ਼ਕਾਂ ਕੀਤੀਆਂ ਜਾ ਰਹੀਆਂ ਨੇ। ਸੋ ਇਹ ਮਸ਼ਕਾਂ ਦੀ ਇਹ ਟਾਈਮਿੰਗ ਦੱਸਦੀ ਹੈ ਕਿ ਇਹ ਵਾਰਨਿੰਗ ਭਾਰਤ ਨੂੰ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਚਰਨ ਦੀ ਸਾਂਝ ਤੋਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਬਹੁਤ ਵਾਰ ਜਿਹੜੀ ਜੀਓ ਪੋਲਿਟਿਕਸ ਹੈ, ਜਿਹਦਾ ਇਸ ਵੇਲੇ ਸੈਂਟਰ ਸਾਡਾ ਖਿੱਤਾ ਬਣਿਆ ਹੋਇਆ ਹੈ, ਬੇਸ਼ੱਕ ਜੰਗ ਯੂਕਰੇਨ ਔਰ ਰਸ਼ੀਆ ਦੀ ਚੱਲ ਰਹੀ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਹੁਣ ਉਹਦੀਆਂ ਖਬਰਾਂ ਵੀ ਹੌਲੀ ਹੌਲੀ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਤੇ ਫੋਕਸ ਉਸ ਪਾਸੇ ਉਹ ਸ੍ਰੀਲੰਕਾ ਦੇ ਹਵਾਲੇ ਨਾਲ ਗੱਲ ਹੋ ਰਹੀ ਹੋਏ, ਚਾਈਨਾ ਦੇ ਹਵਾਲੇ ਨਾਲ ਹੋ ਰਹੀ ਹੋਏ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਹੋ ਰਹੀ ਹੋਏ। ਇੱਕ ਪਾਸੇ ਪਾਕਿਸਤਾਨ ਦਾ ਇਨਰ ਕ੍ਰਾਈਸਿਸ ਹੈ, ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਮੈਸੇਜ ਕਈ ਵਾਰ ਤੁਸੀਂ ਬਿਨਾਂ ਕਹੇ ਜੋ ਹਰਕਤ ਕਰ ਰਹੇ ਹੁੰਦੇ ਹੋ ਜਾਂ ਕੋਈ ਕਾਰਵਾਈ ਕਰਦੇ ਹੋ, ਮੈਸੇਜ ਹੀ ਹੁੰਦਾ ਹੈ। ਔਰ ਇਹ ਮੇਜਰ ਖਬਰ ਹੈ, ਵਿਦ ਆਈ ਔਨ ਇੰਡੀਅਨ ਓਸ਼ਨ, China and Pakistan kick off naval air drills to jointly deal with maritime threats। ਹੁਣ ਚੀਨ ਦੀ ਔਰ ਪਾਕਿਸਤਾਨ ਦੀ ਜਿਹੜੀ ਨੇਵੀ ਔਰ 에ਅਰ ਫੋਰਸ, ਉਹਨਾਂ ਦੀਆਂ ਜੁਆਇੰਟ ਐਕਸਰਸਾਈਜ਼ ਇੰਡੀਅਨ ਓਸ਼ਨ, ਜੋ ਦਾ ਥੀਮ ਹੀ ਉਹਨਾਂ ਨੇ ਰੱਖਿਆ ਹੈ ਜੁਆਇੰਟਲੀ ਡੀਲਿੰਗ ਵਿਦ ਮੈਰੀਟਾਈਮ ਸਿਕਿਉਰਿਟੀ ਥ੍ਰੈਟ, ਕਿ ਵੀ ਇਹ ਜਿਹੜਾ ਸਮੁੰਦਰੀ ਜਿਹੜੀ ਥ੍ਰੈਟ ਹੈ ਉਹਦੇ ਨਾਲ ਅਸੀਂ ਜੁਆਇੰਟਲੀ ਡੀਲ ਵਿਦ ਕਿਵੇਂ ਕਰਨਾ ਹੈ। ਔਰ ਇਹ ਜਿਹੜੀਆਂ ਨੇ ਸ਼ੰਘਾਈ ਦੇ, ਔਰ ਮੈਂ ਖਬਰ ਦਾ ਪਹਿਲਾਂ ਇਹ ਦੱਸਦੇ ਹਾਂ ਕਿ ਭਾਈ ਇਹ ਕਿਸ ਲੈਵਲ ਦੇ ਸੋਰਸ ਤੋਂ ਔਰ ਕੀ ਹੈ ਕਿ ਚਾਈਨਾ ਐਂਡ ਪਾਕਿਸਤਾਨ ਔਨ ਸੰਡੇ ਕਿਕਡ ਆਫ देयर ਸੀ ਗਾਰਡੀਅਨਸ 2 drills of the Shanghai coast by deploying their new high-tech naval ships and fighter jets to jointly deal with maritime security threats as their navies stepped up cooperation in India's backyard, the Indian Ocean। ਉਹਨਾਂ ਦੀ ਬੈਕਯਾਰਡ ਸ਼ੰਘਾਈ ਦੇ ਉਸ ਮੁਕਾਮ ਦੇ ਉੱਤੇ, ਉਹਨਾਂ ਨੇ ਸ਼ੰਘਾਈ ਕੋਸਟ ਦੇ ਉੱਤੇ ਉਹਨਾਂ ਨੇ ਆਪਣੀਆਂ ਪਾਕਿਸਤਾਨ ਲਿਬਰੇਸ਼ਨ ਆਰਮੀ ਔਰ ਪਾਕਿਸਤਾਨ ਦੀ ਨੇਵੀ ਔਰ ਜਿਹੜੀ 에ਅਰ ਫੋਰਸ, ਉਹਨਾਂ ਨੇ ਜੁਆਇੰਟ ਐਕਸਰਸਾਈਜ਼ ਸ਼ੁਰੂ। ਔਰ ਇਸ ਨੂੰ ਬਰੀਫ ਵੀ ਜਿਹੜਾ ਹੈ ਉਹ ਸਪੋਕਸ ਪਰਸਨ ਉਹਨਾਂ ਦੇ PLA ਔਰ ਦੂਜੇ ਦੇ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਉਹਨਾਂ ਨੇ ਉਸ ਜੁਆਇੰਟ ਐਕਸਰਸਾਈਜ਼ ਦੇ ਵਿੱਚ
ਇੰਪਲੋਏ ਕੀਤੇ ਨੇ ਉਹਨਾਂ ਨੇ ਇਹ ਕਿਹਾ ਦਾ PLA's ਈਸਟਰਨ ਥੀਏਟਰ ਕਮਾਂਡ ਨੇਵੀ ਸੈਂਟ ਦਾ ਫ੍ਰਿਗੇਟ ਜ਼ਿੰਗਸਟਨ ਦਾ ਕੋਵਟ ਸ਼ੂਜ਼ੂ ਕੰਪਰੈਹੈਂਸਿਵ ਸਪਲਾਈ ਸ਼ਿਪ ਫਲਾਣਾ ਇਹ ਸਬਮਰੀਨ अर्ਲੀ ਵਾਰਨਿੰਗ 에ਅਰਕ੍ਰਾਫਟ 2 ਫਾਈਟਰ ਜੈਟਸ ਇਹ ਸਾਰੇ ਗਲੋਬਲ ਟਾਈਮਸ ਦੀ ਰਿਪੋਰਟਿੰਗ ਹੈ। ਪਾਕਿਸਤਾਨ ਵੱਲੋਂ ਤੈਮੂਰ is the second of powerful type frigate built by China. It was delivered to Pakistan Navy in Shanghai on June 23rd. ਇਸੇ ਹੀ ਜਿਹੜਾ ਉਹਨਾਂ ਨੇ ਜੂਨ ਦੇ ਵਿੱਚ ਦਿੱਤੇ ਨੇ ਔਰ ਇਸ ਦੇ ਨਾਲ ਜਿਹੜਾ ਪਾਕਿਸਤਾਨ ਨੇਵੀ ਫਲੀਟ ਵੀ ਜਿਹੜੀ ਹੈ ਉਹ ਉਹਨੇ ਜੁਆਇਨ ਕੀਤਾ ਔਰ ਇਸ ਸਾਰੇ ਦੇ ਚੱਲਦੇ ਆ ਕਿ ਬਈ ਉਹਨਾਂ ਨੇ ਕਿਹਾ ਦਾ ਡ੍ਰਿਲਸ ਗੋਲ ਇਜ਼ ਟੂ ਐਨਹਾਂਸ ਡਿਫੈਂਸ ਕੋਆਪਰੇਸ਼ਨ ਕੰਡਕਟ ਪ੍ਰੋਫੈਸ਼ਨਲ ਐਂਡ ਟੈਕਨੀਕਲ ਐਕਸਚੇਂਜਸ ਡੀਪਨ ਟ੍ਰੈਡੀਸ਼ਨਲ ਫਰੈਂਡਸ਼ਿਪਸ। ਹੁਣ ਇਹ ਕਿਉਂ ਇੰਪੋਰਟੈਂਟ ਹੈ ਚਾਈਨਾ ਦੇ ਲਈ ਵੀ ਕਿਉਂਕਿ ਇਕੱਲਾ ਇਹੀ ਨਹੀਂ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਚਾਈਨਾ ਦਾ ਡ੍ਰੀਮ ਪ੍ਰੋਜੈਕਟ ਹੈ $380 ਬਿਲੀਅਨ ਜਾਂ ਦੂਜਾ ਗਵਾਦਰ। ਹੁਣ ਗਵਾਦਰ ਪੋਰਟ ਨਾਲ ਜਿਹੜਾ ਚਾਈਨਾ ਦਾ ਪ੍ਰੋਵਿੰਸ ਸਿੰਗਕਿਆਂਗ ਦਾ ਮਿਲਣਾ ਹੈ ਆਲਮੋਸਟ $60 ਬਿਲੀਅਨ ਦਾ ਪ੍ਰੋਜੈਕਟ ਹੈ ਔਰ ਇਹ ਜਦੋਂ ਤੁਸੀਂ ਸਮੁੰਦਰ ਦੇ ਵਿੱਚ ਜਿਓਗ੍ਰਾਫਿਕਲੀ ਦੇਖਦੇ ਹੋ ਆਲਰੇਡੀ ਜਿਹੜਾ ਦਿਜੀਬੂਟੀ ਹਾਰਨ ਆਫ ਅਫਰੀਕਾ ਦੇ ਵਿੱਚ ਜਿਹੜਾ ਥਾਂ ਹੈ ਉੱਥੇ ਚਾਈਨਾ ਦਾ ਬੇਸ ਹੈ। ਦੂਸਰਾ ਜੇ ਗਵਾਦਰ ਪੋਰਟ ਬਣਦਾ ਹੈ ਔਰ ਇਹ ਉਹਨੂੰ ਸਿੰਗਕਿਆਂਗ ਨਾਲ ਉਹਨੂੰ ਲਿੰਕ ਕਰਦਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਚਾਈਨਾ ਔਰ ਪਾਕਿਸਤਾਨ ਜਿਹੜੇ ਨੇ ਦੋਨਾਂ ਦੀ ਸਿਕਿਉਰਿਟੀ ਔਰ ਸੇਫਟੀ ਔਰ ਮੈਰੀਟਾਈਮ ਸਿਕਿਉਰਿਟੀ ਸਮੁੰਦਰੀ ਇਹਦੇ ਤੇ ਹੀ ਡਿਪੈਂਡ ਕਰਦੀ ਹੈ। ਔਰ ਕੱਲਾ ਇਹੀ ਨਹੀਂ ਕਿ ਪਾਕਿਸਤਾਨ ਨੂੰ ਚੀਨ ਨੇ 4 ਮਾਡਰਨ ਨੇਵਲ ਫ੍ਰਿਗੇਟਸ ਦਿੱਤੇ ਨੇ। ਪਾਕਿਸਤਾਨ will also be getting 8 Chinese submarines as part of efforts to modernization of Pakistan Navy. ਹੁਣ ਅਦਰਵਾਈਜ਼ ਸਬਮਰੀਨਸ ਮੋਸਟਲੀ ਫ੍ਰੈਂਚ ਮੇਡ ਨੇ। ਹੁਣ ਜਿਹੜੀਆਂ ਨੇ 8 ਸਬਮਰੀਨਸ ਚਾਈਨਾ ਨੇ ਵੀ ਬਣਾਈਆਂ ਜਿਹੜੀਆਂ ਪਾਕਿਸਤਾਨ ਨੂੰ ਦੇ ਰਹੇ ਨੇ ਨੇਵਲ ਫ੍ਰਿਗੇਟਸ ਔਰ ਲੇਟੈਸਟ ਟੈਕਨੋਲੋਜੀ। ਔਰ ਇਸ ਦੇ ਉੱਤੇ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਕਿ ਪ੍ਰਵੀਨ ਸਾਨੀ ਦੀ ਇੱਕ ਕਿਤਾਬ ਵੀ ਆਈ ਹੈ ਜਿਹਦੇ 'ਚ ਉਹਨੇ ਇੰਡੀਆ ਨੂੰ ਕਿਹਾ ਕਿ ਵੀ ਤੁਸੀਂ ਕਿਤੇ ਨੇੜੇ ਤੇੜੇ ਵੀ ਨਹੀਂ ਹੋ ਜਿਹੜੀ ਕੋਆਪਰੇਸ਼ਨ ਔਰ ਕੱਲਾ ਇਹੀ ਨਹੀਂ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਚਾਈਨਾ ਔਰ ਪਾਕਿਸਤਾਨ ਦੀ ਕੀ ਕੋਆਪਰੇਸ਼ਨ ਹੈ ਬਟ ਇਹ ਜਿਹਨੂੰ ਹੁਣ ਮੈਰੀਟਾਈਮ ਐਕਸਰਸਾਈਜ਼ ਨੇ ਕਿ ਚੀਨ ਔਰ ਪਾਕਿਸਤਾਨ 2 ਸਟੈਪ ਅੱਗੇ ਨੇ ਇੰਡੀਆ ਜਿਹਦੇ ਬਾਰੇ ਅਜੇ ਸੋਚਣਾ ਵੀ ਨਹੀਂ ਉਹਨੇ ਸ਼ੁਰੂ ਕੀਤਾ ਪਹੁੰਚਣਾ ਤੇ ਦੂਰ ਦੀ ਗੱਲ ਹੈ। ਸੋ ਮੈਂ ਇਹ ਸਮਝਦਾ ਵੀ ਬਹੁਤ ਵਾਰ ਆਪਣੇ ਵੀ ਕਈ ਭੈਣ ਭਰਾ ਜਿਹੜੇ ਨੇ ਉਹ ਇੰਡੀਅਨ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ। ਪਾਕਿਸਤਾਨ ਫੇਲਡ ਸਟੇਟ ਗਿਆ ਟੁੱਟ ਗਿਆ ਕ੍ਰਾਈਸਿਸ ਇਮਰਾਨ ਖਾਨ ਨੀਦਰ ਇਹ ਇਨਰ ਚੱਲਦਾ ਰਹਿੰਦਾ ਹੈ। ਇਹ ਆਪਣੇ ਹਰ ਥਾਂ ਤੇ ਕੁਛ ਨਾ ਕੁਛ ਥੋੜਾ ਬਹੁਤ ਹੁੰਦਾ ਹੈ ਲੇਕਿਨ ਪਾਕਿਸਤਾਨ ਦੀ ਫੌਜ ਉਹਨਾਂ ਦਾ ਚੀਨ ਦੇ ਨਾਲ ਰਿਲੇਸ਼ਨਸ਼ਿਪ ਔਰ ਜਿਹੜਾ ਲੇਟੈਸਟ ਟੈਕਨੋਲੋਜੀ ਜਿਹੜੀ ਚਾਈਨਾ ਔਰ ਪਾਕਿਸਤਾਨ ਦੇ ਨਾਲ ਜਿਹੜੇ ਆਲ ਵੈਦਰ ਫਰੈਂਡ ਨੇ ਔਰ ਹੁਣ ਜਦੋਂ ਕਿ ਆਲਰੇਡੀ ਅਮਰੀਕਾ ਦੇ ਨਾਲ ਥੋੜੀ ਬਹੁਤ ਕਸ਼ੀਦਗੀ ਪਾਕਿਸਤਾਨ ਦੀ ਵਧੀ ਹੈ ਸੋ ਪਾਕਿਸਤਾਨ ਦਾ ਝੁਕਾਅ ਹੋਰ ਵੀ ਚੀਨ ਵੱਲ ਹੋਇਆ ਔਰ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੀ ਚਾਈਨਾ ਨੇ $3.5 ਬਿਲੀਅਨ ਦਿੱਤਾ ਹੈ ਜਿਹਦੇ ਕਰਕੇ ਜਿਹੜਾ ਪਾਕਿਸਤਾਨ ਦੇ ਉੱਤੇ ਫੌਰਨ ਇੱਕ ਖਤਰੇ ਦੇ ਬੱਦਲ ਮੰਡਰਾ ਰਹੇ ਸੀ ਹਾਲ ਦੀ ਘੜੀ ਉਹ ਛੱਟੇ ਨੇ। ਸੋ ਅਸੀਂ ਹੁਣ ਰੂਹਾਨੀ ਵਿਚਾਰ ਵੱਲ ਮੁੜਦੇ ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨ ਵਸਈ ਕਾਰਜ ਕਿਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਦ ਸਾਧ ਕੀ ਗੁਰ ਚਰਣੀ ਚਿਤ ਲਾਏ ਰਹਾਓ ਦੀ ਤੁਕ ਨੂੰ ਆਧਾਰ ਬਣਾ ਕੇ ਵਿਚਾਰ ਕਿ ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਸਦਾ ਧਿਆ ਯਾਦ ਕਰ ਉਸ ਦੇ ਉੱਤੇ ਉਸ ਦੀ ਇਬਾਦਤ ਕਰ ਔਰ ਇਸ ਦੇ ਲਈ ਤਾਂ ਕਿ ਤੇਰਾ ਵਾਹਿਗੁਰੂ ਦੇ ਵਿੱਚ ਰੱਬ ਦੇ ਵਿੱਚ ਰੱਬੁਲ ਆਲਮੀਨ ਦੇ ਵਿੱਚ ਤੇਰਾ ਫੇਥ ਮਜ਼ਬੂਤ ਹੋਏ ਕਰ ਸੰਗਤ ਨਿਤ ਸਾਧ ਕੀ ਰੋਜ਼ਾਨਾ ਭਲੇ ਲੋਕਾਂ ਦੀ ਸੰਗਤ ਕਰ ਜਿਹੜੀ ਅਸੀਂ ਮੰਗਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਏ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੇ ਚਰਨ ਸ਼ਬਦ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਦੇ ਉੱਤੇ ਆ ਮੰਨਾ ਗੁਰ ਚਰਣੀ ਚਿਤ ਲਾਏ ਔਰ ਇਹ ਆਪਣੇ ਆਪ ਨੂੰ ਕਿ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਕਿ ਮੇਰਾ ਤਨ ਵੀ ਜਿਸ ਦਾ ਮੈਂ
गुमान करदा कि मेरा बड़ा खूबसूरत शरीर है, मेरे को बहुत धन है, मेरे को राज है, मैं अफसर लगा होया, मैं बड़ा कारखानेदार है, मैं बड़ा व्यापारी है, मैं बहुत खूबसूरत है, मैं तो देशों का मालक है। सुतदारा मेरे बच्चे ने, किन्ने मुंडे ने, किन्नियां कुड़ियां ने, मेरे औरतां किन्नियां ने जिहड़ियां मेरे ते मरदियां ने, क्योंकि शब्द का ही भाव है सुतदारा बनिता अनेक। बनता औरत नूं कहंदे ने, अनेक बहुत रंग और वेश, मैं तो किन्ने रंग माणदा है, मेरे कोल किन्नियां पोशाकां ने, किन्ने पहरावे ने। हर नाम हृदय ना वसई कारज किते ना ले, कि उपर दिते जिन्नियां गुमान वालियां गल्लां ने, जे रब दा नां दिल विच नहीं वसदा ते ये कोई भी होर काम किसी लेखे लगन वाला नहीं है, किसी लेखे लाउण वाला नहीं है। नाम निधान ध्याई है, मस्तक होवै भाग, कारज सब सवारी है, गुर की चरणी लाग, हौमै रोग प्रम कटी है, ना आवे ना जाग। निधान खजाना, कि उस नाम दे खजाने नूं, रब दी याद दे खजाने नूं अपने ध्यान विच ले आइए। पर यह संभव तां ही हुंदा है मस्तक होवै भाग, जे रब दी रहमत होए। मस्तक ते भी लिखण वाला रब ही है, रहमत करन वाला भी रब ही है। ते जदों रब दी रहमत हुंदी है, नाम दा खजाना मिलदा है, कारज सब सवारी है, सारे कारज सवर जांदे ने। गुर की चरणी लाग, गुरु दे शब्द दे उत्ते, गुरु दे उत्ते अमन्ना करके, हौमै रोग भ्रम कटिए, ना आवे ना जाग। हुण इह किवें मस्तक दे भाग प्रगट हुंदे ने जदों अंदरों हौमै दी बीमारी, हौमै दा रोग, जिहड़ा क्रॉनिक रोग है, क्रॉनिक बीमारी, दो तरह दीयां बीमारियां, एक एक्यूट एक क्रॉनिक। ते गुरु साहब ने कहा हौमै दीर्घ रोग है, जिवें दमे बारे हुंदा सी जी, दमा नाल ही है, जदों तक दम है दमे ने रहना, उन्हें ठीक नहीं होना, ये दीर्घ रोग है। सो गुरु साहब ने फरमाया हौमै दीर्घ रोग है, दारू पी इस माहे, कृपा करे जे अपनी ता गुरु का शब्द कमाहे, कह नानक सुनो जनो इत संजम दुख। हौमै दीर्घ रोग है, हौमै रोग भ्रम कटी है, कि जदों गुरु दे उत्ते अमन्ना करके अपना आप गुरु दे हवाले कर दईए, हौमै दी बीमारी खत्म हो जाती है। ते जदों हौमै खत्म हो गई, रब दे नाल एक सारता, एक सुरता और एक वांगी जिहड़ी हो गई, फिर आण जाण दा चक्कर जिहड़ा है वो मुक जांदा है। ना आवे ना जाग, कर संगत तू साध की, 68 तीरथ नाओ, जियो प्राण मन तन हरे, साचा इहो सुआओ, इत्थे मिलै वडाइयां दरगह पावै थाओ। हुण जिवें हिंदुआं दे विच 68 तीरथ ने, कि उत्थे सारा उम्र तुसीं नहाउंदे रहो, गंगा तो तुरो गोदावरी तक जाओ और फिर वापस मुड़ो, फिर उत्ते चढ़ जाओ केदारनाथ, अमरनाथ, ये सारे 68 गिनाए हुए इन्होंने पूरे, भी बंदे नूं टिक के बहण ही नहीं देना। पर गुरु साहब कहंदे ने कर संगत तू साध के 68 तीरथ, तैनूं 68 तीर्थां ते जाण दी लोड़ नहीं है, तू सत संगत दे विच बैठ के रब दी इबादत कर, यही तेरे लिए 68 तीरथ ने। जियो प्राण मन तन हरे, ज्यों ही रब दी बंदगी, रब दी याद आंदी है, तुहाडे अंदर मन और तन दोनों ही चाच आनंद च भर जांदे ने, और तुहानूं ये समझ आ जांदा है सच है वो सुआओ हुंदा है, परपज़ ऑफ लाइफ, कि तुहाडा जिंदगी दा परपज़ तुहानूं समझ आ जांदा है। इत्थे मिलै वडाइयां, जदों तुसीं सचिआरता नाल जीवन जिउंदे हो, तुहाडा सच्चा जीवन हुंदा है, ते जिहड़े बेईमान ने वो भी तुहाडी तारीफ करदे ने, वो भावें तुहाडे नेड़े ना लगण कि भाई ये बंदा बहुत ईमान, पर दिलों उन्हां नूं पता हुंदा वो बेईमान ने, इहनूं असीं वडिआई कहंदे। इत्थे मिलै वडाइयां दरगह पावै थाओ, और अकाल पुरख की दरगाह तां उत्थे सच्चे ही सच निबड़ै, चुन वख कढै जजमालिया, थाए ना पायन कूड़ियार, मूँह काले दोजख चालिया। उस दरगाह तां है ही है। ते अखीरले पद दे विच पंजवें नानक फरमांदे ने, करे कराए आप प्रभ सब किछ तिस ही हाथ, मार आपे जीवाल दा अंतर बाहर साथ, नानक प्रभ शरणागति सर्व घटां के नाथ। कि वो वाहिगुरु आप ही करन कराण हार है, उहदे हाथ ही सब कुछ है, आपे ही वो मार के जवालन दी जिहड़ी है तौफीक उहदे च है, वो हमेशा अंदरों बाहरों तुहाडे नाल है। और पंजवें नानक कहंदे ने, मैं उसे ही वाहिगुरु दी शरण दे विच हां, नानक प्रभ शरणागति, मैं उस दे रिफ्यूज हां, सर्व घटां के नाथ।
ਜਿਹੜਾ ਕੁੱਲ ਕਾਇਨਾਤ ਦਾ ਹਰ ਦਿਲ ਦਾ, ਸਾਰੇ ਦਿਲਾਂ ਦਾ, ਘੱਟ ਦਿਲ ਨੂੰ ਕਹਿੰਦੇ ਨੇ, ਅੱਛਾ ਸਾਰੇ ਦਿਲਾਂ ਦਾ ਮਾਲਕ ਹੈ, ਮੈਂ ਉਸ ਦੀ ਸ਼ਰਨ ਦੇ ਵਿੱਚ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।